ਵਸਿਆ, ਤੇਰਾ ਅੰਤ ਨਾ ਜਾਈ ਲਖਿਆ ਰਹਾਉ। ਜਾਤ ਮੇਂ ਜੋਤ ਜੋਤ ਮੇਂ ਜਾਤਾ, ਅਕਲ ਕਲਾ ਭਰਪੂਰਿਆ। ਤੂੰ ਸੱਚਾ ਸਾਹਿਬ ਸਿਵ ਸਵਾਲਿਓ, ਜਿਨ ਕੀਤੀ ਸੋ ਪਾਰ ਪਿਆ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰ ਰਹਿਆ। ਸੋ ਦਰ ਰਾਗ ਆਸਾ ਮਹਿਲਾ ਪਹਿਲਾ। ਇਕ ਓੰਕਾਰ ਸਤਿਗੁਰੂ ਪ੍ਰਸਾਦ। ਸੋ ਦਰ ਤੇਰਾ ਕੇਹਾ, ਸੋ ਕਰ ਕੇਹਾ, ਜਿਤ ਬੈ ਸਰਬ ਸੰਭਾਲੇ। ਵਾਜੇ ਤੇਰੇ ਨਾਦ ਅਨੇਕ ਸੰਖਾਂ, ਕੇਤੇ ਤੇਰੇ ਬਾਵਨ ਹਾਰੇ। ਕੇਤੇ ਤੇਰੇ ਰਾਗ ਪਰਿਸੁ ਕਹੀਐ, ਕੇਤੇ ਤੇਰੇ ਗਾਵਨ ਹਾਰੇ। ਗਾਵਨ ਤੁਧਨੋ ਪਵਨ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ। ਗਾਵਨ ਤੁਧਨੋ ਚਿਤ ਗੁਪਤ ਲਿਖ ਜਾਨਨ, ਲਿਖ ਲਿਖ ਧਰਮ ਵਿਚਾਰੇ। ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੀ, ਸੋਹੰ ਤੇਰੇ ਸਦਾ ਸਵਾਰੇ। ਗਾਵਨ ਤੁਧਨੋ ਇੰਦਰ ਇੰਦਰਾਸਨ ਬੈਠੇ, ਦੇਵਤਿਆਂ ਦਰਨਾਲੇ। ਗਾਵਨ ਤੁਧਨੋ ਸਿੱਧ ਸਮਾਧੀ ਅੰਦਰ, ਗਾਵਨ ਤੁਧਨੋ ਸਾਧ ਵਿਚਾਰੇ। ਗਾਵਨ ਤੁਧਨੋ ਜਤੀ ਸਤੀ ਸੰਤੋਖੀ, ਗਾਵਨ ਤੁਧਨੋ ਵੀਰ ਕਰਾਰੇ। ਗਾਵਨ ਤੁਧਨੋ ਪੰਡਿਤ ਪੜਨ ਖੀਸਰੇ, ਜੁਗ ਜੁਗ ਵੇਦਾ ਨਾਲੇ। ਗਾਵਨ ਤੁਧਨੋ ਮੋਹਨੀਆ ਮਨਮੋਹਨੇ, ਸੁਰਗ ਮਛ ਪਿਆਲੇ। ਗਾਵਨ ਤੁਧਨੋ ਰਤਨੁ ਪਾਏ ਤੇਰੇ, 68 ਤੀਰਥ ਨਾਲੇ। ਗਾਵਨ ਤੁਧਨੋ ਜੋਧ ਮਹਾਬਲ ਸੂਰਾ, ਗਾਵਨ ਤੁਧਨੋ ਖਾਣੀ ਚਾਰੇ। ਗਾਵਨ ਤੁਧਨੋ ਖੰਡ ਮੰਡਲ ਬ੍ਰਹਮੰਡਾ, ਘਰ ਘਰ ਰੱਖੇ ਤੇਰੇ ਤਾਰੇ। ਸਈ ਤੁਧਨੋ ਗਾਵਨ ਜੋ ਤੁਧ ਭਾਵਨ, ਰਤੇ ਤੇਰੇ ਭਗਤ ਰਸਾਲੇ। ਹੋਰ ਕੇਤੇ ਤੁਧਨੋ ਗਾਵਨ, ਸੇ ਮੈਂ ਚਿਤ ਨ ਆਵਨ। ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ। ਸਾਹਿਬ ਸਾਚਾ ਸਾਚੀ ਨਾਈ, ਹੈਪੀ ਹੋਸੀ ਜਾਏ ਨਾ ਜਾਸੀ। ਅਰਚਨਾ ਜਿਨ ਰਚਾਈ, ਰੰਗੀ ਰੰਗੀ ਭਾਂਤੀ ਕਰ ਕਰ, ਜਿਨਸੀ ਮਾਇਆ ਜਿਨੀ ਉਪਾਈ। ਕਰ ਕਰ ਦੇਖੈ ਕੀਤਾ ਆਪਣਾ, ਜਿਉ ਤਿਸ ਦੀ ਵਡਿਆਈ। ਜੋ ਤਿਸ ਭਾਵੈ ਸੋਈ ਕਰਸੀ, ਫਿਰ ਹੁਕਮ ਨਾ ਕਰਨਾ ਜਾਈ। ਸੋ ਪਾਤਸ਼ਾਹ ਸ਼ਾਹਪਤ ਸਾਹਿਬ, ਨਾਨਕ ਰਹਿਨ ਰਜ਼ਾਈ। ਆਸਾ ਮਹਿਲਾ ਪਹਿਲਾ। ਸੁਣ ਵੱਡਾ ਆਖੈ ਸਭ ਕੋਏ, ਕੇ ਬੜ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ, ਗੁਣੀ ਗਹੀਰਾ। ਕੋਏ ਨਾ ਜਾਣੈ ਤੇਰਾ, ਕੇਤਾ ਕੇਵੜ ਚੀਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਧ ਬਿਨ ਸਿੱਧੀ ਕਿਨੇ ਨਾ ਪਾਈਆ, ਕਰਮ ਮਿਲੈ ਨਾਹੀ ਠਾਕ ਰਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਵਤੀ ਪਰੇ ਤੇਰੇ ਭੰਡਾਰਾ। ਜਿਸ ਤੂੰ ਦੇ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਨਹਾਰਾ। ਆਸਾ ਮਹਿਲਾ ਪਹਿਲਾ। ਆਖਾਂ ਜੀਵਾਂ ਵਿਸਰੈ ਮਰ ਜਾਊ, ਆਖਣੇ ਔਖਾ ਸਾਚਾ ਨਾਉ। ਸਾਚੇ ਨਾਮ ਕੀ ਲਾਗੈ ਭੂਖ, ਉਤ ਭੂਖੈ ਖਾਏ ਚਲੀਐ ਦੁਖ। ਸੋ ਕਿਉ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਏ ਰਹਾਉ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੈ ਘਾਟ ਨਾ ਜਾਏ। ਨਾ ਹੋ ਮਰੈ ਨਾ ਹੋਵੈ ਸੋਗ, ਦੇਂਦਾ ਰਹਿ ਨਾ ਚੂਕੈ ਭੋਗ। ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ।
ਜੇਵੜ ਆਪ ਤੇਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ। ਖਸਮ ਵਿਸਾਰੈ ਤੇ ਕਮਜਾਤ, ਨਾਨਕ ਨਾਵੈ ਬਾਜ ਸਨਾਤ। ਰਾਗ ਗੂਜਰੀ ਮਹੱਲਾ ਚੌਥਾ। ਹਰ ਕੇ ਜਨ ਸਤਿਗੁਰ ਸਤਿਪੁਰਖਾਂ, ਬਿਨੋ ਕਰੋ ਗੁਰ ਪਾਸ। ਹਮ ਕਿਰੇ ਕਿਰਮ ਸਤਿਗੁਰ ਸਰਨਾਈ, ਕਰ ਦਇਆ ਨਾਮ ਪ੍ਰਗਾਸ। ਮੇਰੇ ਮੀਤ ਗੁਰਦੇਵ ਮੋਕੋ, RAM ਨਾਮ ਪਰਗਾਸ। ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ, ਹਰ ਕੀਰਤ ਹਮਰੀ ਰਹਿ ਰਾਸ ਰਹਾਉ। ਹਰ ਜਨ ਕੇ ਵਡ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ। ਹਰ ਹਰ ਨਾਮ ਮਿਲੈ ਤ੍ਰਿਪਤਾਸੇ, ਮਿਲ ਸੰਗਤ ਗੁਣ ਪ੍ਰਗਾਸ। ਜਿਨ ਹਰ 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 ਰਸ ਨਾਮ ਨਾ ਪਾਇਆ, ਤੇ ਭਾਗਹੀਨ ਜਮ ਪਾਸ। ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਿਨ ਸਤਿਗੁਰ ਸੰਗਤ ਪਾਈ, ਤਿਨ ਤੁਰ ਮਸਤਕ ਲਿਖਿਆ ਲਿਖਾਸ। ਧਨ ਧਨ ਸਤ ਸੰਗਤ, ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪਰਗਾਸ। ਰਾਗ ਗੂਜਰੀ ਮਹੱਲਾ ਪੰਜਵਾਂ। ਕਾਹੇ ਰੇ ਮਨ ਚਿਤਵੈ ਉਦਮ, ਜਾ ਹਰਿ ਹਰਿ ਜੀਉ ਪਰਿਆ। ਸੈਲ ਪੱਥਰ ਮੇ ਜੰਤ ਉਪਾਏ, ਤਾਂ ਕਾਰਜ ਕੇ ਆਗੈ ਕਰ ਤਰਿਆ। ਮੇਰੇ ਮਾਧੋ ਜੀ ਸਤ ਸੰਗਤ, ਮਿਲੇ ਸੋ ਤਰਿਆ। ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ ਰਹਾਉ। ਜਨਨ ਪਿਤਾ ਲੋਕ ਸੁਤਵੰਤਾ, ਕੋਇ ਨਾ ਕਿਸ ਕੀ ਤਰਿਆ। ਸਿਰ ਸਿਰਜਕ ਸੰਬਾਹੇ ਠਾਕੁਰ, ਕਾਹੇ ਮਨ ਭਉ ਕਰਿਆ। ਊਡੇ ਊਡਿਆਵੈ ਸਹਿ ਕੋਸਾ, ਤਿਸ ਪਾਛੈ ਬਚਰੇ ਛਰਿਆ। ਤਿਨ ਕਵਨ ਖਲਾਵੈ ਕਵਨ ਚੁਗਾਵੈ, ਮਨ ਮੈਂ ਸਿਮਰਨ ਕਰਿਆ। ਸਭ ਨਿਧਾਨ ਦਸ ਅਸ਼ਟ ਸਿਧਾਨ, ਠਾਕੁਰ ਕਰ ਤਲ ਤਰਿਆ। ਜਨ ਨਾਨਕ ਬਲ ਬਲ ਸਦ ਬਲ ਜਾਈਐ, ਤੇਰਾ ਅੰਤ ਨਾ ਪਾਰਾਵਰਿਆ। ਰਾਗ ਆਸਾ ਮਹੱਲਾ ਚੌਥਾ। ਸੋ ਪੁਰਖ ਇਕ ਓੰਕਾਰ ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ ਹਰਿ ਪੁਰਖ ਨਿਰੰਜਨ, ਹਰਿ ਅਗਮਾ ਅਗਮੇ ਅਪਾਰਾ। ਸਭ ਧਿਆਵੈ ਤੁਧ ਜੀ, ਹਰਿ ਸੱਚੇ ਸਿਰਜਨਹਾਰਾ। ਸਭ ਜੀ ਤੁਮਾਰੇ ਜੀ, ਤੂੰ ਜੀਆਂ ਕਾ ਦਾਤਾਰਾ। ਹਰਿ ਧਿਆਵੋ ਸੰਤੋ ਜੀ, ਸਭ ਦੁਖ ਵਿਸਾਰਨਹਾਰਾ। ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ। ਤੂੰ ਘਟ ਘੜ ਅੰਤਰ ਸਰਬ ਨਿਰੰਤਰ ਜੀ, ਹਰਿ ਕੋ ਪੁਰਖ ਸਮਾਣਾ। ਇਕ ਦਾਤੇ ਇਕ ਭੇਖਾਰੀ ਜੀ, ਸਭ ਤੇਰੇ ਚੋਜ ਬਿਡਾਣਾ। ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਹਉ ਤੁਧ ਬਿਨ ਅਵਰ ਨਾ ਜਾਣਾ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣੇ ਆਖ ਵਖਾਣਾ। ਜੋ ਸੇਵੈ ਤੁਧ ਜੀ ਜਨ ਨਾਨਕ, ਤਿਨ ਕੁਰਬਾਨਾ। ਹਰਿ ਧਿਆਵੈ ਤੁਧ ਜੀ, ਸੇ ਜਨ ਜੁਗ ਮੈਂ ਸੁਖ ਵਾਸੀ। ਸੇ ਮੁਕਤ ਭਏ, ਜਿਨ ਹਰਿ ਧਿਆਇਆ ਜੀ। ਤਿਨ ਟੂਟੀ ਜਮ ਕੀ ਫਾਸੀ, ਜਿਨ ਨਿਰਭਉ ਜਿਨ ਹਰਿ ਨਿਰਭਉ ਧਿਆਇਆ ਜੀ। ਤਿਨ ਕਾ ਭਉ ਸਭ ਗਵਾਸੀ, ਜਿਨ ਸੇਵਿਆ ਮੇਰਾ ਹਰਿ ਜੀ, ਤੇ ਹਰਿ ਹਰਿ ਰੂਪ ਸਮਾਸੀ। ਸੇ ਧਨ ਜਿਨ ਹਰਿ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ, ਪਰੇ ਬੇਅੰਤ ਬੇਅੰਤਾ। ਤੇਰੇ ਭਗਤ ਸਾਲਾਹਨ ਤੁਧ ਜੀ, ਹਰਿ ਅਨੇਕ ਅਨੇਕ ਅਨੰਤਾ। ਤੇਰੀ ਅਨਕ ਕਰੈ ਹਰਿ ਪੂਜਾ ਜੀ, ਤਬ ਤਾਪੈ ਜਪੇ ਬੇਅੰਤਾ। ਤੇਰੇ ਅਨੇਕ ਪੜੈ ਬੋ ਸਿਮਰਤ ਸ਼ਾਸਤ ਜੀ।
ਕਰ ਕਿਰਿਆ ਖਟ ਕਰਮ ਕਰੰਤਾ, ਸੇ ਭਗਤ ਭਲੇ ਜਨ ਨਾਨਕ ਜੀ। ਜੋ ਪਾਵੈ ਮੇਰੇ ਹਰਿ ਭਗਵੰਤਾ, ਤੂੰ ਆਦਿ ਪੁਰਖਿਆ ਪਰੰਪਰ ਕਰਤਾ ਜੀ। ਤੁਧ ਜੇਵੜ ਅਵਰ ਨਾ ਕੋਈ, ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ। ਤੂੰ ਨਿਹਚਲ ਕਰਤਾ ਸੋਈ, ਤੁਧ ਆਪੇ ਭਾਵੈ ਸੋਈ ਵਰਤੈ ਜੀ। ਤੂੰ ਆਪੇ ਕਰੈ ਸੋ ਹੋਈ, ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ। ਤੁਧ ਆਪੇ ਸਿਰਜ ਸਭ ਗੋਈ, ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ। ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਭ ਸਹਿ ਕਾ ਜਾਣੋਈ। ਆਸਾ ਮਹੱਲਾ ਚੌਥਾ। ਤੂੰ ਕਰਤਾ ਸਚਿਆਰ ਮੈਂਡਾ ਸਾਈ, ਜੋ ਤੂੰ ਭਾਵੈ ਸੋਈ ਥੀਸੀ। ਜੋ ਤੂੰ ਦੇਹ ਸੋਈ ਹਉ ਪਾਈ ਰਹਾਉ, ਸਭ ਤੇਰੀ ਤੂੰ ਸਭਨੀ ਧਿਆਇਆ। ਜਿਸਨੋ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ, ਗੁਰਮੁਖ ਲਾਦਾ ਮਨ ਮੁਖ ਗਵਾਇਆ। ਤੁਧ ਆਪ ਵਿਛੋੜਿਆ ਆਪ ਮਿਲਾਇਆ, ਤੂੰ ਦਰਿਆਉ ਸਭ ਤੁਝ ਹੀ ਮਾਹੇ। ਤੁਝ ਬਿਨ ਦੂਜਾ ਕੋਈ ਨਾਹੇ, ਜੀ ਜੰਤ ਸਭ ਤੇਰਾ ਖੇਲ। ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ, ਜਿਸਨੋ ਤੂੰ ਜਾਣਾ ਹੈ ਸੋਈ ਜਨ ਜਾਣੈ। ਹਰ ਗੁਣ ਸਦ ਹੀ ਆਖ ਵਖਾਣੈ, ਜਿਨ ਹਰ ਸੇਵਿਆ ਤਿਨ ਸੁਖ ਪਾਇਆ। ਸਹਿਜੇ ਹੀ ਹਰ ਨਾਮ ਸਮਾਇਆ, ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ। ਤੁਧ ਬਿਨ ਦੂਜਾ ਅਵਰ ਨਾ ਕੋਏ, ਤੂੰ ਕਰ ਕਰ ਵੇਖੈ ਜਾਣੈ ਸੋਏ। ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ। ਤਿਤ ਸਰਵੜ ਪਹਿਲੇ ਨਿਵਾਸਾ, ਪਾਣੀ ਪਾਵਕ ਤਿਨਹਿ ਕੀਆ। ਪੰਕਜ ਮੋ ਪਗ ਨਹੀਂ ਚਾਲੈ, ਹਮ ਦੇਖਾਂ ਤੈ ਡੂਬੀ ਅਲੇ। ਮਨ ਏਕ ਨਾ ਚੇਤ ਸਮੂੜ ਮਨਾ, ਹਰ ਵਿਸਰਤ ਤੇਰੇ ਗੁਣ ਗਲਿਆ ਰਹਾਉ। ਨਾ ਹਉ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਪਿਆ। ਪ੍ਰਨਵਤ ਨਾਨਕ ਤਿਨ ਕੀ ਸ਼ਰਨਾ, ਜਿਨ ਤੂੰ ਨਾਹੀ ਵਿਸਰਿਆ। ਆਸਾ ਮਹੱਲਾ ਪੰਜਵਾਂ। ਪਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਨ ਕੀਏ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਰੰਜਾਮ ਲਾਗ ਭਵ ਜਲ ਤਰਨ ਕੈ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾਉ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਹਰ ਰਾਇਆ। ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸਰਮਾ। ਕਬਿਓ ਵਾਚ ਬੇਨਤੀ ਚੋਪਈ, ਪਾਤਸ਼ਾਹੀ ਦਸਵੀਂ। ਹਮਰੀ ਕਰੋ ਹਾਦੈ ਰੱਛਾ, ਪੂਰਨ ਹੋਏ ਚਿਤ ਕੀ ਇੱਛਾ। ਤਬ ਚਰਨਨ ਮਨ ਰਹਿ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ। ਹਮਰੇ ਦੁਸ਼ਟ ਸਬੈ ਤੁਮ ਕਾਵੋ, ਆਪ ਹਾਦੈ ਮੋਹਿ ਬਚਾਵੋ। ਸੁਖੀ ਵਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਬੈ ਕਰਤਾਰਾ। ਮੋਰ ਅੱਛਾ ਨਿਜ ਕਰਦੈ ਕਰਿਐ, ਸਭ ਬੈਰਨ ਕੋ ਆਇ ਸੰਗਰਿਐ। ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ। ਤੁਮੈ ਛਾਡ ਕੋਈ ਅਵਰ ਨਾ ਧਿਆਊ, ਜੋ ਬਰ ਚਾਹੂੰ ਸੋ ਤੁਮ ਤੇ ਪਾਊ। ਸੇਵਕ ਸਿੱਖ ਹਮਾਰੇ ਤਾਰੀਐ, ਚੁਨ ਚੁਨ ਛਤਰੇ ਹਮਾਰੇ ਮਾਰੀਐ। ਆਪ ਹਾਦੈ ਮੁਝੇ ਉਬਰੀਐ, ਮਰਨ ਕਾਲ ਕਾ ਤਰਾਸ ਨਿਵਰੀਐ। ਹੂ ਜੋ ਸਦਾ ਹਮਾਰੇ ਪੱਛਾ, ਸ਼੍ਰੀ ਅਸ ਤੁਜੋ ਕਰਿਓ ਰੱਛਾ। ਰਾਖ ਲਿਓ ਮੋਇ ਰਾਖਨ ਹਾਰੇ, ਸਾਹਿਬ ਸੰਤ ਸਹਾਇ ਪਿਆਰੇ। ਦੀਨ ਬੰਧ ਦੁਸ਼ਟਨ ਕੇ ਹੰਤਾ, ਤੁਮ ਹੋ ਪੁਰੀ ਚਤੁਰਦਸ ਕੰਤਾ। ਕਾਲ ਪਾਏ ਬ੍ਰਹਮਾ ਬਵਤਰਾ, ਕਾਲ ਪਾਏ ਸ਼ਿਵਜੂ ਅਵਤਰਾ। ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸਾ। ਜਵਨ ਕਾਲ ਜੋਗੀ ਸ਼ਿਵ ਕੀਓ, ਬੇਦ ਰਾਜ ਬ੍ਰਹਮਾ ਜੂ ਥੀਓ। ਜਵਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਏ ਹਮਾਰਾ।
ਜਵਨ ਕਾਲ ਸਭ ਜਗਤ ਬਨਾਇਓ, ਦੇਵ ਦੈਂਤ ਜਛਨ ਉਪਜਾਇਓ। ਆਦਿ ਅੰਤੇ ਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਨਮਸਕਾਰ ਤਿਸਹੀ ਕੋ ਹਮਾਰੀ, ਸਕਲ ਪ੍ਰਜਾ ਜਿਨ ਆਪ ਸਵਾਰੀ। शिवकन को शिवगुण सुख दियो, शत्रन को पलमो बद कियो। घट घट के अंतर की जानत, भले बुरे की पीर पछानत। चींटी ते कुंचरिया स्थूला, सब पर कृपा दृष्ट कर फूला। संतन दुख पाए ते दुखी, सुख पाए साधन के सुखी। एक एक की पीर पछानै, घट घट के पट पट की जानै। जाबुद करख करा करतारा, प्रजा धरत तब देह अपारा। जबिया करख करत हो कब हूँ, तुम मैं मिलत दे तर सब हूँ। जेते बदन श्रेष्ठ सब धारै, आप अपनी बूझ उचारै। तुम सब ही ते रहत निरालम, जानत वेद भेद अरियालम। निरंकार निर्विकार निर्लंब, आद अनील अनाद असंभ। ਤਾਂ ਕਾ ਮੂੜ ਉਚਾਰਤ ਭੇਦਾਂ, ਜਾ ਕੋ ਪੇਵ ਨਾ ਪਾਵਤ ਬੇਦਾਂ। ਤਾਂ ਕੋ ਕਰ ਪਾਹਨ ਅਨੁਮਾਨਤ, ਮਹਾਮੂੜ ਕਛ ਭੇਦ ਨਾ ਜਾਣਤ। ਮਹਾਦੇਵ ਕੋ ਕਹਿਤ ਸਦਾ शिव, ਨਿਰੰਕਾਰ ਕਾ ਚਿਨਤ ਨਹਿ ਪਿਵ। आप अपनी बुध है जेती, बरनत भिन्न भिन्न तोहें तेती। तुमरा लखा न जाए पसारा, कै विद सजा प्रथम संसारा। एक कै रूप अनूप स्वरूपा, रंक भयो राव के भूपा। अंडज जेरज सेतज कीनी, उतबुज खान बहु रच दीनी। कहो फुल राजा हो बैठा, कहो सिमट प्यो शंकरी कैठा। सगरी श्रेष्ठ दिखाए अचंपव, आद जुगाद स्वरूप स्वयंभव। अब रक्षा मेरी तुम करो, सिख उबार सिख संगरो। दोष्ट जिते उठवद उत्पाता, सकल मलेच्छ करो रणकाता। जे अस्तु तव सरनी परे, तिनके दुष्ट दुखित है मरे। पुरख जवन पग परे तिहारे, तिनके तुम संकट सब टारे। जो कल को एक बार ते आए हैं, ताके काल निकट नहीं आए हैं। रक्षा हुए ताए सब काला, दुष्ट अरिष्ट टरे तत्काला। कृपा दृष्ट तन जाए ने हर हो, ताके ताप तनक मोह हर हो। रिद्ध सिद्ध कर्मो सब होई, दुष्ट छाछ छवै सकै ना कोई। एक बार जिन तुम्हें संबारा, काल फांसते ताहें उबारा। जे नर नाम तिहारो कहा, दर्द दुष्ट दोख ते रहा। खड़ग केत में शरण तिहारी, आप हाथ दे ले हो बारी। सर्ब ठोर मोह हो सहाई, दुष्ट दोख ते लेहो बचाई। सवैया पाए गहे जब ते तुमरे, तब ते को आँख तरे नहीं आन्यो। राम रहीम पुराण कुरान, अनेक कह मत एक ना मान्यो। सिमरत शास्त्र वेद सबैबो, भेद कह हम एक ना जान्यो। श्री असपान कृपा तुमरी कर, मैं ना कहियो सब तोहे बखान्यो। दोहरा सगल द्वार को छाड़ कै, गहियो तुहारो द्वार। बाहें गहे की लाज आस, गोबिंद दास तुहार। रामकली महला तीजा आनंद, एक ओंकार सतगुरु प्रसाद। आनंद पिया मेरी माए, सतगुरु मैं पाया। सतगुर तां पाया सहज सेती, मन वजियां बादाइयां। राग रतन परवार परियां, शब्द गावन आईयां। शब्दो तां गावो हरि केरा, मन जिनी वसाया। कह नानक आनंद होआ, सतगुरु मैं पाया।
ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁਖ ਸਭ ਵਿਸਾਰਨਾ। ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਨਾ। ਸਭਨਾ ਗਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ, ਘਰ ਤਾਂ ਤੇਰੇ ਸਭ ਕਿਛ ਹੈ, ਜਿਸ ਦੇਹ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਘਨੇਰੇ। ਕਹਿ ਨਾਨਕ ਸੱਚੇ ਸਾਹਿਬ, ਕਿਆ ਨਾਹੀਂ ਘਰ ਤੇਰੇ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਧ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੂਜਾਈਆਂ, ਸਦਾ ਕੁਰਬਾਨ ਕੀਤਾ ਗੁਰ ਵਿਟੋਂ, ਜਿਸ ਦੀਆਂ ਏ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸਭ ਤਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ। ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰਤਾਰੀਆ। ਪੰਜ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਧ ਜਿਨ ਕੋ, ਸੇ ਨਾਮ ਹਰਿ ਕੈ ਲਾਗੇ। ਕਹਿ ਨਾਨਕ ਤੈ ਸੁਖ ਹੋਆ, ਤਿਤ ਕਰ ਅਨਹਦ ਵਾਜੇ। ਆਨੰਦ ਸੁਣੋ ਵੱਡ ਭਾਗਿਓ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਪਾਇਆ, ਉਤਰੇ ਸਗਲ ਵਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ। ਸੁਣ ਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਆਪਰ ਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸੁਣ ਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਆਪਰ ਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਮੁੰਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਸੇ ਆਧਾਰੋ। ਜੇ ਕੋ ਖਾਵੈ ਜੇ ਕੋ ਭੁੰਚੈ, ਤਿਸ ਕਾ ਹੋਏ ਉਦਾਰੋ। ਏ ਵਸਤ ਤਜੀ ਨ ਜਾਈ, ਨਿਤ ਨਿਤ ਰਾਖੁਰ ਤਾਰੋ। ਤਮ ਸੰਸਾਰ ਚਰਨ ਲਗ ਤਰੀਐ, ਸਭ ਨਾਨਕ ਬ੍ਰਹਮ ਪਸਾਰੋ। ਸ਼ਲੋਕ ਮਹੱਲਾ ਪੰਜਵਾਂ। ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਜੋ ਕਿਤੋਈ। ਮੈਂ ਨਿਰਗੁਣਿਆਰੇ ਕੋ ਗੁਣ ਨਾਹੀ, ਆਪੇ ਤਰਸ ਪਿਓਈ। ਤਰਸ ਪਿਆ ਮਹਿਰਾਮਤ ਹੋਈ, ਸਤਿਗੁਰ ਸੱਜਣ ਮਿਲਿਆ। ਨਾਨਕ ਨਾਮ ਮਿਲੈ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਤਰਸ ਪਿਆ ਮਹਿਰਾਮਤ ਹੋਈ, ਸਤਿਗੁਰ ਸੱਜਣ ਮਿਲਿਆ। ਨਾਨਕ ਨਾਮ ਮਿਲੈ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਧ ਸੰਗਤ ਜੀਓ, ਵਡਭਾਗੇ ਹੋ। ਸਤਿਗੁਰਾਂ ਦੀ ਨਿੱਘੀ ਗੋਦ ਵਿੱਚ ਬੈਠ ਕੇ ਗੁਰਬਾਣੀ ਦਾ ਆਨੰਦ ਮਾਣ ਰਹੇ ਸੋ। ਆਓ ਅਗਲਾ ਪ੍ਰੋਗਰਾਮ ਗੁਰੂ ਘਰ ਦੇ ਸਕੱਤਰ ਸਰਦਾਰ ਜਸਵੰਤ ਸਿੰਘ ਜੀ ਹੋਠੀ, ਉਹਨਾਂ ਪਾਸੋਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ ਜੁੜ ਬੈਠੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਹੁਣੇ ਹੀ ਭਾਈ ਸਾਹਿਬ ਭਾਈ ਗੁਰਮੀਤ ਸਿੰਘ ਜੀ ਹੋਣਾ ਪਾਸੋਂ ਸੋਧਾਰ ਰਹਿ ਰਾਹ ਜੀ ਦੀ ਪਵਿੱਤਰ ਬਾਣੀ ਸਰਵਣ ਕੀਤੀ ਹੈ। ਉਹਨਾਂ ਦੇ ਅਤੀ ਧੰਨਵਾਦੀ ਹਾਂ। ਅੱਜ ਹਰ ਰੋਜ਼ ਦੀ ਤਰ੍ਹਾਂ ਸਭ ਤੋਂ ਪਹਿਲਾਂ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ
ਜੰਮੂ ਵਾਲੇ, ਉਹ ਆਪ ਜੀ ਨੂੰ 20 ਮਿੰਟ ਲਈ ਗੁਰਬਾਣੀ ਦੇ ਕੀਰਤਨ ਸਰਵਣ ਕਰਾਉਣਗੇ। ਉਹਨਾਂ ਤੋਂ ਉਪਰੰਤ ਜਿਵੇਂ ਆਪ ਜੀ ਨੂੰ ਪਤਾ ਹੈ ਕਿ ਸ਼ਾਮਾਂ ਦੇ ਦੀਵਾਨ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲੇ, ਜੋ ਪਿਛਲੇ 2 ਹਫ਼ਤੇ ਤੋਂ ਲਗਾਤਾਰ ਸ਼ਾਮਾਂ ਦੇ ਦੀਵਾਨ ਦੇ ਵਿੱਚ 1 ਘੰਟੇ ਵਾਸਤੇ ਹਾਜ਼ਰੀ ਭਰਦੇ ਹਨ। ਔਰ ਗੁਰੂ ਪਿਆਰੀ ਸਾਧ ਸੰਗਤ ਜੀ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਪ੍ਰਮਾਣ ਦੇ ਦੇ ਕੇ ਸਮਝਾਉਂਦੇ ਹਨ ਕਿ ਗੁਰਬਾਣੀ ਦਾ ਅਸਲੀ ਭਾਵ ਸਾਡੀ ਗ੍ਰਸਤ ਜੀਵਨ ਦੇ ਵਿੱਚ ਅਸੀਂ ਕਿਵੇਂ ਇਸ ਉਪਦੇਸ਼ ਨੂੰ, ਇਸ ਗਿਆਨ ਨੂੰ ਸੁਣ ਕੇ ਆਪਣੇ ਜੀਵਨ ਦੇ ਵਿੱਚ ਢਾਲ ਕੇ ਅਸੀਂ ਆਪਣੇ ਰਿਸ਼ਤਿਆਂ ਦੇ ਵਿੱਚ ਪਿਆਰ ਸਤਿਕਾਰ ਕਿਵੇਂ ਵਧਾ ਸਕਦੇ ਹਾਂ। ਸੋ ਜਿਸ ਦਿਨ ਦੇ ਭਾਈ ਸਾਹਿਬ ਆਏ ਨੇ ਉਸ ਦਿਨ ਦੇ ਕਾਫੀ ਫੋਨ ਆ ਰਹੇ ਨੇ, ਸੰਗਤਾਂ ਸ਼ਾਮਾਂ ਨੂੰ ਜੁੜਦੀਆਂ ਨੇ ਔਰ ਬਹੁਤ ਹੀ ਮਾਣ ਸਤਿਕਾਰ ਦੇ ਨਾਲ ਉਹਨਾਂ ਦੇ ਜਿਹੜੇ ਬੋਲ ਨੇ ਉਹ ਸਰਵਣ ਕਰਦੇ ਨੇ। ਔਰ ਬਹੁਤ ਘੱਟ ਮੌਕਾ ਹੁੰਦਾ ਹੈ ਜਦੋਂ ਇਹੋ ਜਿਹੇ ਪ੍ਰਚਾਰਕ ਬੜੇ ਸਹਿਜ ਦੇ ਵਿੱਚ ਆ ਕੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਪ੍ਰਮਾਣ ਦੇ ਦੇ ਕੇ ਸਾਨੂੰ ਸਮਝਾਉਂਦੇ ਨੇ। ਸਾਡੀ ਅਰਦਾਸ ਹੈ ਸੱਚੇ ਪਾਤਸ਼ਾਹ ਇਹੋ ਜਿਹੇ ਵਿਦਵਾਨਾਂ ਨੂੰ ਚੜ੍ਹਦੀ ਕਲਾ ਬਖਸ਼ੇ, ਤੰਦਰੁਸਤੀ ਦੀ ਦਾਤ ਬਖਸ਼ੇ, ਇਵੇਂ ਹੀ ਗੁਰੂ ਘਰ ਦੀਆਂ ਕੌਮ ਦੀਆਂ ਸੇਵਾਵਾਂ ਨਿਭਾਉਂਦੇ ਰਹਿਣ। ਅਖੀਰ ਦੇ ਵਿੱਚ ਬੇਨਤੀ ਹੈ ਕਿ 7 ਜੁਲਾਈ ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਸਿੰਘ ਸਭਾ ਮਲਪੀਟਸ ਪਿਛਲੇ 11 ਸਾਲ ਤੋਂ ਇੱਥੋਂ ਦੀਆਂ ਸੰਗਤਾਂ ਇਹੀ ਅਰਦਾਸਾਂ ਕਰਦੀਆਂ ਸਨ ਕਿ ਇੱਥੋਂ ਦੀਆਂ ਸੰਗਤਾਂ ਨੂੰ ਇੱਕ ਸੋਹਣਾ ਗੁਰੂ ਘਰ ਮਹਾਰਾਜ ਬਖਸ਼ਣ। ਸੋ ਇੱਥੋਂ ਦੀਆਂ ਸੰਗਤਾਂ ਦਾ ਸੁਪਨਾ ਸਾਕਾਰ ਹੋਇਆ ਹੈ, ਗੁਰੂ ਸਾਹਿਬ ਨੇ ਮਿਹਰ ਕੀਤੀ ਹੈ। ਬਹੁਤ ਹੀ ਸੁੰਦਰ ਗੁਰੂ ਘਰ ਬਣਿਆ ਹੈ। ਇਸ ਦਾ ਉਦਘਾਟਨ ਜਿਹੜਾ ਹੈ ਉਹ 7 ਜੁਲਾਈ ਦਿਨ ਐਤਵਾਰ ਕੀਤਾ ਜਾਵੇਗਾ। 5 ਜੁਲਾਈ ਨੂੰ ਅਖੰਡ ਪਾਠ ਸਾਹਿਬ ਰੱਖੇ ਜਾਣਗੇ ਔਰ 7 ਜੁਲਾਈ ਨੂੰ ਭੋਗ ਪੈਣਗੇ ਔਰ ਉਹਦੇ ਵਿੱਚ ਬਾਹਰੋਂ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ ਦੇ ਸਮੂਹ ਸੇਵਾਦਾਰ ਉਸ ਦਿਨ ਆਉਣਗੇ ਅਤੇ ਪੰਥ ਦੇ ਤਾਜ਼ਾ ਹਾਲਾਤਾਂ ਬਾਰੇ ਚਾਨਣਾ ਵੀ ਪਾਉਣਗੇ। ਆਪ ਜੀ ਨੂੰ ਬੇਨਤੀ ਹੈ ਕਿ ਸਮੇਤ ਪਰਿਵਾਰਾਂ ਪਹੁੰਚ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਇਸ ਸ਼ੁਭ ਮੌਕੇ ਉੱਤੇ ਸਿੱਖ ਕੌਮ ਦੇ ਵਿਦਵਾਨ ਡਾਕਟਰ ਗੁਰਨਾਮ ਸਿੰਘ ਜੀ ਪਟਿਆਲਾ ਯੂਨੀਵਰਸਿਟੀ ਵਾਲੇ, ਉਹ ਵੀ 1 ਹਫ਼ਤਾ ਲਗਾਤਾਰ ਇੱਥੇ ਹਾਜ਼ਰੀਆਂ ਭਰਨਗੇ। ਹੋਰ ਰਾਗੀ ਜਥੇ ਵੀ ਪਹੁੰਚਣਗੇ। ਸੋ ਇਹ ਬਹੁਤ ਸ਼ੁਭ ਮੌਕਾ ਹੈ। ਹੱਥ ਬੰਨ੍ਹ ਕੇ ਬੇਨਤੀ ਹੈ ਗੁਰੂ ਪਿਆਰੀ ਸਾਧ ਸੰਗਤ ਜੀ, ਇਸ ਗੁਰੂ ਘਰ ਦੇ ਵਿੱਚ 2 ਵੇਲੇ ਉਹਨਾਂ ਯੋਧਿਆਂ, ਉਹਨਾਂ ਜਰਨੈਲਾਂ, ਉਹਨਾਂ ਸ਼ਹੀਦਾਂ ਦੀ ਅਰਦਾਸ ਹੁੰਦੀ ਹੈ ਜਿਨ੍ਹਾਂ ਨੇ ਕੌਮ ਲਈ ਆਪਣਾ ਆਪ ਵਾਰਿਆ। ਔਰ 2 ਵੇਲੇ ਅਰਦਾਸ ਹੁੰਦੀ ਹੈ ਜਿਹੜੇ ਸਾਡੇ ਨੌਜਵਾਨ ਦੇਸਾਂ ਪ੍ਰਦੇਸਾਂ ਦੇ ਵਿੱਚ ਆਪਣੇ ਸਿੱਖੀ ਸਿਧਾਂਤਾਂ ਦੀ ਪਾਲਣਾ ਕਰਦਿਆਂ ਜੇਲ੍ਹਾਂ 'ਚ ਬੰਦ ਨੇ, ਉਹਨਾਂ ਦੀ ਪੱਕੀ ਰਿਹਾਈ ਦੀ ਅਰਦਾਸ ਗੁਰੂ ਦੇ ਚਰਨਾਂ ਦੇ ਵਿੱਚ 2 ਵੇਲੇ ਹੁੰਦੀ ਹੈ। ਸੋ ਆਓ ਕੋਸ਼ਿਸ਼ ਕਰੀਏ ਕਿ ਵੱਧ ਤੋਂ ਵੱਧ ਪ੍ਰੋਗਰਾਮ ਬੁੱਕ ਕਰਾ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ। ਆਓ 20 ਮਿੰਟ ਲਈ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ ਜੰਮੂ ਵਾਲੇ, ਉਹ ਆਪ ਜੀ ਨੂੰ ਗੁਰਬਾਣੀ ਦੇ ਕੀਰਤਨ ਸਰਵਣ ਕਰਾਉਣਗੇ ਜੀ। ਕਿਸੇ ਵੀ ਭੁੱਲ ਚੁੱਕ ਲਿਖੇਵਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਾਹਿਬ ਜੀ। तुद आगे अरदास हमारी, जियो पिंड सब तेरा, कहो नानक सब तेरी वड्याई, कोई ना हो ना जाने मेरा, कोई ना हो ना जाने मेरा। मांगना मांगननी का हर जस गुर ते मांगना, हर जस गुर ते मांगना। मांगना मांगननी का हर जस गुर ते मांगना, हर जस गुर ते मांगना। त्यागना त्यागननी का त्यागना त्यागननी का, काम क्रोध लोभ त्यागना। मांगना मांगननी का हर जस गुर ते मांगना, हर जस गुर ते मांगना। चांदना चांदन आंगन, चांदना चांदन आंगन, प्रभ जी ओ अंतर चांदना, प्रभ जी ओ अंतर चांदना। आराधना आराधननी का, आराधना आराधननी का, हर हर नाम आराधना। मांगना मांगननी का, हर जस गुर ते मांगना, हर जस गुर ते मांगना। मांगना मांगननी का, हर जस गुर ते मांगना, हर जस
ਜਾਗਣਾ ਜਾਗਨ ਨੀਕਾ, ਜਾਗਣਾ ਜਾਗਨ ਨੀਕਾ, ਹਰ ਕੀਰਤਨ ਮੈਂ ਜਾਗਣਾ, ਹਰ ਕੀਰਤਨ ਮੈਂ ਜਾਗਣਾ। ਲਾਗਣਾ ਲਾਗਨ ਨੀਕਾ, ਲਾਗਣਾ ਲਾਗਨ ਨੀਕਾ, ਗੁਰ ਚਰਨੀ ਮਨ ਲਾਗਣਾ, ਮਾਂਗਣਾ ਮਾਂਗਨ ਨੀਕਾ, ਹਰ ਜਸ ਗੁਰ ਤੇ ਮਾਂਗਣਾ, ਹਰ ਜਸ ਗੁਰ ਤੇ ਮਾਂਗਣਾ, ਮਾਂਗਣਾ ਮਾਂਗਨ ਨੀਕਾ, ਹਰ ਜਸ ਗੁਰ ਤੇ ਮਾਂਗਣਾ, ਹਰ ਜਸ ਗੁਰ ਤੇ ਮਾਂਗਣਾ। ਇਹ ਬਿਦ ਤਿਸੈ ਪਰਾਪਤੇ, ਜਾ ਕੇ ਮਸਤਕ ਭਾਗਨਾ, ਜਾ ਕੇ ਜਾ ਕੇ ਮਸਤਕ ਭਾਗਨਾ, ਜਾ ਕੇ ਮਸਤਕ ਭਾਗਨਾ। ਕਹੋ ਨਾਨਕ ਤਿਸ ਸਭ ਕੇਛ ਨੀਕਾ, ਕਹੋ ਨਾਨਕ ਤਿਸ ਸਭ ਕੇਛ ਨੀਕਾ, ਜੋ ਪ੍ਰਭ ਕੀ ਸ਼ਰਨਾਗਨਾ, ਮਾਂਗਨਾ ਮਾਂਗਨ ਨੀਕਾ, ਹਰ ਜਸ ਗੁਰ ਤੇ ਮਾਂਗਨਾ, ਹਰ ਜਸ ਗੁਰ ਤੇ ਮਾਂਗਨਾ, ਮਾਂਗਨਾ ਮਾਂਗਨ ਨੀਕਾ, ਹਰ ਜਸ ਗੁਰ ਤੇ ਮਾਂਗਨਾ, ਹਰ ਜਸ ਗੁਰ ਤੇ ਮਾਂਗਨਾ, ਹਰ ਜਸ ਗੁਰ ਤੇ ਮਾਂਗਨਾ। ਵਾਹਿਗੁਰੂ ਜੀ। ਸ਼ਾਂਤ ਪਾਈ ਗੁਰ ਸਤਿਗੁਰ ਪੂਰੇ, ਸ਼ਾਂਤ ਪਾਈ ਗੁਰ ਸਤਿਗੁਰ ਪੂਰੇ, ਸੁਖ ਉਪਜੇ ਬਾਜੇ ਅਨਹਦ ਤੂਰੇ, ਸੁਖ ਉਪਜੇ ਬਾਜੇ ਅਨਹਦ ਤੂਰੇ, ਸ਼ਾਂਤ ਪਾਈ ਗੁਰ ਸਤਿਗੁਰ ਪੂਰੇ, ਸ਼ਾਂਤ ਪਾਈ ਗੁਰ ਸਤਿਗੁਰ ਪੂਰੇ।
ਤਾਪ ਪਾਪ ਸੰਤਾਪ ਬਿਨਾਸੇ, ਤਾਪ ਪਾਪ ਸੰਤਾਪ ਬਿਨਾਸੇ, ਹਰ ਸਿਮਰਤ ਕਿਲ ਬਿਖ ਸਭ ਨਾਸੇ। ਹਰ ਸਿਮਰਤ ਕਿਲ ਬਿਖ ਸਭ ਨਾਸੇ, ਹਰ ਸਿਮਰਤ ਕਿਲ ਬਿਖ ਸਭ ਨਾਸੇ। ਸ਼ਾਂਤ ਪਾਈ ਗੁਰ ਸਤਿਗੁਰ ਪੂਰੇ, ਸਤਿਗੁਰ ਪੂਰੇ। ਸ਼ਾਂਤ ਪਾਈ ਗੁਰ ਸਤਿਗੁਰ ਪੂਰੇ, ਸਤਿਗੁਰ ਪੂਰੇ। ਸੁਖ ਉਪਜੈ ਬਾਜੇ ਅਨਹਦ ਤੂਰੇ, ਸੁਖ ਉਪਜੇ ਬਾਜੇ ਅਨਹਦ ਤੂਰੇ। ਸੰਤ ਪਾਈ ਗੁਰ ਸਤਿਗੁਰ ਪੂਰੇ, ਸਤਿਗੁਰ ਪੂਰੇ। ਆਨੰਦ ਕਰੋ ਮਿਲ ਸੁੰਦਰ ਨਾਰੀ, ਆਨੰਦ ਕਰੋ ਮਿਲ ਸੁੰਦਰ ਨਾਰੀ। ਗੁਰੂ ਨਾਨਕ ਮੇਰੀ ਪੈਜ ਸਵਾਰੀ, ਗੁਰੂ ਨਾਨਕ ਮੇਰੀ ਪੈਜ ਸਵਾਰੀ। ਗੁਰੂ ਨਾਨਕ ਮੇਰੀ ਪੈਜ ਸਵਾਰੀ, ਗੁਰੂ ਨਾਨਕ ਮੇਰੀ ਪੈਜ ਸਵਾਰੀ। ਸੰਤ ਪਾਈ ਗੁਰ ਸਤਿਗੁਰ ਪੂਰੇ, ਸਤਿਗੁਰ ਪੂਰੇ। ਸੰਤ ਪਾਈ ਗੁਰ ਸਤਿਗੁਰ ਪੂਰੇ, ਸਤਿਗੁਰ ਪੂਰੇ। ਸੁਖ ਉਪਜੇ ਬਾਜੇ ਅਨਹਦ ਤੂਰੇ, ਸੁਖ ਉਪਜੇ ਬਾਜੇ ਅਨਹਦ ਤੂਰੇ। ਸੰਤ ਪਾਈ ਗੁਰ ਸਤਿਗੁਰ ਪੂਰੇ, ਸਤਿਗੁਰ ਪੂਰੇ। ਆਨੰਦ ਕਰੋ ਮਿਲ ਸੁੰਦਰ ਨਾਰੀ। ਗੁਰੂ ਨਾਨਕ ਮੇਰੀ ਪੈਜ ਸਵਾਰੀ। ਗੁਰੂ ਨਾਨਕ ਮੇਰੀ ਪੈਜ ਸਵਾਰੀ। ਗੁਰੂ ਨਾਨਕ ਮੇਰੀ ਪੈਜ ਸਵਾਰੀ। ਸ਼ਾਂਤ ਪਾਈ ਗੁਰ ਸਤਿਗੁਰ ਪੂਰੇ, ਸਤਿਗੁਰ ਪੂਰੇ। ਸ਼ਾਂਤ ਪਾਈ ਗੁਰ ਸਤਿਗੁਰ ਪੂਰੇ, ਸਤਿਗੁਰ ਪੂਰੇ। ਸੁਖ ਉਪਜੇ ਬਾਜੇ ਅਨਹਦ ਤੂਰੇ,
ਸੁਖ ਉਪਜੇ ਬਾਜੇ ਅਨਹਦ ਤੂਰੇ ਸੰਤ ਪਾਈ ਗੁਰ ਸਤਿਗੁਰ ਪੂਰੇ ਸਤਿਗੁਰ ਪੂਰੇ ਸਤਿਗੁਰ ਪੂਰੇ। ਸਾਧ ਸੰਗਤ ਜੀ, ਕੀਰਤਨ ਕਰਦਿਆਂ ਬਾਣੀ ਪੜ੍ਹਦਿਆਂ ਹੋਈਆਂ ਬੇਨਤਾਂ ਹੀ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਆਪ ਜੀ ਨੇ ਖਿਮਾ ਕਰਨੀ। ਆਓ ਹੁਣ ਅਗਲਾ ਪ੍ਰੋਗਰਾਮ ਸਰਦਾਰ ਜਸਵੰਤ ਸਿੰਘ ਜੀ ਹੋਠੀ ਪਾਸੋਂ ਸਰਵਣ ਕਰੀਏ ਜੀ। ਆਪ ਜੀ ਨੇ ਸੀਸ ਬਖਸ਼ਣੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਗੁਰਦੁਆਰਾ ਸਾਹਿਬ ਸਿੰਘ ਸਭਾ ਮਲਪੀਟਸ ਦਾ ਹਜ਼ੂਰੀ ਜੱਥਾ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ ਜੰਮੂ ਵਾਲੇ, ਜਿਨ੍ਹਾਂ ਨੇ ਆਪ ਜੀ ਨੂੰ ਲਾਹੀ ਬਾਣੀ ਦੇ ਕੀਰਤਨ ਸਰਵਣ ਕਰਾਏ ਨੇ। ਸਾਡੇ ਪਾਸ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲੇ ਪਹੁੰਚ ਗਏ ਨੇ। ਜਦੋਂ ਤੱਕ ਉਹ ਸਟੇਜ 'ਤੇ ਆਉਂਦੇ ਨੇ ਉਦੋਂ ਤੱਕ ਦੋ ਅਨਾਉਂਸਮੈਂਟਾਂ ਨੇ। ਸਭ ਤੋਂ ਪਹਿਲਾਂ ਕਿ 7 ਜੁਲਾਈ ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਸਿੰਘ ਸਭਾ ਮਲਪੀਟਸ ਦਾ ਉਦਘਾਟਨ ਹੋਵੇਗਾ ਔਰ 5 ਜੁਲਾਈ ਸ਼ੁੱਕਰਵਾਰ ਨੂੰ ਅਖੰਡ ਪਾਠ ਸਾਹਿਬ ਰਖਾਏ ਜਾਣਗੇ। ਇਹਨਾਂ ਅਖੰਡ ਪਾਠ ਸਾਹਿਬ ਦੀ ਸੇਵਾ ਸਾਡੇ ਇਸ ਏਰੀਏ ਦੇ ਨੌਜਵਾਨ ਅਮਰ ਸਿੰਘ ਜੀ, ਦਾਰਾ ਸਿੰਘ ਜੀ, ਪ੍ਰਭਜੋਤ ਸਿੰਘ ਜੀ, ਹੋਰ ਬਹੁਤ ਸਾਰੇ ਵੀਰ ਨੇ। ਹਰ ਸਾਲ ਉਹ ਅਖੰਡ ਪਾਠ ਸਾਹਿਬ ਕਰਾਉਂਦੇ ਨੇ। ਉਹਨਾਂ ਦੇ ਨਾਲ ਜਿਹੜਾ ਅਖੰਡ ਪਾਠ ਸਾਹਿਬ ਆ ਸਮੁੱਚੀਆਂ ਸੰਗਤਾਂ ਵੱਲੋਂ ਵੀ ਹੋਵੇਗਾ, ਕਿਉਂਕਿ ਉਸ ਦਿਨ ਇੱਕ ਖਾਸ ਗੁਰੂ ਘਰ ਦਾ ਉਦਘਾਟਨ ਮੌਕਾ ਹੈ। ਸੋ ਅਸੀਂ ਚਾਹੁੰਦੇ ਹਾਂ ਕਿ ਹਰ ਇੱਕ ਸੰਗਤ ਦਾ ਮੈਂਬਰ ਉਹਦੇ ਵਿੱਚ ਮਹਿਸੂਸ ਕਰੇ ਕਿ ਅਸੀਂ ਜੋ ਕੰਮ ਕਰਨਾ ਹੈ ਸਾਂਝੇ ਤੌਰ 'ਤੇ ਕਰਨਾ ਹੈ। ਸੋ ਇਹਨਾਂ ਨੌਜਵਾਨਾਂ ਦਾ ਬਹੁਤ ਬਹੁਤ ਧੰਨਵਾਦ, ਜਿਹੜੇ ਤਕਰੀਬਨ ਜਦੋਂ ਵੀ ਲੋੜ ਪੈਂਦੀ ਹੈ ਗੁਰੂ ਘਰ ਦੇ ਵਿੱਚ ਹਰ ਸੇਵਾਵਾਂ ਨਿਭਾਉਂਦੇ ਨੇ। ਔਰ ਨਾਲ ਹੀ ਪਰਸੋਂ ਚੌਥ ਦੁਆਬਾ ਟਰੱਕਿੰਗ ਦੇ ਜਰਨੈਲ ਸਿੰਘ ਬਨਵੈਤ ਹੁਣੀ ਆਏ ਸੀ, ਉਹਨਾਂ ਵੱਲੋਂ ਵੀ ਲੰਗਰਾਂ ਦੀ ਸੇਵਾ ਜਿਹੜੀ ਹੈ ਬਾਹਰ ਸਟਾਲ ਲਾਇਆ ਜਾਵੇਗਾ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਹੋਰ ਵੀ ਕਾਫੀ ਫੋਨ ਆ ਰਹੇ ਨੇ। ਅਸੀਂ ਸਾਰੀਆਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਕਰਦੇ ਹਾਂ ਕਿ ਆਪਾਂ ਸਾਰਿਆਂ ਨੇ ਰਲ ਮਿਲ ਕੇ ਸਾਰੇ ਪ੍ਰੋਗਰਾਮ ਜਿਹੜੇ ਨੇ ਉਹ ਬੜੇ ਹੀ ਸੁਚੱਜੇ ਢੰਗ ਦੇ ਨਾਲ ਨਿਭਾਉਣੇ ਨੇ। ਔਰ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਦੇ ਮੂਹਰੇ ਬੇਨਤੀ ਹੈ ਕਿ ਜਿੰਨੇ ਵੀ ਆਪ ਪਰਿਵਾਰਾਂ ਦੇ ਪ੍ਰੋਗਰਾਮ ਨੇ ਵੱਧ ਤੋਂ ਵੱਧ ਇਸ ਗੁਰੂ ਘਰ ਵਿਖੇ ਆਪਣੇ ਪ੍ਰੋਗਰਾਮ ਬੁੱਕ ਕਰਾ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਮੈਂ ਇੱਕ ਅਨਾਉਂਸਮੈਂਟ ਕਰਕੇ ਆਪ ਤੋਂ ਖਿਮਾ ਦਾ ਜਾਚ ਖੋਵਾਂਗਾ ਕਿ ਇਸ ਗੁਰੂ ਘਰ ਦੇ ਵਿੱਚ 2 ਟਾਈਮ ਉਹਨਾਂ ਯੋਧਿਆਂ ਦੀ, ਉਹਨਾਂ ਜਰਨੈਲਾਂ ਦੀ, ਉਹਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਅਰਦਾਸ ਵੀ ਹੁੰਦੀ ਹੈ। ਜਿਹੜੇ ਨੌਜਵਾਨ ਜੇਲ੍ਹਾਂ 'ਚ ਬੰਦ ਨੇ ਉਹਨਾਂ ਦੀ ਪੱਕੀ ਰਿਹਾਈ ਲਈ ਵੀ ਸੰਗਤਾਂ ਵੱਲੋਂ ਸਾਂਝੇ ਤੌਰ 'ਤੇ 2 ਵੇਲੇ ਅਰਦਾਸ ਕੀਤੀ ਜਾਂਦੀ ਹੈ। ਮੈਂ ਬੇਨਤੀ ਕਰਦਾ ਹਾਂ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਹੁਣਾਂ ਨੂੰ, ਇਹਨਾਂ ਦੇ ਅਤੀ ਧੰਨਵਾਦੀ ਹਾਂ ਜਿਨ੍ਹਾਂ ਨੇ ਪਿਛਲੇ 2 ਹਫ਼ਤੇ ਤੋਂ ਆ ਕੇ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜਿਆ ਹੈ। ਔਰ ਜੋ ਇਹਨਾਂ ਨੇ ਕਥਾ ਦਾ ਪ੍ਰਸੰਗ ਆਰੰਭ ਕੀਤਾ ਹੈ ਉਸ ਦਾ ਨਾਮ ਇਹਨਾਂ ਨੇ ਗ੍ਰਸਤ ਜੀਵਨ ਜੋ ਦਿੱਤਾ ਹੈ। ਪਰਸੋਂ ਦੀ ਕਥਾ ਦੇ ਵਿੱਚ ਵੀ ਇਹਨਾਂ ਨੇ ਕਿ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਬਾਣੀ ਹੈ ਉਹ ਸਾਨੂੰ ਪਿਆਰ ਸਤਿਕਾਰ, ਤੁਹਾਡਾ ਕਿਰਦਾਰ ਕਿਵੇਂ ਬਣਨਾ ਹੈ ਉਹਦੇ ਬਾਰੇ ਚਾਨਣਾ ਪਾਇਆ ਹੈ। ਕੱਲ੍ਹ ਦੀ ਕਥਾ ਦੇ ਵਿੱਚ ਕਿ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਅਨੁਸਾਰ ਸਾਡੇ ਰਿਸ਼ਤੇ ਜਿਹੜੇ ਨੇ ਉਹ ਅਸੀਂ ਕਿਵੇਂ ਨਿਭਾਉਣੇ ਨੇ, ਕਿਉਂਕਿ ਰਿਸ਼ਤੇ ਬਣਾਉਣੇ ਬੜੇ ਸੌਖੇ ਨੇ, ਨਿਭਾਉਣੇ ਬੜੇ ਔਖੇ ਨੇ। ਸੋ ਜੋ ਵੀ ਕਥਾ ਇਹ ਕਰ ਰਹੇ ਨੇ ਉਹ ਗੁਰੂ ਕੀ ਬਾਣੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਪ੍ਰਮਾਣ ਲੈ ਕੇ ਕਰ ਰਹੇ ਨੇ। ਸਾਡੀ ਬੇਨਤੀ ਹੈ ਕਿ ਇਹੋ ਜਿਹੇ ਜੋ ਬਹੁਤ ਸੁਲਝੇ ਹੋਏ ਵਿਦਵਾਨ ਨੇ, ਬਹੁਤ ਘੱਟ ਸਮਾਂ ਹੁੰਦਾ ਹੈ ਜਦੋਂ ਸੰਗਤਾਂ ਦੇ ਵਿੱਚ ਆਉਂਦੇ ਨੇ। ਔਰ ਸਾਡੀ ਸਮੂਹ ਸੇਵਾਦਾਰਾਂ ਵੱਲੋਂ ਵੀ ਭਾਈ ਸਾਹਿਬ ਨੂੰ ਬੇਨਤੀ ਹੈ ਕਿ ਜਿੰਨਾ ਚਿਰ ਉਹ ਚਾਹੁਣ, ਜਦੋਂ ਵੀ ਚਾਹੁਣ, ਇਸ ਗੁਰੂ ਘਰ ਦੇ ਦੁਆਰੇ ਜਿਹੜੇ ਉਹਨਾਂ ਲਈ 24 ਘੰਟੇ ਖੁੱਲ੍ਹੇ ਨੇ ਔਰ 12 ਮਹੀਨੇ ਖੁੱਲ੍ਹੇ ਨੇ, ਉਹ ਜਦੋਂ ਵੀ ਇੱਥੇ ਆ ਕੇ ਇੱਥੇ ਦੀਆਂ ਸੰਗਤਾਂ ਨੂੰ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੇ ਨਾਲ ਜੋੜ ਸਕਦੇ ਨੇ। ਅਸੀਂ ਹਮੇਸ਼ਾ ਹੀ ਉਹਨਾਂ ਨੂੰ ਜੀ ਆਇਆਂ ਆਖਾਂਗੇ। ਆਓ 1 ਘੰਟੇ ਵਾਸਤੇ ਆਪ ਜੀ ਨੂੰ ਗੁਰਬਾਣੀ ਦੀ ਕਥਾ ਸਰਵਣ ਕਰਾਉਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀਓ।
मैं नाही कछ हूँ नाही, कछ आगे ना मोरा। अवसर लज्जा राख लो, सदना जन तोरा। तू सुल्तान कहाँ हूँ मियाँ, तेरी कवन वडाई। जो तू देही सो कहाँ सुआमी, मैं मूर्ख कहन ना जाई। जो तू देही सो कहाँ सुआमी, मैं मूर्ख कहन ना जाई। गुरु सवारियो जी, प्यार सत्कार नाल आखो जी, वाहिगुरु जी का खालसा, वाहिगुरु जी की फतेह। शुक्र है पातशाह दा, जिन्हां ने अपनी गोद दा सुख बख्शिया। गुरमुख प्यारे भाई हरप्रीत सिंह जी ते उन्हां दे जथे पासों सतगुरां दी पवित्र अलाही बाणी दा कीर्तन सरवण करन दा सुभाग समा प्राप्त होया। चल रही पिछले दिनों तो लड़ी विचों अज आपां अगलेरा पक्ष साझा करांगे। वो है अज धी वाला पक्ष। धी ने जिंदगी दे विच 3 रिश्ते निभाने हुंदे ने। पहला रिश्ता उहदा धी वाला है, दूजा रिश्ता उहदा पत्नी वाला है, एक तीजा रिश्ता उहदा मां वाला है। बहुत वड्डी जिम्मेवारी हुंदी है। दूजी गल ये हुंदी है भई उन्हें किसे 20-25 साल वखरे परिवार च गुजारे हुंदे ने ते उस तो बाद उन्हें अपनी जिंदगी किसी होर परिवार च जाके उत्थों दे मुताबिक उन्हें अगलेरी जिंदगी बसर करनी हुंदी है। सुभाविक बात है, पहली उम्र दीयां बणियां आदतां, पहली उम्र का बनिया सुभाव वो दूजे परिवार विच जाके बिल्कुल अजनबी हुंदा है। वो जिहदे विच जाके अपने आप नूं उन्हें उत्थे उस रिश्ते नूं निभाउणा हुंदा है। इसे लई तुसीं कदे देखिओ, जदों कदे लड़का खेडेगा घर विच ते उहदियां खेडां कुछ होर तरह दी होणगियां, पर जदों लड़की खेडेगी वो निक्की हुंदी तो घर बनाउणा शुरू कर दिंदी है। लड़की दे कदे खिडौणे भी देखो, वो निक्की हुंदी तो घर घर खेडण लग पैंदी है भई मैं अपने घर नूं किवें आबाद करना है। आपां निक्की उम्र तो उहनूं इह सिੱਖਿਆ देण लग पैंदे आ। अगलेरे जीवन विच उहनूं सफलता मिल सके, हर माँ बाप अपने वालों एक कोशिश करता है भई इहनूं मैं चंगे संस्कार दे सकां, चंगा प्यार दे सकां। शब्द भी तुसीं देखो, मनुख ने हर एक रिश्ता अपने नाल जोड़िया होया है। आ जिहड़ा शब्द है ना औरत, इहदे अर्थ ही ये ने। औ दा मतलब है बेगानी, और तो बड़िया शब्द है। और का मतलब है होर, रत का मतलब है खून। मनुख का एक सुभाव है भी जेड़ा भी रिश्ता है जोड़ता है ना, ये अपने खून नाल जोड़ के याद करता है। जेड़ा रिश्ता खून का नहीं है उन्होंने इनाम नहीं देंदा। तुसीं कदे देखियो, मैं 2-4 रिश्तियां की गल करदे हां, गल पकड़ विच आ जाएगी। आपां अक्सर कहने हैं
ਭਈ ਇਹ ਮੇਰੇ ਤਾਏ ਦਾ ਲੜਕਾ ਹੈ, ਇਹ ਮੇਰੇ ਚਾਚੇ ਦਾ ਲੜਕਾ ਹੈ। ਪਰ ਤੁਸੀਂ ਕਦੇ ਕਿਸੇ ਨੂੰ ਇਹ ਕਹਿੰਦਿਆਂ ਨਹੀਂ ਸੁਣਿਆ ਹੋਏਗਾ ਵੀ ਇਹ ਮੇਰੀ ਚਾਚੀ ਦਾ ਲੜਕਾ ਹੈ, ਇਹ ਮੇਰੀ ਤਾਈ ਦਾ ਲੜਕਾ ਹੈ। ਕਿਉਂ? ਕਿਉਂਕਿ ਚਾਚਾ ਤੇ ਤਾਇਆ ਘਰੋਂ ਨੇ, ਤਾਈ ਤੇ ਚਾਚੀ ਬਾਹਰੋਂ ਆਏ ਨੇ। ਫਿਰ ਦੂਜੇ ਪਾਸੇ ਦੇਖੋ, ਇਹ ਮੇਰੇ ਮਾਮੇ ਦਾ ਲੜਕਾ ਹੈ, ਕਿਉਂਕਿ ਮਾਮਾ ਘਰੋਂ ਹੈ, ਮਾਮੀ ਬਾਹਰੋਂ ਆਈ ਹੈ। ਫਿਰ ਤੁਸੀਂ ਅੱਗੇ ਦੇਖੋ, ਇਹ ਮੇਰੀ ਭੂਆ ਦਾ ਲੜਕਾ ਹੈ। ਜੇ ਆਪਾਂ ਬੰਦਿਆਂ ਨਾਲ ਹੀ ਬੱਚੇ ਨੂੰ ਜੋੜ ਕੇ ਯਾਦ ਕਰੀਏ ਤਾਂ ਇੱਥੇ ਅਸੀਂ ਸ਼ਬਦ ਬਦਲਾ ਲੈਨੇ, ਇੱਥੇ ਕਹਿੰਦੇ ਭੂਆ ਦਾ ਲੜਕਾ ਹੈ, ਕਿਉਂਕਿ ਜਿਹੜਾ ਫੁੱਫਾ ਹੈ ਜਾਂ ਫੁੱਫੜ ਹੈ ਉਹ ਬਾਹਰੋਂ ਹੈ। ਅਸੀਂ ਉਹਨੂੰ ਨਹੀਂ ਯਾਦ ਕਰਦੇ, ਉੱਥੇ ਮਾਮੀ ਨੂੰ ਕਹਿੰਦੇ ਇਹ ਮੇਰੀ ਭੂਆ ਦਾ ਲੜਕਾ ਹੈ, ਕਿਉਂਕਿ ਭੂਆ ਘਰੋਂ ਹੈ, ਤੇ ਅਸੀਂ ਉਹਨੂੰ ਕਹਿੰਦੇ ਆ ਆਪਣੇ ਫੁੱਫੜ ਦਾ ਲੜਕਾ ਨਹੀਂ ਕਦੇ ਕਹਿੰਦੇ। ਜਿੰਨੇ ਵੀ ਰਿਸ਼ਤੇ ਨੇ ਅਸੀਂ ਉਹਨਾਂ ਨੂੰ ਆਪਣੀ ਖੂਨ ਨਾਲ ਹੀ ਯਾਦ ਕਰਦੇ ਹਾਂ, ਇਹ ਸੁਭਾਵਿਕ ਬਾਤ ਹੈ। ਹੁਣ ਜਿਹੜੀ ਬੱਚੀ ਆਉਂਦੀ ਹੈ ਸਾਡੇ ਪਰਿਵਾਰ ਵਿੱਚ, ਉਹਨੂੰ ਔਰਤ ਤਾਂ ਕਹਿੰਦੇ ਨੇ ਕਿਉਂਕਿ ਉਹ ਬਗਾਨੀ ਰੱਤ ਹੈ, ਉਹ ਇਸ ਪਰਿਵਾਰ ਦਾ ਖੂਨ ਨਹੀਂ ਹੈ, ਇਹ ਖੂਨ ਦਾ ਰਿਸ਼ਤਾ ਨਹੀਂ ਹੈ। ਹਾਲਾਂਕਿ ਇਸ ਰਿਸ਼ਤੇ ਵਿੱਚੋਂ ਪੈਦਾ ਖੂਨ ਦਾ ਰਿਸ਼ਤਾ ਹੀ ਹੋਣਾ ਹੈ। ਪਤੀ ਪਤਨੀ ਇੱਕ ਵੱਖੋ ਵੱਖਰੇ ਪਰਿਵਾਰਾਂ 'ਚੋਂ ਆਏ ਹੁੰਦੇ ਨੇ ਅਤੇ ਉਹਨਾਂ ਵਿੱਚੋਂ ਪੈਦਾ ਹੋਣ ਵਾਲਾ ਫਿਰ ਇੱਕ ਖੂਨ ਦਾ ਰਿਸ਼ਤਾ ਪੈਦਾ ਹੁੰਦਾ ਹੈ। ਜਿਹੜਾ ਬੱਚਾ ਹੈ ਉਹ ਮਾਤਾ ਅਤੇ ਪਿਤਾ ਖੂਨ ਦਾ ਰਿਸ਼ਤਾ ਬਣਾ ਲੈਂਦਾ ਹੈ। ਫਿਰ ਉਸ ਤੋਂ ਬਾਅਦ ਉਹਨਾਂ ਦਾ ਪਿਆਰ ਵੀ ਇੱਕ ਵੱਖਰੀ ਕਿਸਮ ਦਾ ਬਣ ਜਾਂਦਾ ਹੈ, ਇੱਕ ਵੱਖਰਾ ਪੱਖ ਹੈ। ਮੈਂ ਬੇਨਤੀ ਕਰਾਂ, ਤਾਂ ਕਰਕੇ ਬਹੁਤ ਵਾਰੀ ਕਿਸੇ ਧੀ ਬੱਚੀ ਨੂੰ ਇੱਕ ਲੰਮਾ ਸਫ਼ਰ ਤੈਅ ਕਰਨਾ ਪੈਂਦਾ ਹੈ, ਬਹੁਤ ਲੰਮੇਰਾ ਸਫ਼ਰ ਤੈਅ ਕਰਨਾ ਪੈਂਦਾ ਹੈ। ਤਾਂ ਗੁਰੂ ਘਰ ਵਿੱਚੋਂ ਸਾਨੂੰ ਇਸ ਤਰ੍ਹਾਂ ਦੀ ਅਗਵਾਈ ਮਿਲਦੀ ਹੈ ਭਈ ਅਸੀਂ ਆਪਣੇ ਬੱਚਿਆਂ ਨੂੰ ਕੀ ਸਿੱਖਿਆ ਦਈਏ। ਮੈਂ ਇੱਕ ਬੇਨਤੀ ਕਰਨੀ ਚਾਹੁੰਦਾ, ਮੁਬਾਰਕ ਦੁਨਿਆਵੀ ਸਿੱਖਿਆ ਬਹੁਤ ਜ਼ਰੂਰੀ ਹੈ, ਸਮਾਜ ਵਿੱਚ ਵਿਚਰਨ ਵਾਸਤੇ ਇਹਦਾ ਹੋਣਾ ਵੀ ਬਹੁਤ ਜ਼ਰੂਰੀ ਹੈ, ਪਰ ਅਧਿਆਤਮਕ ਗੁਣਾਂ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ। ਅਸੀਂ ਆਪਣੇ ਬੱਚਿਆਂ ਨੂੰ ਕਦੇ ਧਾਰਮਿਕ ਵਿੱਦਿਆ ਦੇ ਪੱਖ ਤੋਂ ਇੰਨਾ ਮਜ਼ਬੂਤ ਨਹੀਂ ਕਰਦੇ ਵੀ ਉਹ ਜ਼ਿੰਦਗੀ ਦੀਆਂ ਮੁਸ਼ਕਲਾਂ ਦੇ ਸਾਹਮਣੇ ਕਰ ਸਕਣ। ਹੁਣ ਵਿਚਾਰਿਓ, ਕਦੇ ਗੁਰੂ ਘਰ ਵਿੱਚ ਕਿੰਨੀਆਂ ਉਦਾਹਰਨਾਂ ਪਈਆਂ ਨੇ। ਸਭ ਤੋਂ ਪਹਿਲੀ ਬੇਟੀ ਦੀ ਮੈਂ ਉਦਾਹਰਨ ਦੇਣੀ ਚਾਹੁੰਦਾ, ਬੇਬੇ ਨਾਨਕੀ ਦੀ। ਕੈਸੀ ਕਮਾਲ ਦੀ ਉਦਾਹਰਨ ਹੈ। ਉਹ ਜਦੋਂ ਵੀ ਕਦੇ ਲੋੜ ਪੈਂਦੀ ਹੈ, ਤੁਸੀਂ ਦੇਖੋ ਪੇਕਿਆਂ ਦੇ ਕਿੰਨੇ ਝਗੜੇ ਨਿਬੇੜਦੀ ਆ ਬੇਬੇ ਨਾਨਕੀ। ਛੋਟੀ ਜਿਹੀ ਉਮਰ ਤੋਂ ਹੀ ਪਿਤਾ ਦੀ ਬਹੁਤ ਪਿਆਰੀ ਸੀ, ਔਰ ਉਹ ਨਾਨਕਿਆਂ ਨੂੰ ਵੀ ਬਹੁਤ ਪਿਆਰੀ ਸੀ। ਇਸੇ ਲਈ ਉਹ ਨਾਨਕੇ ਚਾਹਲ ਪਾਕਿਸਤਾਨ ਵਿੱਚ ਉਹਦਾ ਜਨਮ ਹੋਣ ਕਰਕੇ, ਨਾਨਕੇ ਘਰ ਵਿੱਚ ਜਨਮ ਹੋਣ ਕਰਕੇ ਉਹਦਾ ਨਾਂ ਨਾਨਕੀ ਰੱਖ ਦਿੱਤਾ ਸੀ। ਨਾਨਕੀ ਤੋਂ ਬਦਲਿਆ ਹੋਇਆ ਸ਼ਬਦ ਨਾਨਕ ਹੈ, ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ। ਉਹ ਜਦੋਂ ਵੀ ਕਦੇ ਪਿਤਾ ਜੀ ਕਿਸੇ ਗੱਲੋਂ ਗੁੱਸੇ ਹੁੰਦੇ ਨੇ ਤੇ ਯਕੀਨ ਕਰਕੇ ਜਾਣਿਓ, ਉਹ ਬੇਟੀ ਕਿੱਡੀ ਸਿਆਣੀ, ਧੀ ਕਿੱਡੀ ਸਿਆਣੀ ਹੈ, ਘਰ ਦੇ ਝਗੜੇ ਨੂੰ ਨਿਬੇੜ ਦਿੰਦੀ ਹੈ, ਉਹ ਖਿਲਰ ਨਹੀਂ ਦਿੰਦੀ। ਫਿਰ ਦੂਜੀ ਗੱਲ, ਉਹ ਇਕੱਲੀ ਧੀ ਨਹੀਂ ਸਿਆਣੀ, ਉਹ ਨੂੰਹ ਵੀ ਏਡੀ ਵੱਡੀ ਸਿਆਣੀ ਬਣੀ। ਬਹੁਤ ਵਾਰੀ ਤੁਸੀਂ ਪੜ੍ਹੋ ਪ੍ਰਿੰਸੀਪਲ ਸਤਵੀਰ ਸਿੰਘ ਦੀਆਂ ਲਿਖਤਾਂ ਨੂੰ, ਤਾਂ ਬਹੁਤ ਵਾਰੀ ਭਾਈ ਜੈ ਰਾਮ ਜੀ ਬੇਬੇ ਨਾਨਕੀ ਜੀ ਨੂੰ ਇਹ ਗੱਲ ਕਹਿੰਦੇ ਹੁੰਦੇ ਸੀ ਵੀ ਤੂੰ ਕਿੱਡੀ ਸੁਭਾਗੀ ਹੈ, ਤੂੰ ਕਿੱਡੀ ਚੰਗੀ ਹੈ, ਤੇਰੇ ਕਰਕੇ ਸਾਡੇ ਪਰਿਵਾਰ ਦੀ ਵੀ ਕਿਸਮਤ ਜਾਗ ਪਈ ਹੈ, ਅਸੀਂ ਬਹੁਤ ਸੁਖੀ ਹਾਂ। ਉਹ ਇੱਕ ਧੀ ਹੋਣ ਦੇ ਨਾਤੇ ਵੀ ਮਾਣ ਬਣੀ, ਉਹ ਇੱਕ ਨੂੰਹ ਹੋਣ ਦੇ ਨਾਤੇ ਵੀ ਮਾਣ ਬਣੀ, ਕਿਉਂਕਿ ਇਸ ਘਰ 'ਚੋਂ ਉਹਨੂੰ ਸਿੱਖਿਆ ਬਹੁਤ ਵਧੀਆ ਮਿਲੀ ਹੋਈ ਹੈ। ਅੱਗੇ ਚੱਲੀਏ, ਅੱਗੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬੱਚੀ, ਉਹਦਾ ਨਾਂ ਆਪਾਂ ਪਿਛਲੇ ਦਿਨਾਂ ਤੋਂ ਕਈ ਵਾਰ ਲੈਂਦੇ ਆ ਰਹੇ ਹਾਂ, ਉਹ ਬੀਬੀ ਅਮਰੋ ਜੀ। ਯਾਦ ਰੱਖਿਓ, ਮੈਂ ਬੇਨਤੀ ਕਰਾਂ, ਹਾਲਾਂਕਿ ਗੁਰੂ ਅੰਗਦ ਸਾਹਿਬ ਜੀ ਉਦੋਂ ਗੁਰੂ ਨਾਨਕ ਸਾਹਿਬ ਦੀ ਸੇਵਾ ਵਿੱਚ ਨੇ, ਮਾਤਾ ਖੀਵੀ ਨੇ ਉਹਨੂੰ ਕਿੱਡੀ ਵੱਡੀ ਵਧੀਆ ਸਿੱਖਿਆ ਦਿੱਤੀ। ਉਹ ਬੀਬੀ ਅਮਰੋ ਜੀ ਜਦੋਂ ਆਪਣੇ ਸਹੁਰੇ ਘਰ ਗਏ ਤੇ ਨਾਲੇ ਤਾਂ ਘਰ ਦਾ ਕੰਮਕਾਰ ਕਰਦੇ ਨੇ, ਨਾਲੇ ਘਰ ਦਾ ਕੰਮਕਾਰ ਕਰਦੇ ਨੇ ਉਹ ਬੀਬੀ ਅਮਰੋ ਜੀ,
ਤੇ ਨਾਲੇ ਘਰ ਵਿੱਚ ਬੈਠੇ ਰੱਬੀ ਬਾਣੀ ਦਾ ਪਾਠ ਕਰਦੇ ਨੇ। ਹੁਣ ਦੇਖੋ ਦੋਵੇਂ ਪੱਖ ਜਿਉਂਦੇ ਨੇ। ਜੇ ਬੀਬੀ ਅਮਰੋ ਜੀ ਕੋਲ ਧਾਰਮਿਕ ਪੱਖ ਨਾ ਹੁੰਦਾ, ਯਾਦ ਰੱਖਿਓ, ਜੇ ਪਤਾ ਨਹੀਂ ਉਸ ਵੇਲੇ ਕਲਾ ਕੀ ਵਾਪਰਦੀ, ਪਰ ਗੁਰੂ ਅਮਰਦਾਸ ਜੀ ਦੇ, ਗੁਰੂ ਅੰਗਦ ਸਾਹਿਬ ਜੀ ਦੇ ਚਰਨਾਂ ਵਿੱਚ ਆਉਣ ਦਾ ਕਾਰਨ ਬੀਬੀ ਅਮਰੋ ਬਣੀ ਹੈ। ਔਰ ਦੂਜਾ ਪੱਖ ਇਹ ਹੈ ਵੀ ਜੇ ਉਹ ਕਿਤੇ ਬਾਣੀ ਇਕਾਂਤ ਵਿੱਚ ਬੈਠੇ ਪੜ੍ਹਦੇ ਹੁੰਦੇ, ਜਿਹਦੀ ਆਵਾਜ਼ ਬਾਹਰ ਆਉਂਦੀ ਉਹ ਨਾ, ਸ਼ਾਇਦ ਫਿਰ ਵੀ ਬਾਬਾ ਅਮਰਦਾਸ ਜੀ ਨਾ ਸੁਣ ਪਾਉਂਦੇ। ਉਹ ਮਧਾਣੀ ਵੀ ਰਿੜਕ ਰਹੇ ਨੇ, ਦੁੱਧ ਰਿੜਕ ਰਹੇ ਨੇ। ਇਹਦਾ ਮਤਲਬ ਘਰ ਦੀ ਕਿਸੇ ਇਕਾਂਤ ਦੀ ਲੋੜ ਨਹੀਂ, ਕਾਰੋਬਾਰ ਕਰਦਿਆਂ ਹੋਇਆਂ ਵੀ, ਉਹ ਦੁੱਧ ਰਿੜਕਦਿਆਂ ਹੋਇਆਂ ਵੀ ਰੱਬੀ ਯਾਦ ਵਿੱਚ ਜੁੜ ਮਿਲ ਬੈਠੇ ਨੇ। ਅੱਜ ਦੀ ਧੀ ਬੱਚੀ ਨੂੰ ਇਹ ਸਿਖਾਉਣ ਦੀ ਜ਼ਰੂਰਤ ਹੈ ਵੀ ਜਿੱਥੇ ਤੂੰ ਧਾਰਮਿਕ ਫਰਜ਼ ਨਿਭਾਉਣੇ ਨੇ, ਉੱਥੇ ਤੂੰ ਘਰ ਦੇ ਕਾਰੋਬਾਰਾਂ ਦੇ ਫਰਜ਼ ਵੀ ਨਿਭਾਉਣੇ ਨੇ। ਐਸਾ ਨਹੀਂ ਕਰਨਾ ਵੀ ਘਰ ਦੇ ਕਾਰੋਬਾਰ, ਪਤੀ ਕੰਮ 'ਤੇ ਜਾਣ ਲਈ ਬੈਠਾ ਹੈ ਜਾਂ ਮਾਤਾ ਪਿਤਾ ਭੁੱਖੇ ਬੈਠੇ ਨੇ ਤੇ ਮੈਂ ਸੋਚਾਂ ਵੀ ਮੈਂ ਧਰਮ ਕਮਾਉਣ ਲੱਗ ਜਾ। ਦੋਵੇਂ ਪੱਖ ਅਗਰ ਦੇਖਣੇ ਹੋਣ ਤਾਂ ਗੁਰੂ ਅੰਗਦ ਸਾਹਿਬ ਜੀ ਦੀ ਬੱਚੀ ਬੀਬੀ ਅਮਰੋ ਜੀ ਦੀ ਸਾਖੀ ਆਪਣੀ ਧੀ ਨੂੰ ਜ਼ਰੂਰ ਸੁਣਾਉਣੀ ਚਾਹੀਦੀ ਹੈ, ਤਾਂ ਕਿ ਸਹੁਰੇ ਘਰ ਵਿੱਚ ਜਾ ਕੇ ਵੀ ਇੱਕ ਇਹੋ ਜਿਹਾ ਧਰਮ ਦਾ ਚਿਰਾਗ ਜਗਾ ਸਕੇ ਜਿਹੜਾ ਕਦੇ ਨਾ ਬੁਝੇ, ਬਲਕਿ ਮਨੁੱਖਤਾ ਲਈ ਇੱਕ ਚਾਨਣ ਮੁਨਾਰਾ ਬਣ ਜਾਏ। ਫਿਰ ਤੀਜੇ ਪਾਤਸ਼ਾਹ ਦੀਆਂ ਵੀ 2 ਬੱਚੀਆਂ ਨੇ, ਉਹਨਾਂ ਵਿੱਚੋਂ ਆਪਾਂ ਇੱਕ ਦੀ ਗੱਲ ਕਰਾਂਗੇ, ਬੀਬੀ ਭਾਨੀ ਜੀ ਦੀ। ਇਹ ਗੁਰੂ ਅਮਰਦਾਸ ਜੀ ਦੀ ਪੁੱਤਰੀ ਹੈ। ਹੁਣ ਦੇਖੋ ਕਿੱਡੀ ਪਿਆਰੀ ਦਾਤ ਹੋਵੇਗੀ। ਮੈਂ ਕਰੋ ਕੇ ਉਦਾਹਰਨ ਦੇਣੀ ਚਾਹੁੰਦਾ, ਬੜੀ ਪਕੜ ਵਿੱਚ ਰੱਖਿਓ। ਹੁਣ ਤੁਸੀਂ ਦੇਖੋ ਵੀ ਅੱਜ ਮਾਂ ਤੇ ਬਾਪ ਆਪਣੀ ਬੱਚੀ ਲਈ ਆਪਣੀ ਹੈਸੀਅਤ ਦੇ ਮੁਤਾਬਕ, ਆਪਣੀ ਜੇਬ ਦੇ ਮੁਤਾਬਕ, ਆਪਣੀ ਆਮਦਨ ਦੇ ਮੁਤਾਬਕ, ਆਪਣੇ ਖਰਚੇ ਦੇ ਮੁਤਾਬਕ ਉਸ ਵੇਲੇ ਚੰਗੀ ਤੋਂ ਚੰਗੀ ਚੀਜ਼ ਆਪਣੀ ਧੀ ਨੂੰ ਲੈ ਕੇ ਦਿੰਦਾ ਹੈ। ਚੰਗੀ ਤੋਂ ਚੰਗਾ ਕੱਪੜਾ ਦਿੰਦਾ ਹੈ, ਚੰਗੀ ਤੋਂ ਚੰਗੀ ਉਹਨੂੰ ਐਜੂਕੇਸ਼ਨ ਦਿੰਦਾ ਹੈ, ਚੰਗੀ ਤੋਂ ਚੰਗੀ ਕਾਰ ਲੈ ਕੇ ਦਿੰਦਾ ਪਿਓ। ਜਿਤਨੀ ਕੋਈ ਸਮਰੱਥਾ ਹੈ ਉਸ ਹਿਸਾਬ ਨਾਲ ਹਰ ਚੰਗੀ ਚੀਜ਼ ਉਹਨੂੰ ਲੈ ਕੇ ਦਿੰਦਾ ਹੈ। ਕਿੱਡੀ ਵੱਡੀ ਬਦਕਿਸਮਤੀ ਹੈ ਜਦੋਂ ਉਹ ਧੀ 24-25 ਸਾਲਾਂ ਦੀ ਹੋ ਜਾਂਦੀ ਹੈ। ਹੁਣ ਜੀਵਨ ਸਾਥੀ ਚੁਣਨਾ ਹੈ ਤੇ ਉਸ ਵੇਲੇ ਧੀ ਜਦੋਂ ਕਹਿੰਦੀ ਹੈ ਨਾ ਬਾਪ ਨੂੰ ਵੀ ਮੇਰੀ ਪਰਸਨਲ ਲਾਈਫ ਹੈ, ਇਹਦਾ ਫੈਸਲਾ ਮੈਂ ਆਪ ਕਰਨਾ ਹੈ, ਫਿਰ ਪਿਓ ਇੱਕ ਵਾਰੀ ਸਿਰ ਨੀਵਾਂ ਕਰਕੇ ਬੈਠ ਜਾਂਦਾ, ਧੀਏ ਅੱਜ ਤੱਕ ਤਾਂ ਤੇਰੇ ਸਾਰੇ ਫੈਸਲੇ ਪਿਓ ਨਾਲ ਸਾਂਝੇ ਸੀ, ਅੱਜ ਤੂੰ ਆਪਣੀ ਜ਼ਿੰਦਗੀ ਵੱਖਰੀ ਕਿਵੇਂ ਸਮਝਣ ਲੱਗ ਪਈ? ਮੈਨੂੰ ਸਮਝ ਨਹੀਂ ਲੱਗੀ। ਮੈਂ ਤਾਂ ਆਪਣੀ ਜਾਨ ਸਮਝ ਕੇ ਤੈਨੂੰ ਪਾਲਿਆ, ਮੈਂ ਤਾਂ ਆਪਣਾ ਜੀਵਨ ਸਮਝ ਕੇ ਤੈਨੂੰ ਪਾਲਿਆ। 24-25 ਸਾਲ ਜ਼ਿੰਦਗੀ ਦਾ ਅਰਸਾ ਕੋਈ ਥੋੜਾ ਨਹੀਂ ਹੁੰਦਾ। ਇਤਨਾ ਲੰਮੇਰਾ ਸਮਾਂ ਮੈਂ ਹੁਣ ਤੱਕ ਤੈਨੂੰ ਹਰ ਚੰਗੀ ਚੀਜ਼ ਲੈ ਕੇ ਦਿੱਤੀ ਹੈ। ਅੱਜ ਤੈਨੂੰ ਇਹ ਕਿਵੇਂ ਭੁਲੇਖਾ ਪੈ ਗਿਆ ਭਈ ਅੱਜ ਮੇਰਾ ਪਿਓ ਜਦੋਂ ਮੇਰਾ ਜੀਵਨ ਸਾਥੀ ਚੁਣਨਾ ਹੈ ਤੇ ਸ਼ਾਇਦ ਉਹ ਚੰਗਾ ਚੁਣ ਕੇ ਨਾ ਦੇਵੇ। ਨਾ ਧੀਏ, ਤੂੰ ਅੱਜ ਵੀ ਸੋਚ, ਜਿਹੜਾ ਤੇਰਾ ਫੈਸਲਾ ਹੋ ਸਕਦਾ ਹੈ ਉਹ ਹੋ ਸਕਦਾ ਘੜੀ ਪਲ ਰੰਗ ਰੂਪ ਨੂੰ ਦੇਖ ਕੇ ਪ੍ਰਭਾਵਿਤ ਹੋਇਆ ਹੋਵੇ, ਕਿਸੇ ਲੜਕੇ ਦੇ ਚੰਦ ਸ਼ਬਦਾਂ ਦੇ ਨਾਲ ਤੇਰਾ ਮਨ ਪ੍ਰਭਾਵਿਤ ਹੋਇਆ ਹੋਵੇ, ਪਰ ਜਿਹੜਾ ਪਿਓ ਦਾ ਫੈਸਲਾ ਧੀਏ ਉਹ ਬਹੁਤ ਲੰਮੇ ਤਜਰਬੇ ਦੇ ਵਿੱਚੋਂ ਆਇਆ ਹੋਇਆ। ਤੇਰੇ ਬਾਪ ਨੇ ਬਹੁਤ ਲੰਮੇਰੀ ਜ਼ਿੰਦਗੀ ਇੱਕ ਤਜਰਬੇ ਪੱਖੋਂ ਗੁਜ਼ਾਰੀ ਹੋਈ ਹੈ। ਉਹਨੂੰ ਪਤਾ ਹੈ ਬਾਪ ਨੂੰ ਰੰਗ ਰੂਪ ਦੇ ਫੈਸਲੇ ਬਹੁਤੇ ਲੰਮੇਰੇ ਨਹੀਂ ਹੋਇਆ ਕਰਦੇ। ਰੰਗ ਰੂਪ ਦੇ ਫੈਸਲੇ ਬੜੀ ਜਲਦੀ, ਗੁਰਬਾਣੀ ਦੇ ਬਚਨ ਨੇ, ਧਨ ਜੋਬਨ ਅਰ ਫੁੱਲੜਾ ਨਾਠੀ ਅੜੇ ਦਿਨ ਚਾਰ ਪੱਬਣ ਕੇਰੇ ਪੱਤ ਜਿਉਂ ਢਲ ਢੁੱਲ ਜੰਮਣਹਾਰ। ਸ਼ੇਖ ਫਰੀਦ ਦਾ ਸ਼ਲੋਕ ਮੇਰਾ ਖਿਆਲ ਹੈ ਸਾਨੂੰ ਬਹੁਤ ਭਰਮਾਂ ਦੇ ਹਨੇਰੇ ਵਿੱਚੋਂ ਕੱਢ ਦਿੰਦਾ ਹੈ। ਫਰੀਦਾ ਜੋਬਨ ਜਾਂਦੇ ਨਾ ਡਰਾਂ, ਜੇ ਸ਼ਹਿ ਪ੍ਰੀਤ ਨਾ ਜਾਏ,
ਫਰੀਦਾ ਕੀਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕੁਮਲਾਏ। ਕਹਿੰਦੇ ਜੇ ਅੰਦਰੋਂ ਪ੍ਰੀਤ ਹੀ ਨਾ ਪੈਦਾ ਹੋਈ, ਜੋਬਨ ਤਾਂ ਭਲਿਆ 4 ਦਿਨਾਂ ਦੀ ਕਹਾਣੀ ਹੈ। ਹਰ ਦੁਨੀਆ ਦਾ ਜੋਬਨ ਇੱਕ ਦਿਨ ਹਾਰ ਜਾਂਦਾ। ਜਰ ਆਈ ਜੋਬਨ ਹਾਰਿਆ। ਹੁਣ ਬੀਬੀ ਭਾਨੀ ਨੂੰ ਜਦੋਂ ਰਿਸ਼ਤਾ ਕੀਤਾ ਨਾ, ਤੇ ਉਹਨੇ ਇੱਕ ਵਾਰੀ ਵੀ ਨਾ ਪੁੱਛਿਆ, ਨਾ ਮੇਰੀ ਨਨਾਣ ਹੈ, ਨਾ ਮੇਰੀ ਸੱਸ ਹੈ, ਨਾ ਮੇਰਾ ਸਹੁਰਾ ਹੈ, ਨਾ ਮੇਰਾ ਸਹੁਰਾ ਪਰਿਵਾਰ ਹੈ, ਨਾ ਮੇਰਾ ਕੋਈ ਦੇਰ ਹੈ, ਨਾ ਮੇਰਾ ਕੋਈ ਜੇਠ ਹੈ, ਕੋਈ ਵੀ ਨਹੀਂ ਪਿਤਾ। ਜਿਹਦੇ ਲੜ ਲਾਉਣ ਲੱਗਾ ਉਹ ਟੋਕਰੀ ਢੋਂਦਾ ਤੇਰੇ ਦਰ ਤੇ ਪੁੱਤਰੀ ਹੋਵੇ ਗੁਰੂ ਅਮਰਦਾਸ ਜੀ ਦੀ, ਲੜ ਲਾਉਣ ਲੱਗੇ ਹੋਣ ਇੱਕ ਟੋਕਰੀ ਢੋਣ ਵਾਲੇ ਦੇ। ਪਰ ਉਹਨੇ ਪਿਓ ਦਾ ਫੈਸਲਾ ਸੱਚ ਕਰਕੇ ਮੰਨ ਲਿਆ, ਪਿਤਾ ਦੇ ਫੈਸਲੇ ਨੂੰ ਸੱਚ ਕਰਕੇ ਮੰਨ ਲਿਆ। ਕਿੱਡੀ ਵੱਡੀ ਪ੍ਰਵਾਨਗੀ ਮਿਲ ਗਈ। ਬੀਬੀ ਭਾਨੀ ਸਹੁਰੇ ਵੀ ਨਹੀਂ ਗਈ, ਆਪਣੇ ਪੇਕੇ ਘਰ 'ਚ ਹੀ ਉਹਦੀ ਬਰਾਤ ਆਈ ਹੈ, ਪੇਕੇ ਘਰ 'ਚ ਹੀ ਰਹੀ ਹੈ। ਕਿੱਡਾ ਵੱਡਾ ਉਹਦਾ ਫੈਸਲਾ ਹੈ। ਉਹਨੂੰ ਪਤਾ ਹੈ ਮੇਰੇ ਪਿਤਾ ਨੇ ਫੈਸਲਾ ਕੀਤਾ ਹੈ। ਇਹ ਕੋਈ ਛੋਟਾ ਮੋਟਾ ਫੈਸਲਾ ਨਹੀਂ ਹੋਵੇਗਾ, ਮੇਰੇ ਪਿਤਾ ਦੇ ਬਹੁਤ ਵੱਡੇ ਤਜਰਬੇ ਵਿੱਚੋਂ ਫੈਸਲਾ ਆਇਆ ਹੋਵੇਗਾ। ਜੇ ਕਿਤੇ ਅੱਜ ਦੀ ਧੀ ਵੀ ਆਹ ਗੱਲ ਸਿੱਖਣ ਵਾਲੀ ਹੈ, ਉਸ ਵੇਲੇ ਬੱਚੀਏ ਜਦੋਂ ਤੈਨੂੰ ਪਿਓ ਨੇ ਪਾਲਿਆ, ਵੱਡੀ ਕੀਤਾ, ਸਾਰਾ ਕੁਛ ਕੀਤਾ ਹੈ, ਅੱਜ ਤੇਰੇ ਮਨ ਵਿੱਚ ਕੋਈ ਗੱਲ ਹੈ ਤਾਂ ਆਪਣੇ ਪਿਓ ਨੂੰ ਦੱਸ। ਇਸ ਮੋੜ ਤੇ ਆ ਕੇ ਬਹੁਤ ਮਾਤਾ ਪਿਤਾ ਸੋਚਣ ਲੱਗ ਪੈਂਦੇ ਨੇ, ਧੀਏ ਇਦੋਂ ਚੰਗਾ ਸੀ ਤੂੰ ਨਾ ਜੰਮਦੇ। ਇਸੇ ਲਈ ਲੋਕਾਂ ਦੇ ਮਨਾਂ ਵਿੱਚ ਇੱਕ ਲਾਲਸਾ ਪੈਦਾ ਹੋ ਜਾਂਦੀ ਹੈ, ਭਈ ਮੇਰੇ ਘਰ ਲੜਕਾ ਹੋਵੇ, ਲੜਕੀ ਨਾ ਹੋਵੇ। ਪਤਾ ਨਹੀਂ ਕਿਸ ਮੋੜ ਤੇ ਆ ਕੇ ਪੱਗ ਨੀਵੀਂ ਕਰ ਦੇਵੇ। ਜੇ ਕਿਤੇ ਅਸੀਂ ਗੁਰੂ ਘਰ ਵਿੱਚੋਂ ਸਮਝਾਈਏ, ਇਹ ਸਾਖੀਆਂ ਸਿਖਾਈਏ ਆਪਣੇ ਬੱਚਿਆਂ ਨੂੰ, ਭਈ ਦੇਖ ਪਿਤਾ ਦਾ ਕੀ ਫੈਸਲਾ ਸੀ ਤੇ ਉਹ ਕਿੱਡਾ ਅਜੀਬ ਫੈਸਲਾ ਬਣਿਆ, ਤੇ ਉਹ ਬੀਬੀ ਭਾਨੀ ਦੇ ਦੁਆਲੇ ਇਤਿਹਾਸ ਘੁੰਮਦਾ ਹੈ। ਮੈਂ ਇੱਕ ਨਿੱਕੀ ਜਿਹੀ ਉਦਾਹਰਨ ਦੇ ਕੇ ਅੱਗੇ ਤੁਰ ਜਾਣਾ ਹੈ, ਬਹੁਤ ਧਿਆਨ ਨਾਲ ਸੁਣਿਓ। ਉਹ ਗੁਰੂ ਦੀ ਪੁੱਤਰੀ ਗੁਰੂ ਅਮਰਦਾਸ ਜੀ ਦੀ, ਗੁਰੂ ਦੀ ਪਤਨੀ ਗੁਰੂ ਰਾਮਦਾਸ ਜੀ ਦੀ, ਗੁਰੂ ਦੀ ਮਾਂ ਗੁਰੂ ਅਰਜਨ ਪਾਤਸ਼ਾਹ ਜੀ ਦੀ, ਗੁਰੂ ਦੀ ਦਾਦੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀ, ਗੁਰੂ ਦੀ ਪੜਦਾਦੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ, ਗੁਰੂ ਦੀ ਨਕੜ ਪੜਦਾਦੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ। ਕਿੰਨਾ ਇਤਿਹਾਸ ਬੀਬੀ ਭਾਨੀ ਦੇ ਦੁਆਲੇ ਘੁੰਮਦਾ ਹੈ। ਸ਼ਾਇਦ ਉਹ ਪਿਤਾ ਦਾ ਫੈਸਲਾ ਨਾ ਪ੍ਰਵਾਨ ਕਰਦੀ, ਇਤਿਹਾਸ ਵਿੱਚ ਐਡੀ ਲੰਮੀ ਲੜੀ ਉਸ ਬੀਬੀ ਭਾਨੀ ਦੀ ਕੁੱਖ ਨੂੰ ਕਦੇ ਸਲਾਮ ਨਾ ਕਰਦੀ। ਅੱਜ ਬਹੁਤ ਵੱਡੀ ਲੋੜ ਹੈ। ਧੀ ਬਹੁਤ ਗੱਲਾਂ ਆਪਣੇ ਪਿਓ ਨੂੰ ਦੱਸ ਸਕਦੀ ਹੈ, ਸਮਝਾ ਸਕਦੀ ਹੈ। ਹੋ ਸਕਦਾ ਕਿਸੇ ਜਗ੍ਹਾ ਤੇ ਪਿਓ ਵੀ ਗਲਤ ਹੋਵੇ, ਪਰ ਉਹ ਦੱਸ ਸਕਦੀ ਹੈ ਵੀ ਪਿਤਾ ਜੀ ਅੱਜ ਦਾ ਜ਼ਮਾਨਾ ਜਿਹੜਾ ਤੁਸੀਂ ਦੇਖੋ, ਸਾਡੇ ਬੱਚੇ ਖੁਆਰ ਕਿਉਂ ਹੋ ਰਹੇ ਨੇ, ਕਿਉਂਕਿ ਉਹ ਮਾਪਿਆਂ ਨੂੰ ਇਗਨੋਰ ਕਰ ਰਹੇ ਨੇ। ਜਦੋਂ ਮਾਪਿਆਂ ਨੂੰ ਪਿੱਠ ਕਰਕੇ ਤੁਰਨਗੇ ਤੇ ਯਕੀਨ ਕਰਕੇ ਜਾਣਿਓ ਉਹ ਕਿਸੇ ਨੂੰ ਨਹੀਂ, ਕਿੱਥੇ ਤਾਂ ਬਾਪ ਦਾ ਏਡਾ ਵੱਡਾ ਤਜਰਬਾ ਕੋਲ ਹੁੰਦਾ ਹੈ, ਪੇਕਿਆਂ ਦਾ ਤਜਰਬਾ ਕੋਲ ਹੁੰਦਾ ਹੈ, ਕਿਤੇ ਉਹਨੇ ਆਪਣੇ ਲਏ ਹੋਏ ਫੈਸਲੇ ਉਹਦੇ ਕੰਡਿਆਲੇ ਰਸਤਿਆਂ 'ਤੇ ਤੁਰਨਾ ਔਖਾ ਕਰ ਦਿੰਦੇ ਨੇ ਤੇ ਬਹੁਤਾ ਮੇਰਾ ਪੰਧ ਤੈਅ ਨਹੀਂ ਕਰ ਪਾਉਂਦੇ। ਅੱਜ ਸਾਡੇ ਰਿਸ਼ਤਿਆਂ ਦੇ ਟੁੱਟਣ ਦਾ ਕਾਰਨ, ਸਾਡੇ ਤਲਾਕ ਰੇਟ ਦਾ ਬਹੁਤਾ ਵੱਧ ਜਾਣ ਦਾ ਕਾਰਨ ਸਿਰਫ ਇੱਕੋ ਹੀ ਹੈ ਵੀ ਸਾਡੇ ਫੈਸਲੇ ਉੱਡੀ ਗੰਭੀਰਤਾ ਦੇ ਨਹੀਂ, ਜਿੱਡੀ ਗੰਭੀਰਤਾ ਲਈ ਸਾਨੂੰ ਇਤਿਹਾਸ ਅਗਵਾਈ ਦਿੰਦਾ ਹੈ। ਹੁਣ ਬੀਬੀ ਭਾਨੀ ਸੀਤਾ ਗੁਰੂ ਅਮਰਦਾਸ ਜੀ ਦੀ ਪੁੱਤਰੀ, ਪਰ ਗੁਰਬਾਣੀ ਕੀ ਕਹਿ ਰਹੀ ਹੈ? ਇਹ ਆਨੜੀਏ ਮਨੜਾ ਕਾਇ ਕਰੇ। ਇੱਕ ਬੇਨਤੀ ਹੋਰ ਕਰਾਂ, ਇੱਥੋਂ ਹੀ ਗੱਲ ਬਾਣੀ ਤੋਂ ਸ਼ੁਰੂ ਕਰਾਂਗੇ। ਭਾਈ ਗੁਰਦਾਸ ਜੀ ਨੇ ਇੱਕ ਬੜੀ ਗਜਬ ਦੀ ਉਦਾਹਰਨ ਦਿੱਤੀ ਹੈ। ਭਾਈ ਗੁਰਦਾਸ ਜੀ ਆਖਦੇ ਨੇ, ਕਹਿੰਦੇ ਧੀਏ ਮੈਂ ਤੇਰੇ ਕੰਨਾਂ 'ਚ ਇੱਕ ਗੱਲ ਪਾਵਾਂ ਜਿਹੜਾ ਤੈਨੂੰ ਬੜਾ ਸੁਖੀ ਕਰੇਗੀ। ਦੱਸੋ। ਕਹਿਣ ਲੱਗੇ, ਜੈਸੇ ਨਹਿਰ ਕੁਆਰ ਕੰਨਿਆ ਲਾਡਲੀ ਕੇ ਮਾਨੀਅਤ,
ਵਿਆਹੇ ਸਸੁਰਾਰ ਜਾਏ ਗੁਣਨ ਕੈ ਮਾਨੀਏ। ਇਹਦੇ ਅਰਥ ਨੇ, ਨਹਿਰ ਦਾ ਅਰਥ ਹੁੰਦਾ ਹੈ ਪੇਕਾ ਘਰ। ਕਹਿੰਦੇ ਜਿਵੇਂ ਇੱਕ ਬੱਚੀ ਨੂੰ ਪੇਕੇ ਘਰ ਵਿੱਚ ਉਹਦੀਆਂ ਸਾਰੀਆਂ ਹੀ ਗਲਤੀਆਂ ਦੇ ਉੱਤੇ ਮਾਂ-ਬਾਪ ਪਰਦਾ ਪਾ ਲੈਂਦੇ ਨੇ। ਪੇਕਿਆਂ 'ਚ ਬੱਚੀ ਰੁੱਸ ਵੀ ਲੈਂਦੀ ਹੈ, ਪੇਕਿਆਂ 'ਚ ਕਈ ਵਾਰੀ ਜਿੱਦ ਵੀ ਕਰ ਲੈਂਦੀ ਹੈ, ਕਿਉਂਕਿ ਲਾਡਲੀ ਹੈ, ਪਿਆਰੀ ਹੈ, ਅਤੇ ਸਾਰੀਆਂ ਉਹਦੀਆਂ ਗੱਲਾਂ ਮਾਂ-ਬਾਪ ਝੱਲਦੇ ਨੇ। ਝੱਲਣੀਆਂ ਵੀ ਚਾਹੀਦੀਆਂ ਨੇ, ਧੀਆਂ ਨੂੰ ਬਹੁਤ ਪਿਆਰ ਦੇਣਾ ਚਾਹੀਦਾ। ਪਰ ਭਾਈ ਗੁਰਦਾਸ ਜੀ ਕਹਿੰਦੇ ਬੱਚੀਏ ਇਹ ਸਾਰੀਆਂ ਗੱਲਾਂ ਤੈਨੂੰ ਸਹੁਰੇ ਘਰ 'ਚ ਕੰਮ ਨਹੀਂ ਆਉਣੀਆਂ। ਵਿਆਹੇ ਸਸੁਰਾਰ ਜਾਏ ਗੁਣਨ ਕੈ ਮਾਨੀਏ। ਕਹਿੰਦੇ ਵਿਆਹ ਸਸੁਰਾਲ ਜਦੋਂ ਸਹੁਰੇ ਘਰ ਜਾਏਗੀ ਉੱਥੇ ਤੇਰੀ ਕਦਰ ਗੁਣਾ ਕਰਕੇ ਪੈਣੀ ਹੈ, ਇਸ ਕਰਕੇ ਨਹੀਂ ਪੈਣੀ ਵੀ ਤੂੰ ਲਾਡਲੀ ਰੱਖੀ ਹੋਈ ਹੈ ਪੇਕਿਆਂ ਦੀ ਬਹੁਤ ਜ਼ਿਆਦਾ। ਇੱਥੇ ਤੇਰੀ ਕਦਰ ਤੇਰੇ ਗੁਣਾ ਕਰਕੇ ਪੈਣੀ ਹੈ ਬੱਚੀਏ। ਆਪਣੇ ਪੇਕੇ ਘਰ ਲਈ ਵੀ ਕੋਈ ਗੁਣ ਇਹੋ ਜਿਹੇ ਤਿਆਰ ਕਰ ਲੈ ਜਿਹੜੇ ਤੇਰੇ ਉਸ ਘਰ ਵਿੱਚ ਸ਼ੋਭਾ ਦਾ ਕਾਰਨ ਬਣ ਜਾਣ, ਬੜੀ ਵੱਡੀ ਥਾਂ ਬਣ ਸਕਦੀ ਹੈ। ਮੈਂ ਇੱਕ ਬੇਨਤੀ ਹੋਰ ਕਰਾਂ। ਸ਼ੇਖ ਫਰੀਦ ਇੱਕ ਬੜਾ ਪਿਆਰਾ ਬੋਲ ਕਹਿੰਦੇ ਨੇ। ਦੇਖੋ ਸ਼ੇਖ ਫਰੀਦ ਦੀ ਬਾਣੀ ਗੁਰੂ ਨਾਨਕ ਸਾਹਿਬ ਨੇ ਇਕੱਤਰ ਕੀਤੀ। ਗੁਰੂ ਨਾਨਕ ਸਾਹਿਬ ਤੋਂ ਅੱਗੇ 5ਵੇਂ ਪਾਤਸ਼ਾਹ ਨੇ ਉਹਨੂੰ ਗੁਰੂ ਗ੍ਰੰਥ ਸਾਹਿਬ 'ਚ ਅੰਕਿਤ ਕੀਤਾ। 10ਵੇਂ ਪਾਤਸ਼ਾਹ ਨੇ ਉਹਨੂੰ ਗੁਰਗੱਦੀ ਦੇ ਤਖਤ 'ਤੇ ਬਿਠਾ ਦਿੱਤਾ। ਕਿੱਡੀ ਵੱਡੀ ਮਹਾਨਤਾ ਹੈ। ਸ਼ੇਖ ਫਰੀਦ ਦੀ ਬਾਣੀ ਦੇ ਬੋਲ ਕਿੱਡੀ ਵੱਡੀ ਸੇਧ ਬਖਸ਼ਣ ਵਾਲੇ ਨੇ। ਸ਼ੇਖ ਫਰੀਦ ਦੇ ਪਾਵਨ ਬੋਲ ਨੇ ਬੜੇ ਪਿਆਰੇ। ਕਹਿਣ ਲੱਗੇ ਇੱਕ ਧੀ, ਇੱਕ ਬੱਚੀ ਆਪਣੀ ਨਾਲ ਦੀ ਸਹੇਲੀ ਨੂੰ ਪੁੱਛਦੀ ਹੈ, ਭੈਣੇ ਮੈਂ ਤੇਰਾ ਘਰ ਬੜਾ ਸੁੱਖਾਂ ਭਰਿਆ, ਭਾਗਾਂ ਭਰਿਆ, ਖੁਸ਼ੀਆਂ ਭਰਿਆ ਦੇਖਦੀ ਹੈ, ਤੇ ਤੂੰ ਮੈਨੂੰ ਵੀ ਦੱਸ ਮੈਂ ਕੀ ਕਰਾਂ ਤੇ ਮੇਰਾ ਵੀ ਘਰ ਇਵੇਂ ਦਾ ਬਣ ਜਾਏ। ਅਸੀਂ ਬੜੇ ਪਖੰਡੀਆਂ ਕੋਲ ਧਾਗੇ ਤਵੀਤਾਂ ਲਈ ਜਾਂਦੇ ਹਾਂ। ਕਿਤੇ ਸ਼ੇਖ ਫਰੀਦ ਦੇ ਬੋਲ ਸੁਣ ਲਈਏ ਨਾ, ਮੰਨ ਲਈਏ, ਤੇ ਮੈਨੂੰ ਨਹੀਂ ਲੱਗਦਾ ਵੀ ਕੋਈ ਘਰ ਸੁਖੀ ਨਾ ਹੋਵੇ। ਕਵਣ ਸੋ ਅੱਖਰ ਕਵਣ ਗੁਣ, ਕਵਣ ਸੋ ਮਣੀਆ ਮੰਤ, ਕਵਣ ਸੋ ਬੇਸੋ ਹਉ ਕਰੀ, ਜਿਤ ਵਸ ਆਵੇ ਕੰਤ। ਮੇਰਾ ਪਤੀ ਮੇਰੀ ਗੱਲ ਸੁਣੇ, ਮੇਰਾ ਪਤੀ ਮੇਰੇ ਵੱਲ ਧਿਆਨ ਦੇਵੇ, ਮੇਰੇ ਪਤੀ ਦੇ ਮਨ ਵਿੱਚ ਮੇਰੀ ਕੋਈ ਥਾਂ ਬਣ ਜਾਏ। ਮੈਨੂੰ ਦੱਸ ਭਲੀਏ ਮੈਂ ਕੀ ਕਰਾਂ, ਕਿਹੜੇ ਅੱਖਰ ਬੋਲਾਂ, ਕਿਹੜੇ ਮੈਂ ਮੰਤਰ ਦਾ ਜਾਪ ਕਰਾਂ, ਕਿਹੜਾ ਮੈਂ ਪਹਿਰਾਵਾ ਪਾਵਾਂ, ਮੈਂ ਆਪਣੇ ਪਤੀ ਨੂੰ ਭਾ ਜਾਵਾਂ। ਹੁਣ ਇਹ ਬਚਨਾਂ ਦਾ ਜਵਾਬ ਅਗਲੇ ਸ਼ਲੋਕ ਵਿੱਚ ਪਿਆ। ਕਹਿਣ ਲੱਗੇ ਨਿਬਣ ਸੋ ਅੱਖਰ, ਸਭ ਤੋਂ ਪਹਿਲਾਂ ਨਿਮਰਤਾ ਧਾਰਨ ਕਰਨੀ ਸਿੱਖ ਲੈ। ਨਿਮਰਤਾ ਧਾਰਨ ਕਰਨੀ ਸਿੱਖ ਲੈ। ਹੰਕਾਰ ਨਹੀਂ ਚੱਲਣਾ। ਹੰਕਾਰ ਹਰ ਇੱਕ ਰਿਸ਼ਤੇ ਨੂੰ ਤੋੜ ਕੇ ਰੱਖ ਦਿੰਦਾ ਹੈ। ਹਉਮੈ ਜਾਈ ਤਾਂ ਕੰਤ ਸਮਾਈ, ਇਹ ਵੱਖਰੀਆਂ ਪੰਕਤੀਆਂ ਨੇ। ਕਹਿੰਦੇ ਹੰਕਾਰ ਚਲਾ ਗਿਆ ਮਾਲਕ 'ਚ ਸਮਾ ਜਾਏਗੀ। ਹੁਣ ਸ਼ੇਖ ਫਰੀਦ ਜਵਾਬ ਦਿੰਦੇ ਨੇ ਨਿਬਣ ਸੋ ਅੱਖਰ, ਸਭ ਤੋਂ ਪਹਿਲਾਂ ਨਿਮਰਤਾ ਸਿੱਖ ਲੈ। ਖਵਣ ਗੁਣ, ਖਵਣ ਦਾ ਅਰਥ ਹੁੰਦਾ ਬਰਦਾਸ਼ਤ ਕਰਨਾ। ਦੂਜੀ ਗੱਲ ਹੈ ਕਿਸੇ ਗੱਲ ਨੂੰ ਬਰਦਾਸ਼ਤ ਕਰਨਾ ਸਿੱਖ ਲੈ। ਨਿਬਣ ਸੋ ਅੱਖਰ ਖਵਣ ਗੁਣ, ਜਿਹਬਾ ਬਣੀਆਂ ਮੰਤ। ਆਪਣੀ ਜ਼ੁਬਾਨ ਤੋਂ ਬਹੁਤ ਮਿੱਠਾ ਬੋਲਣਾ। ਜੇਬਾ ਮਣੀਆਂ ਮੰਤ, ਇਹ ਤਰੇ ਭੈਣੇ ਵੇਸ਼ ਕਰ। ਇਹ 3 ਚੀਜ਼ਾਂ ਗੁਣ ਧਾਰਨ ਕਰ ਲੈ ਤਾਂ ਬਸ ਆਵੀ ਕੰਤ। ਇੱਕ ਪਲ ਮੈਂ ਇੱਥੇ ਥੋੜ੍ਹਾ ਜਿਹਾ ਧਿਆਨ ਤੁਹਾਡਾ ਹੋਰ ਦਿਵਾਉਣਾ ਚਾਹੁੰਦਾ। ਕਈ ਵਾਰੀ ਇਹ ਪੰਕਤੀਆਂ ਜਿਹੜੀਆਂ ਨੇ ਨਾ, ਅਸੀਂ ਇਹਨੂੰ ਸੋਚ ਲੈਂਦੇ ਵੀ ਇਕੱਲੀ ਲੜਕੀ ਲਈ ਹੈ। ਇਹ ਗੁਣ ਲੜਕੇ ਲਈ ਵੀ ਨੇ, ਉਹਦੇ ਲਈ ਵੀ ਜ਼ਰੂਰੀ ਨੇ ਉਹਨੇ, ਜੇ ਘਰ ਸੁਖੀ ਵਸਾਉਣਾ ਹੈ। ਇੱਕ ਪੱਖ ਤੋਂ ਗੱਲ ਨਹੀਂ ਬਣਿਆ ਕਰਦੀ, ਦੋਵੇਂ ਪੱਖ ਜ਼ਰੂਰੀ ਨੇ। ਪਰ ਅੱਜ ਆਪਾਂ ਵਿਚਾਰ ਧੀ ਵਾਲਾ ਪੱਖ ਰਹੇ ਹਾਂ, ਤਾਂ ਕਰਕੇ ਮੈਂ ਬੇਨਤੀ ਕੀਤੀ ਹੈ।
ਬੇਨਤੀ ਕਰ ਰਿਹਾ ਸਾਂ, ਬੱਚੀ ਹੈ ਗੁਰੂ ਅਮਰਦਾਸ ਜੀ ਦੀ, ਵਿਆਹੀ ਗਈ ਟੋਕਰੀ ਢੋਣ ਵਾਲੇ ਨਾਲ, ਪਰ ਉਹਨੇ ਇੱਕ ਦਿਨ ਵੀ ਨਹੀਂ ਕਿਹਾ ਭਈ ਮੈਂ ਗੁਰੂ ਅਮਰਦਾਸ ਜੀ ਦੀ ਬੱਚੀ ਹਾਂ। ਇਹ ਆਨੜੀਏ ਮਾਨੜਾ ਕਾਈ ਕਰੇ, ਆਪਨੜੇ ਘਰ ਹਰ ਰੰਗੋ ਕੀ ਨਾ ਮਾਣੇ, ਸ਼ੌ ਨੇੜੇ ਧਨ ਕਮਲੀਏ ਬਾਹਰ ਕਿਆ ਢੂੰਡੈ, ਪੈਕੀਆਂ ਦੇ ਸਲਾਈਆਂ ਨੈਣੀ ਭਾਵ ਕਾ ਕਰ ਸ਼ਿੰਗਾਰੋ, ਤਾਂ ਸੁਹਾਗਣ ਜਾਣੀਏ ਲਾਗੀ ਜਾਂ ਸ਼ੈ ਤਰੇ ਪਿਆਰੋ। ਕਹਿਣ ਲੱਗੇ ਸੱਚ ਕਰਕੇ ਜਾਣੀ ਤੈਨੂੰ ਬਹੁਤ ਪਿਆਰ ਮਿਲੇਗਾ ਜੇ ਕਿਤੇ ਤੂੰ ਇਹ ਪਿਛਲੇ ਪੇਕਿਆਂ ਦਾ ਮਾਣ ਕਰਨਾ ਛੱਡ ਦੇ। ਮਾਣ ਕਰ ਆਪਣੇ ਪਤੀ ਉੱਤੇ, ਮਾਣ ਕਰ ਆਪਣੇ ਪਰਿਵਾਰ ਉੱਤੇ, ਜਿਸ ਪਰਿਵਾਰ ਵਿੱਚ ਤੇਰਾ ਅੱਗੇ ਨਿਰਵਾਹ ਸ਼ੁਰੂ ਹੋਣਾ ਹੈ। ਗੁਰਬਾਣੀ ਕਿੱਡੀਆਂ ਪਿਆਰੀਆਂ ਉਦਾਹਰਨਾਂ ਦੇ ਕੇ ਅਸਲ ਵਿੱਚ ਸਾਡੀ ਜ਼ਿੰਦਗੀ ਨੂੰ ਤਾਂ ਸੁਖੀ ਕਰਨ ਵਾਸਤੇ ਗੁਰਬਾਣੀ ਉਚਾਰੀ ਸਾਹਿਬ ਜੀ ਨੇ, ਵੀ ਅਸੀਂ ਜੀਵਨ ਸਫਲ ਕਰ ਸਕੀਏ ਅਤੇ ਵਧੀਆ ਢੰਗ ਨਾਲ ਜੀ ਸਕੀਏ। ਅੱਗੇ ਚੱਲੀਏ। ਸਤਿਗੁਰੂ ਜੀ ਨੇ ਕਿਰਪਾ ਕੀਤੀ, ਗੁਰਬਾਣੀ ਵਿੱਚ ਬਖਸ਼ਿਸ਼ ਕੀਤੀ ਹੈ ਭਈ ਆਪਣੇ ਹੰਕਾਰ ਨੂੰ ਛੱਡ ਕੇ ਦੇਖ। ਬੀਬੀ ਭਾਨੀ ਨੇ ਇਹ ਮਿਸਾਲ ਕਾਇਮ ਕੀਤੀ ਹੈ। ਉਹ ਗੁਰੂ ਅਮਰਦਾਸ ਜੀ ਦੀ ਬੱਚੀ ਸੀ। ਗੁਰੂ ਰਾਮਦਾਸ ਜੀ ਦੇ ਕੇਵਲ 3 ਪੁੱਤ ਸਨ, ਉਹਨਾਂ ਦੀ ਕੋਈ ਬੱਚੀ ਨਹੀਂ ਸੀ। ਅੱਗੇ ਗੁਰੂ ਅਰਜਨ ਪਾਤਸ਼ਾਹ ਜੀ ਦਾ ਇੱਕ ਇਕੱਲਾ ਪੁੱਤਰ ਹੈ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ, ਉਹਨਾਂ ਦੀ ਵੀ ਕੋਈ ਪੁੱਤਰੀ ਨਹੀਂ ਸੀ। ਹੁਣ ਗੁਰੂ ਹਰਗੋਬਿੰਦ ਸਾਹਿਬ ਦੀ ਪੁੱਤਰੀ ਅੱਗੇ ਫੇਰ ਹੈ। ਇਹਨੂੰ ਵੀ ਧਿਆਨ ਨਾਲ ਸੁਣਿਓ। ਗੁਰੂ ਦਰਬਾਰ ਲੱਗਿਆ ਹੋਇਆ, ਇੱਕ ਪਿਓ ਪੁੱਤ ਮੱਲਾ ਪਿੰਡ ਤੋਂ ਆਏ ਨੇ। ਇਹਨੂੰ ਭੱਟ ਬਈਆਂ ਵਿੱਚ ਜਾਂ ਕਈ ਵਿਦਵਾਨਾਂ ਨੇ ਇਹਨੂੰ ਜਗਰਾਉਂ ਦੇ ਨੇੜੇ ਲਿਖਿਆ। ਇਹ ਮੱਲਾ ਪਿੰਡ, ਇਸ ਮੱਲੇ ਪਿੰਡ ਤੋਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਪਿਓ ਤੇ ਪੁੱਤ ਦੋਵੇਂ ਆਏ ਨੇ। ਸੰਗਤ ਕੀਤੀ, ਗੁਰਬਾਣੀ ਦਾ ਕੀਰਤਨ ਸੁਣਿਆ, ਪਾਠ ਸੁਣਿਆ, ਵਿਚਾਰ ਸੁਣੀ, ਸਮਾਪਤੀ ਹੋਈ, ਬਾਕੀ ਚਲੇ ਗਏ। ਪਰ ਸੇਵਕ ਗੁਰੂ ਹਰਗੋਬਿੰਦ ਸਾਹਿਬ ਨੂੰ ਕਹਿਣ ਲੱਗੇ ਵੀ ਪਾਤਸ਼ਾਹ ਇੱਕ ਬੇਨਤੀ ਕਰਨੀ ਸੀ। ਜਿਵੇਂ ਕਿਵੇਂ ਹੋਇਆ, ਮੇਰੀ ਤਾਂ ਜ਼ਿੰਦਗੀ ਲੰਘ ਗਈ, ਗੁਜ਼ਾਰਾ ਹੋ ਗਿਆ, ਪਰ ਘਰ ਦੇ ਵਿੱਚ ਬਹੁਤੀ ਗਰੀਬੀ ਦੀ ਹਾਲਤ ਹੋਣ ਕਰਕੇ ਮੇਰੇ ਪੁੱਤ ਦਾ ਰਿਸ਼ਤਾ ਨਹੀਂ ਹੋ ਰਿਹਾ। ਸਾਧੂ ਦਾ, ਭਾਈ ਸਾਧੂ ਦਾ ਨਾਂ ਹੈ, ਇਹਦਾ ਰਿਸ਼ਤਾ ਨਹੀਂ ਹੋ ਰਿਹਾ। ਘਰ ਦੀ ਗਰੀਬੀ ਕਾਰਨ ਕੋਈ ਰਿਸ਼ਤਾ ਨਹੀਂ ਕਰਦਾ। ਗੁਰੂ ਹਰਗੋਬਿੰਦ ਸਾਹਿਬ ਜੀ ਕਹਿਣ ਲੱਗੇ ਵੀ ਕੋਈ ਗੱਲ ਨਹੀਂ, ਕੱਲ੍ਹ ਨੂੰ ਸੰਗਤ ਵਿੱਚ ਵਿਚਾਰਾਂਗੇ, ਤੁਸੀਂ ਕੱਲ੍ਹ ਨੂੰ ਆ ਕੇ ਦੱਸਿਓ। ਹੁਣ ਦੂਜੇ ਦਿਨ ਉਹਨੇ ਆ ਕੇ ਬੇਨਤੀ ਕੀਤੀ। ਸਾਹਿਬ ਨੇ ਬਚਨ ਕੀਤਾ, ਕਹਿਣ ਲੱਗੇ ਭਾਈ ਧਰਮਾ ਜੀ ਤੁਸੀਂ ਕੋਈ ਗੱਲ ਕਰ ਰਹੇ ਸੀ ਕੱਲ੍ਹ। ਉਹਨੇ ਉੱਠ ਕੇ ਫਿਰ ਭਰੀ ਸੰਗਤ ਵਿੱਚ ਅਰਜ਼ੋਈ ਕੀਤੀ ਵੀ ਪਾਤਸ਼ਾਹ ਥੋੜ੍ਹਾ ਜਿਹਾ ਪਰਿਵਾਰਕ ਮੁਸ਼ਕਿਲ ਬਣੀ ਵੀ ਪੁੱਤ ਮੇਰਾ ਵੱਡਾ ਜਵਾਨ ਹੋ ਗਿਆ ਅਤੇ ਉਮਰ ਲੰਘਦੀ ਜਾ ਰਹੀ ਆ। ਉਮਰ ਦੇ ਹਿਸਾਬ ਨਾਲ ਇਹੋ ਜਿਹੇ ਕਾਰਜ ਹੋ ਜਾਣ ਤੇ ਚੰਗੇ ਲੱਗਦੇ ਨੇ, ਮੇਰੇ ਬੱਚੇ ਦਾ ਰਿਸ਼ਤਾ ਨਹੀਂ ਹੁੰਦਾ। ਸਤਿਗੁਰੂ ਕੁਝ ਪਲ ਚੁੱਪ ਰਹੇ ਵੀ ਕੋਈ ਸੰਗਤ 'ਚ ਉੱਠੇਗਾ। ਸੰਗਤ 'ਚ ਸੁਭਾਵਿਕ ਕੋਈ ਨਾ ਉੱਠਿਆ। ਕਈ ਵਾਰੀ ਹੋ ਸਕਦਾ ਉਸ ਵੇਲੇ ਰਿਸ਼ਤੇ ਦੀ ਗੱਲ ਕਿਸੇ ਦੀ ਧੀ ਇਸ ਤਰ੍ਹਾਂ ਦੇ ਕਾਬਲ ਨਾ ਹੋਵੇ, ਨਹੀਂ ਕੋਈ ਉੱਠਿਆ। ਤੇ ਗੁਰੂ ਹਰਗੋਬਿੰਦ ਸਾਹਿਬ ਜੀ ਤਖਤ ਤੋਂ ਉੱਠੇ, ਭਾਈ ਧਰਮਾ ਜੀ ਦੇ ਕੋਲ ਜਾ ਕੇ ਹੱਥ ਜੋੜ ਕੇ ਕਹਿਣ ਲੱਗੇ ਵੀ ਭਾਈ ਧਰਮਾ ਜੀ ਮੇਰੀ ਬੱਚੀ ਹੈ ਬੀਬੀ ਵੀਰੋ, ਮੈਂ ਆਪਣੀ ਬੱਚੀ ਦਾ ਰਿਸ਼ਤਾ ਤੇਰੇ ਪੁੱਤ ਨੂੰ ਕਰਨਾ ਚਾਹੁੰਦਾ, ਤੂੰ ਕਬੂਲ ਕਰੇਂਗਾ? ਭਾਈ ਧਰਮੇ ਕੋਲੋਂ ਸ਼ਬਦ ਮੁੱਕ ਗਏ। ਸ਼ਬਦ ਮੁੱਕੇ। ਆਹ ਸੀ ਸਾਡਾ ਵਿਰਸਾ ਜਿਹੜਾ ਅਸੀਂ ਸਿਖਾਉਣਾ ਸੀ, ਅਸੀਂ ਨਹੀਂ ਦੱਸ ਸਕੇ ਆਪਣੇ ਪਰਿਵਾਰਾਂ ਵਿੱਚ ਇਸ ਗੱਲ ਨੂੰ। ਉਸੇ ਵੇਲੇ ਭਾਈ ਧਰਮੇ ਕੋਲੋਂ ਸ਼ਬਦ ਤਾਂ ਕੋਈ ਨਾ ਕਹੇ ਗਏ, ਪਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ 'ਤੇ ਸ਼ੀਸ਼ ਰੱਖ ਕੇ ਬਹੁਤ ਕੁਰਲਾਇਆ, ਬਹੁਤ ਦਿਲੋਂ ਰੋ ਪਿਆ। ਕਹਿਣ ਲੱਗੇ ਪਾਤਸ਼ਾਹ ਮੈਨੂੰ ਨਹੀਂ ਸੀ ਪਤਾ ਭਈ ਗਰੀਬ ਦਾ ਪਰਦਾ ਗੁਰੂ ਹਰਗੋਬਿੰਦ ਸਾਹਿਬ ਆਪਣੀ ਬਖਸ਼ਿਸ਼ ਦੀ ਚਾਦਰ ਪਾ ਕੇ ਢੱਕ ਲੈਣਗੇ।
ਸਤਿਗੁਰੂ ਏਡਾ ਵੱਡਾ ਪਰਉਪਕਾਰ। ਕਿੱਥੇ ਮੈਂ ਗਰੀਬੜਾ ਜਿਹਾ ਸਿੱਖ ਤੇ ਕਿੱਥੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ। ਔਰ ਯਾਦ ਰੱਖਿਓ, ਉਹ ਮੱਲਾ ਪਿੰਡ ਤੋਂ ਜਿਹੜੀ ਬਰਾਤ ਆਈ ਸੀ, ਉਧਰ ਬਰਾਤ ਆਉਣ ਦਾ ਵਕਤ ਹੋ ਗਿਆ, ਉਧਰ ਅੰਮ੍ਰਿਤਸਰ ਦੇ ਵਿੱਚ ਜੰਗ ਹੋ ਗਿਆ ਸੀ। ਉਦੋਂ ਬੀਬੀ ਬੀਰੋ ਦੇ ਵਿਆਹ ਵੇਲੇ ਮੁਗਲਾਂ ਨੇ ਚੜ੍ਹ ਕੇ ਉਸ ਵੇਲੇ ਹੱਲਾ ਕਰ ਦਿੱਤਾ ਸੀ। ਉਹ ਜੰਗ ਦਾ ਵਿਸਥਾਰ ਮੈਂ ਇਸ ਵੇਲੇ ਨਹੀਂ ਕਰਨਾ। ਤੇ ਹਮਲਾ ਕਰ ਦਿੱਤਾ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਸੇ ਵੇਲੇ ਹੁਕਮ ਕੀਤਾ, ਇੱਕ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਤੇ ਦੂਜਾ ਆਪਣੇ ਪਰਿਵਾਰ ਨੂੰ ਝਬਾਲ। ਤੁਹਾਨੂੰ ਕਿਤੇ ਵਕਤ ਮਿਲਿਆ, ਅੰਮ੍ਰਿਤਸਰ ਸਾਹਿਬ ਦੇ ਲਾਗੇ ਹੀ ਝਬਾਲ ਇਲਾਕਾ ਹੈ, ਉਸ ਝਬਾਲ ਵਿੱਚ ਭਾਈ ਲੰਗਾ ਦੇ ਘਰ ਭੇਜਿਆ ਸੀ। ਬੀਬੀ ਬੀਰੋ ਦਾ ਵਿਆਹ, ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪੁੱਤਰੀ ਦਾ ਵਿਆਹ ਭਾਈ ਲੰਗਾ ਦੇ ਘਰ ਹੋਇਆ ਸੀ। ਮੈਂ ਬੇਨਤੀ ਕਰ ਰਿਹਾ, ਬੀਬੀ ਬੀਰੋ ਨੇ ਇੱਕ ਦਿਨ ਵੀ ਨਾ ਕਿਹਾ ਵੀ ਮੈਂ ਐਡੇ ਸ਼ਹਿਨਸ਼ਾਹ ਦੀ ਧੀ ਹੋਵਾਂ ਤੇ ਕਿਸੇ ਗਰੀਬ ਘਰ 'ਚ ਵਿਆਹੀ ਜਾਵਾਂ। ਤੇ ਬੀਬੀ ਬੀਰੋ ਨੂੰ ਵੀ ਇਤਿਹਾਸ ਨਮਸਕਾਰਾਂ ਕਰਦਾ ਹੈ। ਬੀਬੀ ਬੀਰੋ ਦੇ 5 ਪੁੱਤ ਸਨ, ਜਿਹਦੇ ਵਿੱਚੋਂ 2 ਪੁੱਤ ਭੰਗਾਣੀ ਦੇ ਯੁੱਧ ਵਿੱਚ ਸ਼ਹੀਦ ਹੋਏ ਸਨ। ਬੀਬੀ ਬੀਰੋ ਜੀ ਦੇ 2 ਪੁੱਤ। ਇਹ 6ਵੇਂ ਪਾਤਸ਼ਾਹ ਦੀ ਪੁੱਤਰੀ ਹੈ। 7ਵੇਂ ਪਾਤਸ਼ਾਹ ਦੀ ਵੀ ਇੱਕ ਪੁੱਤਰੀ ਹੈ, ਜਿਹਦਾ ਇਤਿਹਾਸ ਵਿੱਚ ਕੋਈ ਅਸੀਂ ਬਹੁਤਾ ਨਾਂ ਨਹੀਂ ਪ੍ਰਗਟ ਕਰ ਪਾਏ। ਉਸ ਬੱਚੀ ਦਾ ਨਾਂ ਹੈ ਬੀਬੀ ਰੂਪ ਕੌਰ। ਇਹ ਗੱਲ ਚੇਤਾ ਰੱਖਿਓ, ਕੌਰ ਸ਼ਬਦ 1699 ਦੀ ਵਿਸਾਖੀ ਤੋਂ ਪਹਿਲਾਂ ਵੀ ਵਰਤਿਆ ਜਾਂਦਾ ਸੀ ਕਈ ਵਾਰੀ। ਕੌਰ ਸ਼ਬਦ ਪਹਿਲਾਂ ਦਾ ਹੈ। ਰੋ ਵਿਚਾਰ, ਗੁਰੂ ਗ੍ਰੰਥ ਸਾਹਿਬ 'ਚ ਸ਼ਬਦ ਆਇਆ ਹੋਇਆ। ਕੌਰ ਦਾ ਅਰਥ ਹੁੰਦਾ ਸ਼ਹਿਜ਼ਾਦੀ। ਕੋਇ ਬਾਬਰ ਬਾਣੀ ਫਿਰ ਗਈ, ਕੋਇਰ ਨਾ ਰੋਟੀ ਖਾਏ। ਬੜੇ ਅੱਛੇ ਬਚਨ ਨੇ। ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਮਾਤਾ ਜੀ ਦਾ ਨਾਂ ਮਾਤਾ ਕਿਸ਼ਨ ਕੌਰ ਸੀ, ਯਾਦ ਰੱਖੇ ਜੇ। ਪਿਤਾ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ, ਉਹਨਾਂ ਦੇ ਘਰੋਂ ਮਾਤਾ ਕਿਸ਼ਨ ਕੌਰ ਸੀ। ਰੋ ਵਿਚਾਰ ਕਦੇ ਫਿਰ ਸਹੀ। ਹੁਣ ਬੀਬੀ ਰੂਪ ਕੌਰ ਹੈ, ਇਹ ਵਿਆਹ ਕੇ ਗਈ। ਜਦੋਂ ਵਿਆਹ ਕੇ ਗਈ ਤਾਂ ਕੁਝ ਸਮੇਂ ਬਾਅਦ ਹੀ ਉਹਨਾਂ ਦੇ ਪਰਿਵਾਰ ਨੂੰ ਚੰਗਾ ਲੱਗਿਆ ਹੋਵੇਗਾ, ਜਾਂ ਉਹਨਾਂ ਦੇ ਪਰਿਵਾਰ ਦੀ ਆਪਣੀ ਐਡਜਸਟਮੈਂਟ ਹੋਵੇਗੀ। ਉਹ 3 ਕੁ ਦਿਨਾਂ ਬਾਅਦ ਪਰਿਵਾਰ ਲੈ ਕੇ ਸਾਰਾ ਉਸ ਵੇਲੇ ਜਿਹੜਾ ਸਥਾਨ ਕੀਰਤਪੁਰ ਸਾਹਿਬ ਹੈ, ਇਹਦੇ ਲਾਗੇ ਇੱਕ ਨਗਰ ਹੈ ਕਲਿਆਣਪੁਰ, ਇੱਥੇ ਆ ਕੇ ਰਹਿਣ ਲੱਗ ਪਏ ਸੀ। ਔਰ ਯਾਦ ਰੱਖੋ, ਜੇ ਬੀਬੀ ਰੂਪ ਕੌਰ ਦੇ ਪਰਿਵਾਰ ਵਿੱਚੋਂ ਇੱਕ ਬੱਚੇ ਦਾ ਨਾਂ ਅਮਰ ਸਿੰਘ ਹੈ, ਉਹਨੇ ਅੱਗੇ ਜਾ ਕੇ ਖੰਡੇ ਬਾਟੇ ਦੀ ਪਹੁੰਚ ਲੈ ਲਈ ਸੀ, ਅਮਰ ਸਿੰਘ ਬਣਿਆ। ਤੇ ਉਹਦਾ ਅੱਜ ਵੀ ਪਰਿਵਾਰ ਚੰਡੀਗੜ੍ਹ ਦੇ ਲਾਗੇ, ਨਾਭਾ ਸਾਹਿਬ ਦੇ ਲਾਗੇ ਦਿਆਲਪੁਰ ਇੱਕ ਪਿੰਡ ਹੈ, ਉਹਦੇ ਪਰਿਵਾਰ ਵਿੱਚੋਂ ਅੱਜ ਵੀ ਉੱਥੇ ਵੱਸਦੇ ਨੇ। ਬੀਬੀ ਬੀਰੋ ਦੇ ਮਾਫ ਕਰੇ, ਬੀਬੀ ਰੂਪ ਕੌਰ ਦੇ ਪਰਿਵਾਰ ਵਿੱਚੋਂ। ਬੀਬੀ ਰੂਪ ਕੌਰ ਨੇ ਇੱਕ ਬਹੁਤ ਕਮਾਲ ਦਾ ਕੰਮ ਕੀਤਾ ਸੀ। ਬਦਕਿਸਮਤੀ ਉਹ ਅਸੀਂ ਗਵਾ ਬੈਠੇ ਹੋਏ ਹਾਂ। ਉਹਨੇ ਕਰਮਾਲ ਕੱਢ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਭੇਟਾ ਕੀਤਾ ਸੀ, ਗੁਰੂ ਹਰਿਰਾਏ ਸਾਹਿਬ ਜੀ ਨੂੰ, ਆਪਣੇ ਪਿਤਾ ਜੀ ਨੂੰ। ਤੇ ਦੂਜਾ ਇੱਕ ਬਹੁਤ ਵਧੀਆ ਅੰਮ੍ਰਿਤਮਈ ਬਾਣੀ ਦੀ ਪੋਥੀ ਲਿਖ ਕੇ, ਅਗਰ ਉਹ ਪੋਥੀ ਅੱਜ ਸਾਡੇ ਕੋਲ ਹੁੰਦੀ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ ਵਿੱਚ ਜਦੋਂ ਮਰਜ਼ੀ ਸੁਮੇਲ ਕਰਕੇ ਅਸੀਂ ਬਹੁਤ ਕੁਝ ਹੋਰ ਪ੍ਰਾਪਤ ਕਰ ਸਕਦੇ ਸੀ। ਬਦਕਿਸਮਤੀ ਉਹ ਕਾਰ ਸੇਵਾ ਦੇ ਦਰਮਿਆਨ ਉਹ ਖੁਰਦ-ਬੁਰਦ ਕਰ ਦਿੱਤੀ ਗਈ ਹੈ। ਉਹ ਬੀਬੀ ਰੂਪ ਕੌਰ ਦੇ ਕੋਲੋਂ ਉਹ ਅੰਮ੍ਰਿਤਮਈ ਬਾਣੀ ਦੀ ਪੋਥੀ ਸੀ। ਗੁਰੂ ਹਰਿਰਾਏ ਸਾਹਿਬ ਜੀ ਹਮੇਸ਼ਾ ਆਪਣੀ ਧੀ ਨੂੰ ਬਹੁਤ ਪਿਆਰ ਕਰਿਆ ਕਰਦੇ ਸਨ, ਜਿਹਨੇ ਸਮੁੱਚੇ ਸਹੁਰੇ ਪਰਿਵਾਰ ਨੂੰ ਗੁਰੂ ਦੇ ਲੜ ਲਾ ਦਿੱਤਾ ਸੀ। 8ਵੇਂ ਪਾਤਸ਼ਾਹ ਦਾ ਵਿਆਹ ਹੀ ਨਹੀਂ ਸੀ ਹੋਇਆ।
ਨੌਵੇਂ ਪਾਤਸ਼ਾਹ ਦੀ ਵੀ ਕੋਈ ਬੇਟੀ ਨਹੀਂ ਹੈ, ਇਕੱਲੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ। ਗੁਰੂ ਗੋਬਿੰਦ ਸਿੰਘ ਜੀ ਦੇ ਅੱਗੇ 4 ਸਾਹਿਬਜ਼ਾਦੇ ਨੇ। ਹੁਣ ਸਮੁੱਚੇ ਵਿਰਸੇ ਵਿੱਚੋਂ ਦੇਖੋ, ਸਾਨੂੰ ਕਿਸੇ ਵੀ ਧੀ ਦਾ ਰਿਸ਼ਤਾ ਕੋਈ ਅਜਿਹਾ ਨਹੀਂ ਮਿਲਦਾ ਜਿਹਨੇ ਪੇਕੇ ਘਰ ਵਿੱਚ ਜਾਂ ਸਹੁਰੇ ਘਰ 'ਚ ਆਪਣੀ ਕੋਈ ਥਾਂ ਨਾ ਬਣਾਈ ਹੋਵੇ। ਜੇ ਕਿਤੇ ਆਪਾਂ ਆਪਣੀਆਂ ਬੱਚੀਆਂ ਨੂੰ ਇਸ ਮਹਾਨ ਵਿਰਸੇ ਨਾਲ ਜੋੜੀਏ ਤਾਂ ਉਹਨਾਂ ਨੂੰ ਯਕੀਨਨ ਪਤਾ ਹੋਵੇਗਾ ਭਈ ਅਸੀਂ ਆਪਣੇ ਜੀਵਨ ਵਿੱਚ ਸਫਲਤਾ ਨੂੰ ਕਿਵੇਂ ਪ੍ਰਾਪਤ ਕਰਨਾ ਹੈ, ਆਪਣੇ ਸਹੁਰੇ ਘਰ ਵਿੱਚ ਜਾ ਕੇ ਕਿਵੇਂ ਇਸ ਦਾਤ ਨੂੰ ਪ੍ਰਾਪਤ ਕਰਨਾ ਹੈ। ਕੁਝ ਵਚਨ ਮੈਂ ਹੋਰ ਸਾਂਝੇ ਕਰਨਾ ਚਾਹੁੰਦਾ, ਉਹਨੂੰ ਵੀ ਧਿਆਨ ਨਾਲ ਸੁਣਿਓ। ਸਤਿਗੁਰੂ ਜੀ ਦੀ ਪਵਿੱਤਰ ਬਾਣੀ ਕਿੱਡਾ ਪਿਆਰਾ ਉਪਦੇਸ਼ ਬਖਸ਼ਿਸ਼ ਕਰਦੀ ਹੈ। ਤੁਹਾਨੂੰ ਵਕਤ ਮਿਲਿਆ ਕਿਤੇ ਸੂਹੀ ਰਾਗ ਵਿੱਚ, ਸੂਹੀ ਰਾਗ ਮਿਲਾਪ ਦਾ ਜਦੋਂ ਲਾਵਾਂ ਦੀ ਵਾਰੀ ਆਏਗੀ ਉਦੋਂ ਆਪਾਂ ਸਾਂਝੀ ਗੱਲ ਕਰਾਂਗੇ। ਮੈਂ ਹਜੇ ਨਿੱਕਾ ਜਿਹਾ ਦ੍ਰਿਸ਼ਟਾਂਤ ਦੇ ਕੇ ਤੁਰ ਜਾਣਾ। ਹੁਣ ਸਾਰੇ ਹੀ ਕਹੀ ਜਾਂਦੇ ਨੇ ਜੀ ਲਾਵਾਂ 12 ਵਜੇ ਤੋਂ ਪਹਿਲਾਂ ਪਹਿਲਾਂ ਕਰ ਦਿਓ, ਅਤੇ ਸਾਨੂੰ ਪਤਾ ਕਿਸੇ ਨੂੰ ਵੀ ਨਹੀਂ 12 ਵਜੇ ਤੋਂ ਪਹਿਲਾਂ ਕਿਉਂ ਕਰਨੀਆਂ ਨੇ। ਕਿਉਂ? ਕਿਉਂਕਿ ਐਕਚੁਅਲੀ ਸੂਹੀ ਰਾਗ ਦੇ ਗਾਉਣ ਦਾ ਵਕਤ ਹੀ 9 ਵਜੇ ਤੋਂ ਲੈ ਕੇ 12 ਵਜੇ ਤੱਕ ਹੈ। ਉਦੋਂ ਰਾਗੀ ਸਿੰਘ ਕਿਹਾ ਕਰਦੇ ਸੀ ਵੀ 12 ਵਜੇ ਤੱਕ ਸੂਹੀ ਰਾਗ ਦਾ ਵਕਤ ਲੰਘ ਜਾਣਾ ਹੈ। ਸੂਹੀ ਰਾਗ ਵਿੱਚ ਲਾਵਾਂ ਹੁੰਦੀਆਂ ਸੀ ਅਤੇ ਉਦੋਂ ਸੂਹੀ ਰਾਗ ਹੀ ਪੜ੍ਹ ਕੇ ਉਹਦੇ ਵਿੱਚ ਕੀਰਤਨ ਕਰਕੇ ਉਹ ਸੁਣਾਇਆ ਕਰਦੇ ਸਨ ਗੁਰੂ ਕੇ ਪਿਆਰ ਵਾਲੇ। ਸੂਹੀ ਰਾਗ ਦੀ ਗੱਲ ਆਪਾਂ ਉਦੋਂ ਕਰਾਂਗੇ। ਹਜੇ ਮੈਂ ਛੋਟਾ ਜਿਹਾ ਦ੍ਰਿਸ਼ਟਾਂਤ ਦੇਣਾ ਚਾਹੁੰਦਾ। ਉਹ ਇਹ ਹੈ, ਤੁਸੀਂ ਦੇਖੋ ਕਦੇ ਸੂਹੀ ਰਾਗ ਵਿੱਚ ਇੱਕ ਬਾਣੀ ਦਾ ਨਾਂ ਹੈ ਕੁਚੱਜੀ। ਚੱਜ ਦਾ ਅਰਥ ਹੁੰਦਾ ਹੈ ਅਕਲ, ਸਿਆਣਪ, ਜ਼ਿੰਦਗੀ ਜਿਉਣ ਦਾ ਸਲੀਕਾ, ਜ਼ਿੰਦਗੀ ਜਿਉਣ ਦਾ ਤਰੀਕਾ। ਕੋਈ ਸ਼ਬਦ ਲਾ ਲਓ। ਕੁਚੱਜੀ ਦਾ ਮਤਲਬ ਤੁਸੀਂ ਸਮਝ ਲਓ ਜਿਹਨੂੰ ਚੱਜ ਹੀ ਕੋਈ ਨਹੀਂ, ਭੈੜਾ ਚੱਜ ਹੈ, ਉਹਨੂੰ ਪਤਾ ਨਹੀਂ ਹੈ ਇਸ ਗੱਲ ਦਾ ਵੀ ਮੈਨੂੰ ਨਿੱਕੀ ਜਿਹੀ ਗੱਲ ਪਿੱਛੇ ਕਿੱਡੇ ਹਰਜਾਨੇ ਭੁਗਤਣੇ ਪੈ ਸਕਦੇ ਨੇ। ਹੁਣ ਜਿਹੜੀ ਕੁਚੱਜੀ ਹੈ ਉਹਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਵਿੱਚ ਹੈ। ਸਾਹਿਬ ਕਿਰਪਾ ਕਰਦੇ ਨੇ, ਕੁਚੱਜੀ ਦੀ ਗੱਲ ਦੱਸਦੇ ਨੇ ਵੀ ਕਿਵੇਂ ਕੁਚੱਜ ਵਾਲੀ ਬਣ ਗਈ। ਕਹਿਣ ਲੱਗੇ ਉਹਨੂੰ ਪਤੀ ਦੀਆਂ ਚੀਜ਼ਾਂ ਨਾਲ ਤਾਂ ਪਿਆਰ ਹੈ, ਪਰ ਉਹਨੂੰ ਪਤੀ ਨਾਲ ਪਿਆਰ ਨਹੀਂ ਕਮਲੀ ਨੂੰ। ਉਹ ਗੱਲ ਸਮਝ ਨਹੀਂ ਪਾਈ ਉਹ। ਹੁਣ ਚੀਜ਼ਾਂ ਤਾਂ ਸਦੀਵ ਨਹੀਂ ਨਾ ਰਹਿ ਸਕਦੀਆਂ, ਪਤੀ ਦੀ ਥਾਂ ਚੀਜ਼ਾਂ ਥੋੜ੍ਹਾ ਲੈ ਸਕਦੀਆਂ ਨੇ। ਬੱਚੇ ਨੇ ਬੜਾ ਪਿਆਰਾ ਸਾਹਿਬ ਆਖਦੇ ਨੇ, ਕੁਚੱਜੀ ਦਾ ਹਾਲ ਦੱਸਦੇ ਨੇ। ਸੋਨਾ ਰੂਪਾ ਰੰਗਲਾ ਮੋਤੀ ਤੇ ਮਾਣਕ ਜੀਓ, ਸੇ ਵਸਤੂ ਸ਼ਹਿ ਦਿੱਤੀਆਂ, ਮੈਂ ਤਿੰਨ ਸਿਉ ਲਾਇਆ ਚਿੱਤ ਜੀਓ। ਮੈਂ ਸੋਨਾ ਚਾਂਦੀ ਇਹਨਾਂ ਗੱਲਾਂ ਵਿੱਚ, ਘਰ-ਬਾਰ ਪਤੀ ਦੇ ਇਹਨਾਂ ਗੱਲਾਂ ਵਿੱਚ ਹੀ ਉਲਝ ਗਈ। ਸੋਨਾ ਰੂਪਾ ਰੰਗਲਾ ਮੋਤੀ ਤੇ ਮਾਣਕ ਜੀਓ, ਸੇ ਵਸਤੂ ਸ਼ਹਿ ਦਿੱਤੀਆਂ, ਮੈਂ ਤਿੰਨ ਸਿਉ ਲਾਇਆ ਚਿੱਤ ਜੀਓ। ਮੰਦਰ ਮਿੱਟੀ ਸੰਦੜੇ, ਮੰਦਰ ਦਾ ਅਰਥ ਇੱਥੇ ਘਰ ਹੈ। ਜਿਹੜਾ ਘਰ ਸੀ ਸੋਹਣਾ ਸੀ ਤਾਂ ਮਿੱਟੀ ਦੇ ਬਣਿਆ ਹੋਇਆ ਨਾ, ਸੀ ਤਾਂ ਮਟੀਰੀਅਲ ਹੀ ਇਕੱਲਾ। ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਸ ਜੀਓ, ਮੈਂ ਕਮਲੀ ਨੂੰ ਉਹਨਾਂ ਨੇ ਪੱਥਰਾਂ ਨੂੰ ਇਹ ਰਾਸ ਪੂੰਜੀ ਸਮਝ ਕੇ ਬੈਠ ਗਈ, ਮੈਨੂੰ ਪਤੀ ਨੂੰ ਕੀ ਕਰਨਾ। ਪੱਥਰ ਕੀਤੇ ਰਾਸ ਜੀਓ, ਹਾਂ ਇੰਨੀ ਟੋਲੀ, ਟੋਲੀ ਦਾ ਅਰਥ ਹੁੰਦਾ ਚੀਜ਼ਾਂ, ਹਾਂ ਇੰਨੀ ਟੋਲੀ ਭੁੱਲੀਅਸ ਤਿਸ ਕੰਤ ਨਾ ਬੈਠੀ ਪਾਸ ਜੀਓ। ਪਤੀ ਨਾਲ ਰਿਸ਼ਤਾ ਹੀ ਨਹੀਂ ਗੰਢਿਆ, ਬਸ ਇਹਨਾਂ ਚੀਜ਼ਾਂ ਵੱਲ ਦੇਖ ਕੇ ਭੁੱਲ ਗਈ। ਇਹ ਕੁਚੱਜੀ ਹੈ। ਮਾਫ ਕਰਿਓ ਜੇ ਅੱਜ ਆਪਾਂ ਵੀ ਜਦੋਂ ਲੜਕੀ ਦੇਖਣ ਜਾਂਦੇ ਹਾਂ, ਜੇ ਤਾਂ ਕੇਵਲ ਇਹੋ ਹੀ ਦੇਖਦੇ ਵੀ ਚੀਜ਼ਾਂ ਕਿੰਨੀਆਂ ਕਿਨੇ, ਕਿੰਨਾ ਦਾਜ ਮਿਲ ਸਕਦਾ, ਤੇ ਆਪਾਂ ਤਾਂ ਕੁਚੱਜਾ ਕੰਮ ਕਰਕੇ ਆਏ ਹਾਂ, ਫਿਰ ਕੋਈ ਬਾਹਲੀ ਸਿਆਣਪ ਨਹੀਂ ਕਰਕੇ ਆਏ। ਇਹ ਸਿਆਣਪ ਨਹੀਂ ਹੈ। ਜੇ ਆਪਾਂ ਇਹ ਦੇਖ ਕੇ ਆਏ ਵੀ ਲੜਕਾ ਕਿਹੋ ਜਿਹਾ ਹੋਵੇ, ਜਿਵੇਂ ਜ਼ਿਕਰ ਮੈਂ ਪਿੱਛੇ ਕਰ ਚੁੱਕਾ ਹੋਇਆ,
ਗੁਰੂ ਅਮਰਦਾਸ ਜੀ ਦਾ ਕਿੱਡਾ ਪਿਆਰਾ ਫੈਸਲਾ ਹੈ, ਗੁਰੂ ਹਰਗੋਬਿੰਦ ਸਾਹਿਬ ਜੀ ਦਾ ਕਿੱਡਾ ਪਿਆਰਾ ਫੈਸਲਾ ਹੈ। ਫਿਰ ਯਕੀਨ ਕਰਕੇ ਜਾਣਿਓ, ਜੇ ਕੁਚੱਜੀ ਨਹੀਂ ਹੈ ਤਾਂ ਉਹਦਾ ਜੀਵਨ ਬੜਾ ਸੁੱਖਾਂ ਭਰਿਆ ਬਤੀਤ ਹੋਏਗਾ, ਕਿਉਂਕਿ ਉਹ ਪਤੀ ਉਹਦੇ ਕੋਲ ਹੈ। ਜੇ ਪਤੀ ਕੋਲ ਹੈ, ਗੁਰਬਾਣੀ ਹੁਣ ਦੇਖੋ ਕਿੱਡੀ ਪਿਆਰੀ ਉਦਾਹਰਨਾਂ ਦਿੰਦੀ ਹੈ। ਅਸੀਂ ਤਾਂ ਭਰਮ ਭੁਲੇਖਿਆਂ 'ਚ ਪਾ ਦਿੰਦੇ ਨਾ। ਬੱਚਿਆਂ ਨੂੰ ਇਹ ਸਮਝਾਉਣਾ ਚਾਹੀਦਾ, ਧੀਏ ਜ਼ਿੰਦਗੀ ਨੇ ਸਿੱਧੀ ਫੁੱਲਾਂ ਦੀ ਸੇਜ ਨਹੀਂ ਬਣਨਾ। ਜ਼ਿੰਦਗੀ ਦੇ ਰਾਹ ਵਿੱਚ ਕਈ ਵਾਰੀ ਦੁੱਖ ਵੀ ਆਉਣੇ ਨੇ, ਸੁੱਖ ਵੀ ਆਉਣੇ ਨੇ। ਤੂੰ ਇਹਨਾਂ ਰਿਸ਼ਤਿਆਂ ਨੂੰ ਮਿੱਠੇ ਕਰਕੇ ਨਿਭਾਈ। ਵੇਖੀ ਕਿਤੇ ਚੀਜ਼ਾਂ ਦਾ ਮਾਣ ਨਾ ਕਰ ਬੈਠੀ, ਰਿਸ਼ਤੇ ਕਮਜ਼ੋਰ ਹੋ ਜਾਣਗੇ। ਹੁਣ ਕਿੱਡਾ ਚੰਗਾ ਹੋਵੇ ਜੇ ਕਿਤੇ ਬੱਚੀ ਨੂੰ ਇਸ ਗੱਲ ਦਾ ਪਤਾ ਹੋਵੇ, ਉਹਨੂੰ ਇਸ ਗੱਲ ਦਾ ਅਹਿਸਾਸ ਹੋਵੇ। ਸਤਿਗੁਰੂ ਕਿਰਪਾ ਕਰਕੇ ਸਮਝਾਉਂਦੇ ਨੇ, ਕਹਿਣ ਲੱਗੇ ਭਲੀਏ ਇਹ ਦੇਖ, ਜਿਹੜੇ ਲੋਕ ਇਹਨਾਂ ਚੀਜ਼ਾਂ ਪਿੱਛੇ ਭੁੱਲ ਜਾਂਦੇ ਨੇ, ਹਾਂ ਇੰਨੀ ਟੋਲੀ ਭੁੱਲੀਅਸ ਤਿਸ ਕੰਤ ਨਾ ਬੈਠੀ ਪਾਸ ਜੀਓ। ਉਸ ਮਾਲਕ ਨਾਲ ਤਾਂ ਮੈਂ ਆਪਣੇ ਜੀਵਨ ਦੀ ਸਾਂਝ ਹੀ ਨਾ ਬਣਾਈ, ਮੈਂ ਤੇ ਕਮਲੀ ਇਹਨਾਂ ਚੀਜ਼ਾਂ ਨੂੰ ਦੇਖ ਕੇ ਭੁੱਲ ਗਈ। ਚਾਰ ਚੀਜ਼ਾਂ ਵਿੱਚ ਹੀ ਦੇਖ ਕੇ ਉਲਝ ਗਈ। ਸਾਹਿਬ ਕਹਿੰਦੇ ਉਹ ਕੁਚੱਜੀ ਹੈ। ਸੁਚੱਜੀ ਕੌਣ ਹੈ? ਸੁਚੱਜੀ ਹੈ ਉਹ ਜਿਹੜੀ ਕਹਿੰਦੀ, ਮਾਲਕ ਜੀ ਜਾਂ ਤੂੰ ਤਾਂ ਮੈਂ ਸਭ ਕੋ, ਤੂੰ ਸਾਹਿਬ ਮੇਰੀ ਰਾਸ ਜੀਓ। ਜੇ ਪਤੀ ਤੂੰ ਮੇਰੇ ਨਾਲ ਹੈ, ਮੈਂ ਜ਼ਿੰਦਗੀ ਦੀ ਹਰ ਮੁਸ਼ਕਲ ਨੂੰ ਹੱਲ ਕਰ ਲਾਂਗੀ। ਰਿਸ਼ਤਾ ਕਮਜ਼ੋਰ ਨਾ ਹੋਵੇ। ਹੁਣ ਜੇ ਕਿਤੇ ਆਪਾਂ ਆਪਣੀ ਬੱਚੀਆਂ ਨੂੰ ਸਿਖਾਈਏ, ਗੁਰਬਾਣੀ ਦੀਆਂ ਪੰਕਤੀਆਂ ਨੇ ਦੇਖੋ ਕਿੱਡੀਆਂ ਪਿਆਰੀਆਂ। ਮੈਂ ਇੱਥੋਂ ਹੀ ਗੱਲ ਫਿਰ ਦੁਬਾਰਾ ਸ਼ੁਰੂ ਕਰਾਂਗਾ। ਕਿੱਡੀਆਂ ਪਿਆਰੀਆਂ ਪੰਕਤੀਆਂ ਨੇ। ਰੁੱਖੋ ਭੋਜਨ ਭੂਮ ਸੈਨ ਸਖੀ, ਪਿਰਿਆ ਸੰਗ ਸੂਖ ਬਿਹਾਦ। ਕਹਿੰਦੇ ਕਿਸੇ ਵਕਤ ਰੁੱਖੀ ਰੋਟੀ ਵੀ ਖਾਣੀ ਪੈ ਜਾਏ, ਰੁੱਖੋ ਭੋਜਨ ਸੁੱਕੀ ਰੋਟੀ ਵੀ ਖਾਣੀ ਪੈ ਜਾਏ, ਭੂਮ ਸੈਨ ਧਰਤੀ ਤੇ ਸੌਣਾ ਪੈ ਜਾਏ, ਨਾ ਘਰ 'ਚ ਕੋਈ ਚੀਜ਼ ਰਹਿ ਜਾਏ। ਔਖੀਆਂ ਘੜੀਆਂ ਬਣ ਸਕਦੀਆਂ ਨੇ, ਉਤਰਾਅ ਚੜ੍ਹਾਅ ਜੀਵਨ 'ਚ ਆ ਸਕਦੇ ਨੇ, ਪਰ ਵੇਖੀ ਬੱਚੀਏ ਰਿਸ਼ਤਾ ਕਮਜ਼ੋਰ ਨਾ ਕਰੀ। ਰੁੱਖੋ ਭੋਜਨ ਭੂਮ ਸੈਨ ਸਖੀ, ਪਿਰਿਆ ਸੰਗ ਸੂਖ ਬਿਹਾਤ। ਜੇ ਤੇਰਾ ਪਤੀ ਤੇਰੇ ਕੋਲ ਹੈ ਤੇ ਯਕੀਨ ਕਰਕੇ ਜਾਣੀ, ਤੇਰੇ ਜੀਵਨ ਦੀਆਂ ਗੁਆਚੀਆਂ ਖੁਸ਼ੀਆਂ ਵੀ ਤੈਨੂੰ ਵਾਪਸ ਪਰਤ ਆਉਣਗੀਆਂ। ਧਨੀ ਵਿਹੂਣਾ ਪਾਟ ਪਟੰਬਰ। ਧਨੀ ਦਾ ਅਰਥ ਹੁੰਦਾ ਮਾਲਕ। ਧਨੀ ਵਿਹੂਣਾ ਪਾਟ ਪਟੰਬਰ, ਭਾਗੀ ਛੇਤੀ ਜਾਲੇ, ਧੂੜੀ ਵਿੱਚ ਲੁੜੰਦੜੀ ਸੋਹਾਂ, ਨਾਨਕ ਤੈਂ ਸ਼ਹਿ ਨਾਲੇ। ਜੇ ਮੇਰਾ ਸ਼ੌਹ ਨਾਲ ਹੈ ਤੇ ਮੈਂ ਤਾਂ ਧੂੜੀ 'ਚ ਰੁਲਦੀ ਵੀ ਚੰਗੀ ਲੱਗਾਂਗੀ। ਹੁਣ ਜੇ ਕਿਤੇ ਗੱਲਾਂ ਸਿਖਾਈਆਂ ਹੋਣ ਆਪਣੇ ਬੱਚਿਆਂ ਨੂੰ, ਜਾਂ ਤੂੰ ਤਾਂ ਮੈਂ ਸਭ ਕੋ। ਇੱਕ ਮੈਂ ਛੋਟੀ ਜਿਹੀ ਬੇਨਤੀ ਕਰਨ ਲੱਗਾ, ਇਸ ਪੰਕਤੀ ਨੂੰ ਬਹੁਤ ਧਿਆਨ ਵਿੱਚ ਰੱਖਿਓ। ਜਾਂ ਤੂੰ ਤਾਂ ਮੈਂ ਸਭ ਕੋ। ਅਸੀਂ ਰਿਸ਼ਤਾ ਬਣਾਉਂਦੇ ਇੱਕ ਹੈ, ਪਰ ਸਾਨੂੰ ਮਿਲਦੇ ਕਈ ਨੇ। ਅਸੀਂ ਰਿਸ਼ਤਾ ਤੋੜਦੇ ਇੱਕ ਹੈ, ਪਰ ਸਾਡੇ ਰਿਸ਼ਤੇ ਟੁੱਟਦੇ ਕਈ ਨੇ। ਯਾਦ ਰੱਖਿਓ, ਰਿਸ਼ਤਾ ਬਣਾਉਂਦੇ ਇੱਕ ਕੀ ਹੈ? ਅਸੀਂ ਲੜਕਾ ਤੇ ਲੜਕੀ ਦਾ ਹੀ ਰਿਸ਼ਤਾ ਕਰਦੇ ਹਾਂ ਨਾ। ਰਿਸ਼ਤਾ ਤਾਂ ਦੋਨਾਂ ਦਾ ਹੀ ਹੁੰਦਾ ਹੈ, ਪਰ ਦੋਨਾਂ ਦੇ ਰਿਸ਼ਤੇ 'ਚੋਂ ਅਸੀਂ ਰਿਸ਼ਤਾ ਸੱਸ ਨਾਲ ਨਹੀਂ ਕੀਤਾ, ਪਰ ਸੱਸ ਦਾ ਰਿਸ਼ਤਾ ਬਣ ਗਿਆ। ਸਹੁਰੇ ਦਾ ਰਿਸ਼ਤਾ ਨਹੀਂ ਕੀਤਾ, ਪਰ ਉਹਦਾ ਰਿਸ਼ਤਾ ਬਣ ਗਿਆ। ਦਿਓਰ, ਜੇਠ, ਨਨਾਣ, ਭਰਜਾਈ, ਕਿੰਨੇ ਰਿਸ਼ਤੇ ਨੇ ਜਿਹੜੇ ਆਪਣੇ ਆਪ ਬਣ ਗਏ। ਅਸੀਂ ਬਣਾਏ ਨਹੀਂ, ਬਣ ਗਏ ਕਿਉਂਕਿ ਇੱਕ ਨਾਲ ਰਿਸ਼ਤਾ ਜੁੜਿਆ ਸੀ। ਤੇ ਯਕੀਨ ਕਰਕੇ ਜਾਣਿਓ, ਰੱਬ ਨਾ ਕਰੇ ਕਿਸੇ ਦੇ ਘਰ 'ਚ ਐਸਾ ਵਰਤਦਾ ਹੈ, ਜੇ ਕਿਤੇ ਉਹਦਾ ਆਪਣੇ ਪਤੀ ਨਾਲੋਂ ਵਿਛੋੜਾ ਹੁੰਦਾ ਹੈ। ਹੁਣ ਸੱਸ ਨੂੰ ਤਲਾਕ ਲਿਖ ਕੇ ਦੇਣਾ ਨਹੀਂ ਪੈਂਦਾ, ਦਿਓਰਾਂ ਜੇਠਾਂ ਨੂੰ ਤਲਾਕ ਲਿਖ ਕੇ ਨਹੀਂ ਦੇਣੇ ਪੈਂਦੇ। ਤਲਾਕ ਇੱਕੋ ਹੀ ਹੈ। ਇੱਕ ਨਾਲ ਰਿਸ਼ਤਾ ਟੁੱਟ ਗਿਆ, ਬਾਕੀਆਂ ਨਾਲ ਟੁੱਟ ਗਏ। ਇੱਕ ਨਾਲ ਰਿਸ਼ਤਾ ਜੁੜ ਗਿਆ, ਬਾਕੀਆਂ ਨਾਲ ਜੁੜ ਗਏ।
ਸਾਹਿਬ ਕਹਿੰਦੇ ਭਲੀਏ ਜੇ ਤੂੰ ਇੱਕ ਰਿਸ਼ਤੇ ਨੂੰ ਪਾਲ ਲਵੇਂ ਬਾਕੀ ਰਿਸ਼ਤੇ ਬਣੇ ਰਹਿ ਜਾਣੇ ਨੇ। ਕਿੱਡਾ ਚੰਗਾ ਹੋਵੇ। ਇੱਕ ਸਾਨੂੰ ਸਮਾਜ ਨੇ ਸ਼ਬਦ ਦਿੱਤਾ ਹੈ, ਵੈਸੇ ਸਮਝਣ ਲਈ ਦੇਤਾ ਹੋਏਗਾ ਕਿਸੇ ਵੇਲੇ, ਪਰ ਅੱਜ ਉਹਨੂੰ ਬਹੁਤ ਲੋੜ ਹੈ ਕੱਢਣ ਦੀ। ਉਸ ਸ਼ਬਦ ਨੂੰ ਕੱਢਣ ਦੀ ਲੋੜ ਹੈ। ਜਿਵੇਂ ਫਾਦਰ ਇਨ ਲਾ, ਮਦਰ ਇਨ ਲਾ, ਇਨ ਲਾ ਕੱਢਦੇ ਕੱਲੀ ਮਾਂ ਰੱਖ ਲੈ, ਇਨ ਲਾ ਕੱਢਦੇ ਕੱਲਾ ਪਿਓ ਰੱਖ ਲੈ। ਬੱਚੀਏ ਸੱਚ ਕਰਕੇ ਜਾਣਿਓ, ਜੇ ਕਿਤੇ ਪੇਕੇ ਘਰ 'ਚ ਵੀ ਬਹੁਤ ਵਾਰੀ ਹੋਏਗਾ ਦੁੱਧ ਉੱਬਲ ਗਿਆ ਹੋਏਗਾ, ਉੱਥੇ ਵੀ ਤਾਂ ਮਾਂ ਝਿੜਕਦੀ ਹੈ ਨਾ, ਤੂੰ ਧਿਆਨ ਨਹੀਂ ਰੱਖਦੀ, ਫੋਨ ਮਗਰ ਲੱਗੀ ਰਹਿਣੀ ਹੈ। ਤੇ ਪਰ ਕਦੇ ਕੋਈ ਦੁਨੀਆ ਦੀ ਬੱਚੀ ਫੋਨ ਕਰਕੇ ਕਿਸੇ ਹੋਰ ਨੂੰ ਦੱਸਦੀ ਹੋਵੇ ਵੀ ਅੱਜ ਦੁੱਧ ਉੱਬਲ ਗਿਆ ਸੀ, ਮੇਰੀ ਮਾਂ ਨੇ ਮੈਨੂੰ ਝਿੜਕਿਆ? ਕਦੇ ਕੋਈ ਕਹਿੰਦੀ ਹੈ ਧੀ? ਘਰ 'ਚ ਵੀ ਕਈ ਵਾਰੀ ਭਾਂਡੇ ਧੋਦੇ ਆ, ਪਲੇਟਾਂ ਕੱਪ ਟੁੱਟੇ ਹੋਣਗੇ, ਘਰ 'ਚ ਵੀ ਕਈ ਵਾਰੀ ਕੱਪੜਿਆਂ ਨੂੰ ਪ੍ਰੈਸ ਕਰਦਿਆਂ ਸਾੜ ਲਏ ਹੋਣਗੇ, ਘਰ 'ਚ ਵੀ ਕਈ ਵਾਰੀ ਕੱਪੜਿਆਂ ਨੂੰ ਧੋਂਦਿਆਂ ਇੱਕ ਦੂਜੇ ਦਾ ਰੰਗ ਲਾ ਲਿਆ ਹੋਏਗਾ, ਕਈ ਗਲਤੀਆਂ ਕੀਤੀਆਂ ਹੋਣਗੀਆਂ ਜੋ ਅਕਸਰ ਆਪਣੇ ਜੀਵਨ 'ਚ ਆਪਾਂ ਦੇਖਦੇ। ਮਾਂ ਉੱਥੇ ਵੀ ਝਿੜਕਦੀ ਹੈ, ਪਰ ਚੇਤਾ ਰੱਖਿਓ ਜੇ ਉਦੋਂ ਮਾਂ ਦਾ ਝਿੜਕਿਆ ਬੁਰਾ ਕਿਉਂ ਨਹੀਂ ਲੱਗਦਾ? ਕਿਉਂਕਿ ਮਾਂ ਹੈ। ਜੇ ਕਿਤੇ ਅਸੀਂ ਸਹੁਰੇ ਘਰ ਜਾ ਕੇ ਵੀ ਇਨ ਲੋ ਨੂੰ ਕੱਢ ਦਿੱਤਾ ਤੇ ਕੱਲੀ ਮਾਂ ਹੈ ਨਾ, ਫਿਰ ਜਦੋਂ ਇੱਥੇ ਮਾਂ ਝਿੜਕੇਗੀ ਨਾ ਤੇ ਭੱਜ ਕੇ ਗਲਵੱਕੜੀ ਪਾ ਲੈ, ਮਾਂ ਤਾਂ ਕੀ ਹੋ ਗਿਆ, ਦੁੱਧ ਉੱਬਲ ਗਿਆ, ਕੱਲ ਵੀ ਉੱਬਲ ਸਕਦਾ। ਰਿਸ਼ਤੇ ਬੜੇ ਪਿਆਰੇ ਬਣ ਜਾਣੇ ਨੇ, ਬਹੁਤ ਪਿਆਰੇ ਬਣ ਜਾਣੇ ਨੇ। ਸਪੇਸ ਦੇਣ ਦੀ ਲੋੜ ਹੁੰਦੀ ਹੈ, ਥਾਂ ਦੇਣ ਦੀ ਲੋੜ ਹੁੰਦੀ ਹੈ। ਮੈਂ ਬਹੁਤ ਵਾਰੀ ਬੇਨਤੀ ਕਰਨਾ, ਸਹੁਰੇ ਪਰਿਵਾਰ ਨੂੰ ਵੀ ਚਾਹੀਦਾ ਵੀ ਉਸ ਬੱਚੀ ਨੂੰ ਥੋੜ੍ਹਾ ਜਿਹਾ ਥਾਂ ਦਈਏ। ਅਸੀਂ ਤਾਂ ਪਹਿਲੇ ਦਿਨ ਆਈ ਨੂੰ ਪ੍ਰੀਖਿਆ 'ਚ ਪਾ ਦਿੰਦੇ ਹਾਂ, ਇੱਕ ਦਿਨ ਉਹਨੂੰ ਕੋਈ ਨਹੀਂ ਸਮਝਾਉਂਦਾ, ਪਹਿਲੇ ਦਿਨ ਹੀ ਸੋਚਣ ਲੱਗ ਪੈਂਦੇ ਅੱਜ ਸਬਜ਼ੀ 'ਚ ਨਮਕ ਘੱਟ ਹੈ, ਇਹਨੂੰ ਨਹੀਂ ਬਣਾਉਣੀ ਆਉਂਦੀ। ਉਹ ਭਲਿਆ ਉਹ ਦੂਜੇ ਟੇਸਟ ਵਿੱਚੋਂ ਆਈ ਆ, 20-25 ਸਾਲ ਉਹਨੇ ਕਿਸੇ ਹੋਰ ਘਰ 'ਚ ਖਾਧਾ ਅਤੇ ਅੱਜ ਇਸ ਘਰ 'ਚ ਖਾ ਲੇਗੀ। ਅੱਜ ਉਹਨੂੰ ਪਤਾ ਲੱਗ ਜਾਏਗਾ, 4 ਦਿਨ ਵਕਤ ਤਾਂ ਦੇ। ਅਸੀਂ ਥਾਂ ਨਹੀਂ ਦੇ ਪਾਉਂਦੇ ਪਹਿਲੇ ਦਿਨ ਹੀ। ਦੇਖੋ ਕਿੱਡੇ ਪ੍ਰੈਸ਼ਰ ਦੇ ਅਧੀਨ ਹੁੰਦੀ ਉਹ ਧੀ ਬੱਚੀ ਜਿਹੜੀ ਸਹੁਰੇ ਘਰ ਆਉਂਦੀ ਹੈ, ਮੇਰੇ ਤੋਂ ਕੋਈ ਗਲਤੀ ਨਾ ਹੋ ਜਾਏ, ਗਲਤੀ ਤਾਂ ਹੋ ਹੀ ਜਾਣੀ ਹੁੰਦੀ ਹੈ। ਕਿੱਡਾ ਚੰਗਾ ਹੋਵੇ ਜੇ ਕਿਤੇ ਥਾਂ ਦਈਏ। ਮਾਂ ਨੂੰ ਚਾਹੀਦਾ ਹੁਣ ਮੈਂ ਆਪਣੇ ਬੱਚੇ ਨੂੰ ਥੋੜ੍ਹਾ ਜਿਹਾ ਛੱਡ ਦਿਆਂ, ਅੱਗੇ ਉਹ ਮੇਰਾ ਪੁੱਤ ਸੀ, ਮੇਰੇ ਕੋਲ ਆਉਂਦਾ ਸੀ, ਹੁਣ ਉਹਦੇ ਜੀਵਨ ਵਿੱਚ ਇੱਕ ਨਵਾਂ ਰਿਸ਼ਤਾ ਬਣ ਗਿਆ, ਉਹਨੇ ਉਹਨੂੰ ਵੀ ਵਕਤ ਦੇਣਾ ਹੈ, ਉਹਨੇ ਉਹਨੂੰ ਵੀ ਟਾਈਮ ਦੇਣਾ ਹੈ। ਉਹਦੇ ਬਾਕੀ ਪਰਿਵਾਰ, ਸਹੁਰਾ ਪਰਿਵਾਰ, ਉਹਦੀ ਜ਼ਿੰਦਗੀ 'ਚ ਕਿੰਨੇ ਰਿਸ਼ਤੇ ਨਵੇਂ ਆ ਗਏ ਨੇ, ਉਹਨਾਂ ਨੂੰ ਵੀ ਵਕਤ ਦੇਣਾ। ਘਰ 'ਚ ਸਵਾਲ ਨਹੀਂ ਪੈਦਾ ਹੁੰਦਾ ਕਦੇ ਐਵੇਂ ਦਾ ਝਗੜਾ ਹੋ ਜਾਏ। ਜੇ ਕਿਤੇ ਆਪਾਂ ਇਸ ਗੱਲ ਨੂੰ ਸਮਝ ਲਈਏ ਤਾਂ ਤੁਸੀਂ ਦੇਖੋ ਕਦੇ ਪਿਓ ਦਾ ਕਿੱਡਾ ਵੱਡਾ ਜਿਗਰਾ ਹੋਵੇਗਾ, ਪਿਓ ਦਾ ਕਿੱਡਾ ਵੱਡਾ ਜਿਗਰਾ ਹੋਵੇਗਾ ਉਸ ਦਾ, ਜਿਹੜਾ ਜਿਸ ਦਿਨ ਤੱਕ ਆਨੰਦ ਕਾਰਜ ਹੋਣਾ ਹੁੰਦਾ ਹੈ ਉਸ ਦਿਨ ਤੱਕ ਉਹਦੇ ਕਾਰਡਾਂ ਦੇ ਉੱਤੇ ਪਿਓ ਦਾ ਨਾਂ ਲਿਖਿਆ ਹੁੰਦਾ ਹੈ, ਬੱਚੀ ਦਾ ਨਾਂ ਲਿਖਿਆ ਹੋਵੇਗਾ, ਉਹਦੇ ਉੱਤੇ ਡਾਟਰ ਆਫ ਪਿਓ ਦਾ ਨਾਂ ਲਿਖਿਆ ਹੋਵੇਗਾ। ਜਿਸ ਦਿਨ ਆਨੰਦ ਕਾਰਜ ਹੁੰਦੇ ਨੇ ਨਾ, ਉਸ ਦਿਨ ਧੀ ਕੇਵਲ ਆਪਣੇ ਪਿਓ ਦਾ ਘਰ ਹੀ ਛੱਡ ਕੇ ਨਹੀਂ ਆਉਂਦੀ, ਪਰਿਵਾਰ ਹੀ ਛੱਡ ਕੇ ਨਹੀਂ ਆਉਂਦੀ, ਉਸ ਦਿਨ ਧੀ ਆਪਣੇ ਬਾਪ ਦਾ ਨਾਂ ਵੀ ਛੱਡ ਦਿੰਦੀ। ਕਿੱਡਾ ਵੱਡਾ ਜਿਗਰਾ ਹੋਵੇਗਾ ਉਸ ਧੀ ਦਾ, ਜਿਹੜੀ ਆਪਣੇ ਬਾਪ ਨੂੰ ਕਹਿੰਦੀ ਵੀ ਅੱਜ ਤੋਂ ਬਾਅਦ ਮੇਰੇ ਨਾਂ ਨਾਲ ਤੇਰਾ ਨਾਂ ਵੀ ਨਹੀਂ ਜੁੜ ਪਾਉਣਾ, ਅੱਜ ਤੋਂ ਬਾਅਦ ਮੇਰੇ ਨਾਂ ਨਾਲ ਵਾਈਫ ਆਫ ਲਿਖਿਆ ਜਾਣਾ ਹੈ, ਵੀ ਮੈਂ ਕਿਹਦੀ ਪਤਨੀ ਹੈ, ਸੁਪਤਨੀ ਕਿਹਦੀ ਹੈ ਮੈਂ, ਉਹਦੇ ਪਿਓ ਦਾ ਨਾਂ ਵੀ ਨਹੀਂ ਮੁੜ ਕੇ ਲਿਖਿਆ ਜਾਂਦਾ। ਔਰ ਉਹਦੇ ਕਿਤੇ ਵੀ ਮੁੜ ਕੇ ਉਸ ਪਿਓ ਨੂੰ ਮੁੜ ਕੇ ਇੰਨਾ ਹੱਕ ਨਹੀਂ ਹੁੰਦਾ। ਤੁਸੀਂ ਦੇਖੋ ਤੇ ਆਪਾਂ ਸਹੁਰੇ ਘਰ ਵਿੱਚ ਉਹਨੂੰ ਥਾਂ ਨਾ ਦਈਏ। ਫਿਰ ਇੱਕ ਛੋਟੀ ਜਿਹੀ ਬੇਨਤੀ ਕਰਨ ਲੱਗਾ ਸਾਂ, ਉਹਨੂੰ ਧਿਆਨ ਨਾਲ ਸੁਣਿਓ। ਇੱਕ ਪਿਓ ਆਪਣੀ ਧੀ ਦਾ ਰਿਸ਼ਤਾ ਕਰਕੇ ਆਇਆ, ਘਰ ਪਰਿਵਾਰ ਵਿੱਚ ਉਹਨੇ ਜਿਗਰਾ ਤਕੜਾ ਰੱਖਿਆ, ਉੱਥੇ ਨਾ ਡੋਲਿਆ ਤੇ ਬਾਹਰ ਖੇਤਾਂ ਵਿੱਚ ਚਲਾ ਗਿਆ। ਮੱਕੀ ਦਾ ਖੇਤ ਹੈ, ਮੱਕੀ ਬੀਜੀ ਹੋਈ ਹੈ ਖੇਤ ਵਿੱਚ, ਤੇ ਉੱਥੇ ਚਲਾ ਗਿਆ। ਮੱਕੀ ਦੇ ਖੇਤ ਵਿੱਚ ਜਾ ਕੇ ਖੁੱਲ੍ਹ ਕੇ ਰੋਇਆ। ਉਹਨੂੰ ਰੋਂਦੇ ਨੂੰ ਦੇਖ ਕੇ ਇਹ ਗਗਨ ਪਾਕਿਸਤਾਨੀ ਇੱਕ ਬਹੁਤ ਵਧੀਆ ਲਿਖਾਰੀ ਹੈ ਤਾਂ ਉਹ ਇੰਡੀਆ ਦਾ ਹੀ ਵਾਸੀ, ਪਰ ਉਹ ਪਾਕਿਸਤਾਨ 'ਚੋਂ ਆਇਆ ਸੀ, ਉਹਦੀ ਲਿਖਤਾਂ ਮਗਰ ਇਹ ਪਾਕਿਸਤਾਨੀ ਲਿਖਿਆ ਹੁੰਦਾ ਗਗਨ ਪਾਕਿਸਤਾਨੀ। ਮੈਂ ਬੇਨਤੀ ਕਰਾਂਗਾ ਇਹ ਕਿਤਾਬਾਂ ਬਹੁਤ ਵਧੀਆ ਪੜ੍ਹਨ ਵਾਲੀਆਂ ਨੇ।
ਉਹਦੀਆਂ ਕਈ ਕਿਤਾਬਾਂ ਨੇ। ਉਹ 'ਚ ਇੱਕ ਕਿਤਾਬ 'ਚ ਬੜਾ ਪਿਆਰਾ ਜ਼ਿਕਰ ਕਰਦਾ, ਆਹ ਜਿਹੜੀ ਗੱਲ ਮੈਂ ਤੁਹਾਨੂੰ ਸੁਣਾ ਰਿਹਾ, ਉਹ ਪਿਓ ਜਾ ਕੇ ਖੇਤ ਵਿੱਚ ਰੋਂਦਾ ਹੈ। ਘਰਦਿਆਂ ਦੇ ਸਾਹਮਣੇ ਆਪਣਾ ਦਿਲ ਹਲਕਾ ਨਹੀਂ ਕੀਤਾ ਉਹਨੇ, ਵੀ ਮੈਂ ਕਿਸੇ ਗੱਲੋਂ ਕਮਜ਼ੋਰੀ ਨਾ ਦਿਖਾਵਾਂ। ਹੁਣ ਜਦੋਂ ਖੇਤ ਵਿੱਚ ਰੋਂਦਾ ਹੈ, ਉਸ ਮੱਕੀ ਦੇ ਟਾਂਡੇ 'ਚ ਇੱਕ ਆਵਾਜ਼ ਆਈ, ਕਹਿਣ ਲੱਗੇ ਸੱਜਣਾ, ਬੜੀ ਵਾਰੀ ਤੈਨੂੰ ਘਾਟੇ ਪਏ, ਬੜੀ ਵਾਰੀ ਵਾਧੇ ਹੋਏ, ਬੜੀ ਵਾਰੀ ਦੁੱਖ ਆਇਆ, ਬੜੀ ਵਾਰੀ ਸੁੱਖ ਆਇਆ, ਪਰ ਮੈਂ ਤੈਨੂੰ ਇਵੇਂ ਕਦੇ ਡੋਲਿਆ ਨਹੀਂ ਦੇਖਿਆ। ਅੱਜ ਕੀ ਗੱਲ ਹੈ, ਤੂੰ ਕਿਉਂ ਡੋਲਿਆ? ਇੰਨਾ ਤੇਰੀਆਂ ਅੱਖਾਂ ਦਮ ਨਹੀਂ ਰਹਿੰਦੀਆਂ, ਇੰਨੇ ਅਥਰੂ ਘੇਰਦੀਆਂ ਨੇ। ਉਹ ਹੁਣ ਜਵਾਬ ਦਿੰਦਾ, ਕਹਿਣ ਲੱਗਿਆ, ਤੂੰ ਇੱਕ ਬਨਸਪਤੀ ਦਾ ਅੰਗ ਹੈ, ਤੂੰ ਮੇਰਾ ਦਰਦ ਕੀ ਜਾਣਦਾ? ਕਹਿੰਦਾ ਨਹੀਂ ਨਹੀਂ, ਦੱਸ ਤਾਂ ਸਹੀ, ਹੋ ਸਕਦਾ ਆਪਣਾ ਸਾਂਝਾ ਹੋਵੇ, ਦੱਸ ਤਾਂ ਸਹੀ ਕੀ ਗੱਲ ਕੀ ਹੈ, ਕੀ ਦੁੱਖ ਹੈ ਤੈਨੂੰ? ਕਹਿਣ ਲੱਗਿਆ, ਅੱਜ ਮੈਂ ਆਪਣੀ ਧੀ ਦਾ ਰਿਸ਼ਤਾ ਕਰਕੇ ਆਇਆ। ਮੈਂ ਆਪਣੀ ਧੀ ਨੂੰ, ਉਹਦਾ ਕਿਤੇ ਕੱਪੜਾ ਵੀ ਥੋੜ੍ਹਾ ਜਿਹਾ ਇਹੋ ਜਿਹਾ ਹੁੰਦਾ ਸੀ ਨਾ, ਮੈਂ ਕੱਪੜੇ ਤੋਂ ਵੀ ਝਿੜਕ ਦਿੰਦਾ ਸੀ, ਬੇਟੀ ਆਹ ਕੱਪੜਾ ਨਾ ਪਾ ਕੇ ਜਾ, ਜ਼ਮਾਨੇ ਦੀਆਂ ਨਜ਼ਰਾਂ ਬਹੁਤ ਬੁਰੀਆਂ ਨੇ। ਮੈਂ ਉਹਨੂੰ ਕੱਪੜਿਆਂ 'ਚ ਲਪੇਟ ਰੱਖਿਆ, ਮੈਂ ਉਹਨੂੰ ਸਾਹਾਂ ਤੋਂ ਵੱਧ ਪਿਆਰੀ ਰੱਖਿਆ, ਮੈਂ ਇੱਕ ਪਲ ਵੀ ਆਪਣੀਆਂ ਅੱਖਾਂ ਤੋਂ ਦੂਰ ਨਹੀਂ ਕੀਤਾ। ਪਰ ਅੱਜ ਮੈਂ ਰਿਸ਼ਤਾ ਕਰਕੇ ਆਇਆ ਅਤੇ ਹੁਣ ਮੈਂ ਕੁਝ ਦਿਨਾਂ 'ਚ ਉਹਨੂੰ ਤੋੜ ਦੇਣਾ। ਹੁਣ ਉਹ ਟਾਂਡਾ ਕਹਿੰਦਾ ਵੀ ਤੂੰ ਤਾਂ ਸਮਝਣਾ ਨਾ ਵੀ ਤੇਰਾ ਦੁੱਖ ਮੈਂ ਕੀ ਜਾਣਦਾ, ਮੈਨੂੰ ਲੱਗਦਾ ਤੇਰਾ ਦੁੱਖ ਤੇ ਮੇਰਾ ਦੁੱਖ ਸਾਂਝਾ ਹੀ ਹੈ। ਕਹਿੰਦੇ ਕੀ? ਕਹਿਣ ਲੱਗੇ, ਮੇਰਾ ਦੁੱਖ ਤਾਂ ਤੇਰੇ ਦੁੱਖ ਤੋਂ ਵੀ ਵੱਡਾ ਹੈ। ਕਹਿੰਦੇ ਉਹ ਕੀ? ਕਹਿਣ ਲੱਗੇ, ਤੂੰ ਧੀ ਤੋਰ ਕੇ ਆਇਆ ਨਾ? ਕਹਿੰਦੇ ਹਾਂ। ਕਹਿਣ ਲੱਗੇ, ਦੇਖ ਮੱਕੀ ਦਾ ਟਾਂਡਾ, ਕਹਿੰਦਾ ਮੈਨੂੰ ਵੀ ਇੱਕ ਛੱਲੀ ਲੱਗਦੀ ਆ, ਉਹ ਮੇਰੀ ਧੀ ਹੁੰਦੀ ਹੈ। ਜਿਵੇਂ ਤੂੰ ਆਪਣੀ ਧੀ ਨੂੰ ਕੱਪੜਿਆਂ 'ਚ ਲਪੇਟ ਰੱਖਦਾ, ਮੈਂ ਵੀ ਆਪਣੀ ਛੱਲੀ ਧੀ ਨੂੰ ਕੱਪੜਿਆਂ 'ਚ ਲਪੇਟ ਰੱਖਦਾ, ਕਿਸੇ ਦੀ ਨਜ਼ਰ ਨਾ ਲੱਗ ਜਾਏ। ਮੈਂ ਬੜਾ ਬਚਾਉਣਾ ਜ਼ਮਾਨੇ ਦੀਆਂ ਨਜ਼ਰਾਂ ਤੋਂ, ਪਰ ਤੂੰ ਤਾਂ ਹੱਥੀਂ ਤੋੜਨ ਲੱਗਿਆ। ਮੈਂ ਉਹ ਬਦਕਿਸਮਤ ਹੈ ਜਿਹਦੀ ਧੀ ਨੂੰ ਹੱਥੀਂ ਤੋੜਨ ਦਾ ਮੌਕਾ ਨਹੀਂ ਮਿਲਦਾ। ਕੋਈ ਚਰਬਾਣਾ ਆਉਂਦਾ ਅਤੇ ਮੁੜ ਕੇ ਤੋੜ ਕੇ ਲੈ ਕੇ ਚਲਾ ਜਾਂਦਾ। ਕਹਿਣ ਲੱਗੇ, ਫਿਰ ਤੂੰ ਕਦੇ ਨਹੀਂ ਮਿਲਦਾ? ਕਹਿੰਦਾ ਨਹੀਂ, ਮੈਂ ਮਿਲਦਾ। ਜਿਸ ਦਿਨ ਮਿਲਦਾ ਉਸ ਦਿਨ ਵੀ ਧੀ ਦਾ ਦੁੱਖ ਮੈਂ ਵੰਡਾ ਨਹੀਂ ਸਕਦਾ। ਕਹਿਣ ਲੱਗੇ, ਉਹ ਕਿਵੇਂ? ਕਹਿਣ ਲੱਗੇ, ਮੇਰੀ ਧੀ ਉਹ ਛੱਲੀ ਨੂੰ ਛਿੱਲ ਕੇ ਉਹਦਾ ਆਟਾ ਬਣਾ ਕੇ ਉੱਤੇ ਮੱਕੀ ਦੀ ਰੋਟੀ ਬਣ ਰਹੀ ਹੁੰਦੀ ਹੈ, ਥੱਲੇ ਮੈਂ ਟਾਂਡਾ ਬਣ ਕੇ ਥੱਲੇ ਅੱਗ ਬਾਲ ਰਿਹਾ ਹੁੰਦਾ। ਤੂੰ ਮੇਰਾ ਹਾਲ ਦੇਖ, ਮੇਰੇ ਨਾਲ ਕੀ ਵਾਪਰਦੀ ਹੈ। ਅੱਜ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ, ਜੇ ਆਪਾਂ ਇਹ ਕਥਾ ਸੁਣਦੇ ਹਾਂ, ਇਹ ਮੈਂ ਸ਼ੁਰੂ ਹੀ ਤਾਂ ਕੀਤੀ ਹੈ ਭਈ ਆਪਾਂ ਘਰ ਗ੍ਰਿਸ਼ਟੀ ਦੇ ਰਿਸ਼ਤਿਆਂ ਨੂੰ ਸਮਝੀਏ ਵੀ ਕਿਵੇਂ ਨਿਭਾਉਣਾ ਹੈ। ਆਪਣੀ ਧੀ ਨੂੰ ਸ਼ਗਨਾਂ ਨਾਲ ਪਾਲੀਏ, ਬਹੁਤ ਪਿਆਰ ਕਰੀਏ। ਇਹ ਨਾ ਕਿਹਾ ਕਰੀਏ ਵੀ ਘਰ 'ਚੋਂ, ਯਾਦ ਰੱਖੋ, ਜੇ ਕੁੜੀ ਸ਼ਬਦ ਗੁਰੂ ਗ੍ਰੰਥ ਸਾਹਿਬ 'ਚ ਨਹੀਂ ਹੈ, ਕੁੜੀ ਸ਼ਬਦ ਗੁਰੂ ਗ੍ਰੰਥ ਸਾਹਿਬ 'ਚ ਨਹੀਂ ਹੈ, ਸਾਡੇ ਇਤਿਹਾਸਕ ਗ੍ਰੰਥਾਂ ਵਿੱਚ ਭਾਵੇਂ ਆਇਆ ਹੋਇਆ ਹੈ, ਪਰ ਕੁੜੀ ਸ਼ਬਦ ਗੁਰੂ ਗ੍ਰੰਥ ਸਾਹਿਬ 'ਚ ਨਹੀਂ ਹੈ। ਕੁੜੀ ਦਾ ਅਰਥ ਹੁੰਦਾ ਕੂੜੇ ਤੋਂ ਬਣੀ ਹੋਈ, ਝੂਠੀ ਗੰਦਗੀ ਤੋਂ ਬਣੀ ਹੋਈ ਨਹੀਂ। ਗੁਰੂ ਘਰ ਨੇ ਬੜਾ ਅਦਬ ਵਾਲਾ ਨਾਂ ਦਿੱਤਾ ਹੋਇਆ। ਸਮਾਂ ਸਮਾਪਤ ਹੋ ਗਿਆ, ਆਪਾਂ ਅੱਗੇ ਨਾ ਜਾਈਏ। ਬੇਨਤੀ ਕਰਨੀ ਚਾਹੁੰਦੇ, ਧੀਆਂ ਬੱਚੀਆਂ ਨੂੰ ਪਿਆਰ ਨਾਲ ਪਾਲੀਏ, ਪਿਆਰ ਨਾਲ ਉਹਨਾਂ ਦੇ ਰਿਸ਼ਤੇ ਕਰੀਏ, ਸਹੁਰੇ ਘਰ 'ਚ ਵੀ ਉਹਨਾਂ ਦੀ ਥਾਂ ਬਣਾ ਕੇ ਉਹਨਾਂ ਨੂੰ ਬਣਦਾ ਮਾਣ ਸਤਿਕਾਰ ਦੇਈਏ। ਭੁੱਲਾਂ ਦੀ ਖਿਮਾ ਜੀ, ਪਿਆਰ ਨਾਲ ਆਖੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ, ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ। ਸਤਿਗੁਰੂ ਮੈਂ ਸਤਿਗੁਰ ਤਾਂ ਪਾਇਆ ਸਹਜ ਸੇਤੀ, ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਨ ਸ਼ਬਦੋ ਤਾਂ ਗਾਵੋ ਹਰੀ ਕੇਰਾ। ਮਨ ਜਿਨੀ ਵਸਾਇਆ, ਕਹਿ ਨਾਨਕ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਹਰਨਾਰ ਰਹੋ ਤੂੰ ਮਨ ਮੇਰੇ। ਦੁਖ ਸਭ ਵਿਸਾਰਨਾ ਅੰਗੀਕਾਰ ਹੋ ਕਰੇ ਤੇਰਾ। ਸਭਨਾ ਗਲਾ ਸਮਰਸ ਸੁਆਮੀ, ਜੋ ਕਿਉ ਮਨੋ ਵਿਸਾਰੇ। ਕਹਿ ਨਾਨਕ ਸਾਚੇ ਸਾਹਿਬਾ, ਕਿਆ ਨਾਹੀ ਕਰ ਤੇਰਾ। ਘਰ ਤਾਂ ਤੇਰਾ ਸਭ ਕੁਛ ਹੈ, ਜਿਸਦੇ ਸੋ ਪਾਵੇ ਸਦਾ ਸਿਵ ਸਲਾਹ ਤੇਰੀ। ਨਾਮ ਮਨ ਵਸਾਵੇ, ਨਾਮ ਜਿਨ ਕੈ
ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ, ਸਾਚਾ ਨਾਮ ਮੇਰਾ ਆਧਾਰੋ। ਭੁਖਾ ਸਭ ਗਵਾਈਆਂ, ਕਰ ਸਾਥ ਸੁਖ ਮਨ ਆਏ ਵਸੇ, ਆਜ ਨਿਛਾ ਸਭ ਪੂਜਾਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਬਤਿਤ ਘਰ ਸੁਭਾਗੈ, ਕਲਾ ਜਿਤ ਕਰ ਧਾਰਿਆ। ਪੰਜ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਨਾਮ ਹਰ ਕੈ ਲਾਗੇ, ਕਹਿ ਨਾਨਕ ਤੈ ਸੁਖ ਹੋਆ। ਤਿਤ ਕਰ ਅਨਹਦ ਵਾਜੇ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਦੁਖ ਰੋਗ ਸੰਤਾਪ ਉਤਰੇ। ਸੁਣੀ ਸਚੀ ਬਾਣੀ, ਸੰਤ ਸਾਜਣ ਸੁਣਤੇ ਪੁਨੀਤ ਕਹਤੇ ਪਵਿੱਤ। ਸਤਿਗੁਰੂ ਰਹਿਆ ਭਰਪੂਰੇ, ਵਾਜੇ ਅਨਹਦ ਤੂਰੇ। ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ, ਦਿਵਸ ਰਾਤ ਦੋਇ ਦਾਈ ਦਾਇਆ। ਚੰਗਿਆਈਆਂ ਬੁਰਿਆਈਆਂ ਕਰਮੀ ਆਪੋ ਆਪਣੀ, ਜਿਨੀ ਨਾਮ ਤੇ ਆਇਆ। ਨਾਨਕ ਤੇ ਮੁਖ ਉਜਲੇ, ਜਿਨੀ ਨਾਮ ਤੇ ਆਇਆ। ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿ ਅਰਦਾਸ ਜਿਉ, ਤੂੰ ਮਾਤ ਪਿਤਾ ਹਮ ਬਾਰਕ ਤੇਰੇ। ਤੁਮਰੇ ਕਿਰਪਾ ਮੈਂ ਕੋਈ ਨਾ ਜਾਣੈ, ਤੁਮਰਾ ਅੰਤ ਉਚੇ। ਸਗਲ ਸਮਗਰੀ ਤੁਮਰਾ ਸੂਤਰ ਧਾਰੇ। ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮ ਹੀ ਜਾਨੀ। ਜਪੋ ਜੀ ਸਤਨਾਮ ਸ੍ਰੀ ਵਾਹਿਗੁਰੂ। ਵਾਹਿਗੁਰੂ ਜੀ ਤਿੰਨੇ ਤਾਪ ਨਿਵਾਰਨ ਹਾਰਾ, ਦੁਖ ਹੰਤਾ ਸੁਖ ਰਾਸ। ਤਾਂ ਕੋ ਬਿਗਨ ਨ ਕਉ ਲਾਗੈ, ਜਾ ਕੀ ਪ੍ਰਭਾ ਗਰਦਾਸ ਅਰਦਾਸ। ਇਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਪ੍ਰਥਮ ਭਗਉਤੀ ਸਿਮਰ ਕੈ, ਗੁਰੂ ਨਾਨਕ ਲੰਗ ਤੇ ਆਏ। ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸਾ ਹੋਈ ਸਹਾਇ। ਅਰਜਨ ਹਰ ਗੋਬਿੰਦ ਨਉ, ਸਿਮਰਉ ਸ੍ਰੀ ਹਰਿ। ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿਠੈ ਸਬਦ ਹੋ ਜਾਏ। ਤੇਗ ਬਹਾਦਰ ਸਿਮਰੈ, ਕਰਨਉ ਨਿਦ ਆਵੈ ਧਾਇ। ਸਭ ਥਾਈ ਹੋਏ ਸਹਾਇ। ਦਸਮੈ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੇ। ਪੰਜ ਪਿਆਰਿਆਂ ਚਹੁ ਸਬਜਾਦਿਆਂ, 40 ਮੁਕਤਿਆਂ ਹਟੀਆਂ। ਜਪੀਆਂ ਤਪੀਆਂ ਨਾਮ ਜਪਿਆ, ਵੰਡ ਛਕਿਆ। ਦੇਖ ਚਲਾਈ ਤੇ ਗਵਾਈ, ਦੇਖ ਕੇ ਅਨੜਠ ਕੀਤਾ। ਤਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੇ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਕਟਵਾਏ। ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਤਨਿਆਰਿਆਂ ਨਾਲ ਚਰਾਏ। ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਨਾ ਸਦਕਵਾਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੇ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਗੁਰਧਾਮ, ਜਿਨ੍ਹਾਂ ਦੇ ਪਾਵਨ ਦਰਸ਼ਨਦਾਰਿਆਂ ਤੋਂ ਪੰਥ ਨੂੰ ਵੀ ਛੋੜਿਆ ਗਿਆ ਹੈ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਨਾਮ ਚਿਤ ਆਵੇ, ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ। ਖਾਲਸਾ ਜੀ ਸਾਹਿਬ ਤਾਂ ਤਰਸ਼ਿਆਰਿਆ, ਦੇਖ ਤੇਕ ਫਤਿਹ ਬ੍ਰਤ ਕੀ ਪਹਿਜਰੀ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੇ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ। ਭਰੋਸਾ ਦਾਨ, ਵਿਸਾਹੂ ਦਾਨ, ਦਾਨਾ ਸਰਦਾਰ ਨਾਮਦਾਰ। ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ। ਚੌਂਕੀਆਂ ਝੰਡੇ ਬੁੰਗੇ ਜੁਗ ਜੁਗ ਅਟਲ।
ਧਰਮ ਕਾ ਜੈਕਾਰਾ ਬੋਲੋ ਜੀ। ਸਿੱਖਾਂ ਦਾ ਮਨ ਨੀਵਾ, ਮਤ ਉੱਚੀ ਮਤ ਪਤ ਦੇ ਰਾਖੇ, ਆਪ ਵਾਹਿਗੁਰੂ ਅੰਤਰ ਜਾਮੀ। ਸਤਿਗੁਰ ਜੀ ਆਪਣੇ ਪੰਥ ਦੇ ਸਦਾ ਸਹਾਈ ਦਿੱਤਾਰ ਜੀਓ। ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰ ਧਾਮ ਜਿਨ੍ਹਾਂ ਦੇ ਪਾਵਨ ਦਰਸ਼ਨ ਦਿਦਾਰਿਆਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ। ਖੁੱਲੇ ਦਰਸ਼ਨ ਸੇਵਾ ਸੰਭਾਲ ਦਾ ਦਾਨ, ਖਾਲਸਾ ਪੰਥ ਨੂੰ ਬਖਸ਼ੋ ਨਿਮਾਣਿਆਂ ਦੇ ਮਾਣ। ਸਤਿਗੁਰੂ ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀਆਂ ਦੇ ਬਖਸ਼ੇ ਉਦਮ ਸਦਕਾ ਆਪ ਦੀਆਂ ਸਮੁੱਚੀਆਂ ਸੰਗਤਾਂ ਨੇ ਸੁਖਤ ਅਵਧੀ ਦੀ ਹਜ਼ੂਰੀ ਅੰਦਰ ਸੰਧਿਆ ਸਮੇਂ ਦੇ ਦੀਵਾਨ ਸਜਾਏ ਹਨ। ਸਜਿਆਂ ਦੀਵਾਨਾਂ ਅੰਦਰ ਸ਼ਬਦ ਚੌਂਕੀ ਸੋਦਾਰ, ਰਹਿਰਾ ਸਦੇ ਪਾਠ ਪ੍ਰੰਤ, ਗੁਰਬਾਣੀ ਦਾ ਰਸ ਪਿੰਨਾ ਸ਼ਬਦ ਕੀਰਤਨ ਗਾਨ ਕੀਤਾ ਗਿਆ। ਸਤਿਗੁਰੂ ਜੀਓ ਜੀਵ ਦੇ ਸਤਿਗੁਰੂ ਜੀਓ ਗ੍ਰਸਤੀ ਮਾਰਗ ਸਤਿਗੁਰੂ ਜੀਓ ਜੀਵਨ ਬਾਰੇ ਕਥਾ ਵਿਚਾਰਾਂ ਚੱਲ ਜਿਹੜੀ ਦਿੱਤਾ ਹੈ। ਗੁਰ ਇਤਿਹਾਸ ਦੀ ਕਥਾ ਵਿਚਾਰਾਂ ਹੋਈਆਂ ਹਨ। 6 ਪੁਣਿਆਂ ਨਸ ਦੇ ਪਾਠ ਹੋਏ। ਦਸਰਿਆ ਪਾਸੋਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਗੁਰ ਇਤਿਹਾਸ ਦੀ ਗੁਰਬਾਣੀ ਦੀ ਕਥਾ ਵਿਚਾਰ ਕਰਦਿਆਂ ਨਸ ਦੇ ਪਾਠ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ ਅੱਗੇ ਵਾਸਤੇ। ਸ਼ੁੱਧ ਬਾਣੀ ਪੜ੍ਹਨ ਦਾ, ਬਾਣੀ ਸਰਵਣ ਕਰਨ ਦਾ, ਬਲ ਬਖਸ਼ਿਸ਼ ਕਰਨਾ, ਬਾਣੀ ਦਾ ਭਾਵ ਸੁਮ ਆਈਆਂ ਸੰਗਤਾਂ ਦੇ ਹਿਰਦਿਆਂ ਮਨਾਂ ਅੰਦਰ ਸੁਮਣਾ ਭਾਵਨਾ ਪੂਰੀਆਂ ਕਰਨੀਆਂ। ਦਰੋਂ ਘਰੋਂ ਨਾਮਦਾਰ ਭਰੋਸਾ ਦਾਨ ਗੁਰਸਿੱਖੀ ਦਾਨ ਬਖਸ਼ਿਸ਼ ਕਰਨਾ। ਜੋ ਸੰਗਤਾਂ ਨੇ ਵੱਧ ਚੜ੍ਹ ਕੇ ਹਾਜ਼ਰੀਆਂ ਭਰੀਆਂ, ਸੋਸ਼ਲ ਮੀਡੀਆ 'ਤੇ ਸਤਿਗੁਰੂ ਜੀ ਆਪਣੀਆਂ ਹਾਜ਼ਰੀਆਂ ਲਵਾਈਆਂ, ਸਤਸੰਗਤ ਕੀਤੀ, ਸਰਬਾਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ। ਦਰੋਂ ਘਰੋਂ ਨਾਮਦਾਨ ਭਰੋਸਾ ਦਾਨ ਬਖਸ਼ਿਸ਼ ਕਰਨਾ। ਪਰਿਵਾਰਾਂ ਵਿੱਚ ਸੁਖ ਸ਼ਾਂਤੀ ਉਰਤ ਆਉਣੀ। ਸਤਿਗੁਰੂ ਜੀ ਆਪਣੇ ਹੱਕ ਸੱਚ ਵਾਸਤੇ ਜੋ ਗੁਰ ਕੇ ਯੋਧੇ ਸੁਖਲੰਮੇ ਸਮੇਂ ਤੋਂ ਇੰਡੀਆ ਵਿਖੇ ਜੇਲ੍ਹਾਂ ਵਿੱਚ ਨਜ਼ਰਬੰਦ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ। ਤਿੰਨਾਂ ਸਿੰਘਾਂ ਦੀ ਪੱਕੀ ਰਿਹਾਈ ਵਾਸਤੇ, ਸਿੰਘਾਂ ਦੀ ਚੜ੍ਹਦੀ ਕਲਾ, ਸਮੁੱਚੇ ਪੰਥ ਦੀ ਚੜ੍ਹਦੀ ਕਲਾ ਅਤੇ ਏਕਤਾ ਵਾਸਤੇ ਆਪਦੇ ਪਾਵਨ ਚਰਨਾਂ 'ਚ ਅਰਦਾਸ ਦੀ ਕਿਰਪਾ ਕਰਨੀ। ਸਮੂਹ ਸਿੰਘਾਂ ਨੂੰ ਸਮੁੱਚੇ ਪੰਥ ਨੂੰ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀ ਆ ਜੀ। ਭੋਗ ਦੇ ਸਮੇਂ ਬਖਸ਼ਿਸ਼ ਕੀਤੀਆਂ ਦਾਤਾਂ ਵਿੱਚੋਂ ਆਪਦੀਆਂ ਸੰਗਤਾਂ ਵੱਲੋਂ ਪੰਚਮ ਕੜਾ ਪ੍ਰਸ਼ਾਦ ਦੇਖ ਸਕੇ ਹਾਜ਼ਰ ਹੈ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਕੜਾ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਦਰ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨੀਆਂ। ਕਦਮ ਸਵਾਸ ਚੱਲੇ ਸੁਭਲੇ ਕਰਨੇ, ਤਿਲ ਫੁੱਲ ਭੇਟਾਵਾਂ ਅੰਦਰ ਪ੍ਰਵਾਨ ਕਰਨੀਆਂ ਜੀ। ਕਰੋ ਕਿਰਪਾ ਬਖਸ਼ੋ ਪਾਵਨ ਹੁਕਮਨਾਮੇ, ਸੰਗਤਾਂ ਨੂੰ ਅਸੀਸ ਬਖਸ਼ਿਸ਼ ਕਰੋ। ਸੁਖ ਹੋਵੇ ਨਾਮ ਜਤਿਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਹਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾਗਿਆ ਪਈ ਅਕਾਲ ਕੀ, ਤਬੈ ਚਲਾਇਓ ਸਭ ਸਿੱਖਨ ਕੋ ਹੁਕਮ ਹੈ ਗੁਰੂ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲਵੋ ਚਾਹੈ। ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਕੀ। ख्वार होए सब मिलेंगे, बचे शरण जो ख्वार होए सब मिलेंगे। बोले सौ निहाल। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਮੈਂ ਸਤਿਗੁਰ ਸੇਤੀ ਪਿਰਹੜੀ, ਕਿਉ ਗੁਰ ਬਿਨ ਜੀਵਾ ਮਾਓ। ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਗ ਰਹਾ। ਅੰਦਰ ਸੱਚਾ ਨੇਹ, ਲਾਇਆ ਪ੍ਰੀਤਮ ਆਪਣੇ। ਤਨ ਮਨ ਹੋਏ ਨਿਹਾਲ, ਜਾਂ ਗੁਰ ਦੇਖਾਂ ਸਾਹਮਣੇ।
ਧੰਨ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹਿਲਾ ਪੰਜਵਾਂ। ਹਮਰੀ ਗਣਤ ਨਾ ਗਣੀਆਂ ਕਾਈ, ਆਪਣਾ ਬਿਰਦ ਪਛਾਣ। ਹਾਥ ਦੇ ਰਾਖੇ ਕਰ ਆਪਣੇ, ਸਦਾ ਸਦਾ ਰੰਗ ਮਾਣ। ਹਮਰੀ ਗਣਤ ਨਾ ਗਣੀਆਂ ਕਾਈ, ਆਪਣਾ ਬਿਰਦ ਪਛਾਣ। ਹਾਥ ਦੇ ਰਾਖੇ ਕਰ ਆਪਣੇ, ਸਦਾ ਸਦਾ ਰੰਗ ਮਾਣ। ਸਾਚਾ ਸਾਹਿਬ ਸਦ ਮਿਹਰਵਾਨ, ਬੰਦ ਪਾਇਆ ਮੇਰਾ ਸਤਿਗੁਰ ਪੂਰੈ। ਹੋਈ ਸਰਬ ਕਲਿਆਣ ਰਹਾਓ। ਜੀਉ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ। ਆਪਣੇ ਦਾਸ ਕੀ ਆਪ ਪੈਜ ਰਾਖੀ, ਨਾਨਕ ਸਦ ਕੁਰਬਾਨ। ਜੀਉ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ। ਆਪਣੇ ਦਾਸ ਕੀ ਆਪ ਪੈਜ ਰਾਖੀ, ਨਾਨਕ ਸਦ ਕੁਰਬਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਆਪ ਜੀਆਂ ਨੇ ਸਾਡੇ ਪੰਥ ਦੇ ਮਹਾਨ ਇਤਿਹਾਸਕਾਰ ਅਤੇ ਕਥਾਕਾਰ ਭਾਈ ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲਿਆਂ ਪਾਸੋਂ ਕਥਾ ਸਰਵਣ ਕੀਤੀ ਹੈ। ਬਹੁਤ ਹੀ ਪਿਆਰਾ ਔਰ ਬਹੁਤ ਹੀ ਖੂਬਸੂਰਤ ਟੌਪਿਕ ਪਿਛਲੇ ਸੋਮਵਾਰ ਤੋਂ ਚੱਲ ਰਿਹਾ ਹੈ, ਜੋ ਕਿ ਇਸ ਖੂਬਸੂਰਤ ਜ਼ਿੰਦਗੀ ਦੇ ਵਿੱਚ ਗ੍ਰਹਿਸਥ ਜੀਵਨ ਦਾ ਮਹੱਤਵ ਹੈ। ਅਤੇ ਉਸ ਤੋਂ ਬਾਅਦ ਅਸੀਂ ਆਪਣੇ ਬੱਚਿਆਂ ਨੂੰ ਕਿਵੇਂ ਨਰਚਰ ਕਰਨਾ ਹੈ, ਆਪਣੇ ਬੱਚਿਆਂ ਨੂੰ ਕਿਵੇਂ ਪਾਲਣਾ ਹੈ। ਕਿਉਂਕਿ ਗੁਰਬਾਣੀ ਜਿੱਥੇ ਸਾਨੂੰ ਇੱਕ ਅਕਾਲ ਦੀ ਪੂਜਾ ਕਰਨ ਲਈ ਪ੍ਰੇਰਿਤ ਕਰਦੀ ਹੈ, ਉੱਥੇ ਗੁਰਬਾਣੀ ਸਾਨੂੰ ਸਮਾਜਿਕ ਜ਼ਿੰਮੇਵਾਰੀਆਂ ਅਤੇ ਸਮਾਜਿਕ ਆਪਣੇ ਜ਼ਿੰਮੇਵਾਰੀਆਂ ਨੂੰ ਨਿਭਾਉਣ ਦੇ ਪ੍ਰਤੀ ਵੀ ਦ੍ਰਿੜਤਾ ਦੇ ਨਾਲ ਅੱਗੇ ਆਉਣ ਦੀ ਗੱਲ ਕਰਦੀ ਹੈ। ਸੋ ਜਿੱਥੇ ਬੱਚਿਆਂ ਦੀ ਅੱਜ ਭਾਈ ਸਾਹਿਬ ਗੱਲ ਕਰਕੇ ਗਏ ਹਨ, ਬਹੁਤ ਸਾਰੀਆਂ ਐਸੀਆਂ ਪਰਤਾਂ ਜੋ ਅਸੀਂ ਕਦੇ ਜ਼ਿੰਦਗੀ ਦੇ ਵਿੱਚ ਸੋਚ ਵੀ ਨਹੀਂ ਸਕਦੇ, ਉਹ ਇਹਨਾਂ ਕੋਲੋਂ ਸੁਣਨ ਨੂੰ ਮਿਲ ਰਹੀਆਂ ਹਨ। ਇਹ ਉਹਨਾਂ ਦੀ ਮਿਹਨਤ ਹੈ, ਕਿਉਂਕਿ 1 ਘੰਟੇ ਦੀ ਕਥਾ ਦੇ ਵਾਸਤੇ ਕਈ ਵਾਰ 5 ਦਿਨ ਤੋਂ ਲੈ ਕੇ 6 ਦਿਨ ਤੱਕ ਤਿਆਰੀ ਕਰਨੀ ਪੈਂਦੀ ਹੈ, ਪੜ੍ਹਾਈ ਕਰਨੀ ਪੈਂਦੀ ਹੈ। ਸੋ ਅਸੀਂ ਸਾਰੇ ਬੜੇ ਸੁਭਾਗੇ ਹਾਂ ਕਿ ਸਾਨੂੰ ਪ੍ਰਬੰਧਕਾਂ ਦੇ ਬਹੁਤ ਹੀ ਉੱਚੇ ਅਤੇ ਸੁਚੱਜੇ ਉਪਰਾਲੇ ਦੇ ਤਹਿਤ ਭਾਈ ਅਮਰੀਕ ਸਿੰਘ ਜੀ ਉਹਨਾਂ ਪਾਸੋਂ ਗੁਰਬਾਣੀ ਦੇ ਨਾਲ ਮੈਚ ਕਰਦਾ ਉਹ ਇਤਿਹਾਸ ਸੁਣਨ ਨੂੰ ਮਿਲ ਰਿਹਾ ਹੈ, ਜੋ ਕਿ ਆਮ ਤੌਰ 'ਤੇ ਸੰਭਵ ਨਹੀਂ ਹੁੰਦਾ। ਸੋ ਆਓ ਸਾਰੇ ਰਲ ਮਿਲ ਕੇ ਇਸੇ ਤਰ੍ਹਾਂ ਉਤਸ਼ਾਹ ਦੇ ਨਾਲ ਗੁਰੂ ਘਰ ਵਿਖੇ ਹਾਜ਼ਰੀ ਭਰੀਏ ਜੀ। ਅਤੇ ਇੱਕ ਬੇਨਤੀ ਕੀਤੀ ਸੀ ਕਿ ਗੁਰਦੁਆਰਾ ਸਾਹਿਬ ਦਾ ਗਰੁੱਪ ਬਣਿਆ ਹੋਇਆ WhatsApp ਗਰੁੱਪ ਆ, ਉਹਦੇ ਮੈਂਬਰ ਜ਼ਰੂਰ ਬਣੋ, ਤਾਂ ਜੋ ਗੁਰਦੁਆਰਾ ਸਾਹਿਬ ਤੋਂ ਜੋ ਅਪਡੇਟਸ ਹਨ, ਜੋ ਪ੍ਰੋਗਰਾਮ ਹਨ, ਉਹ ਆਪ ਜੀ ਸਾਰਿਆਂ ਤੱਕ ਪਹੁੰਚ ਸਕੇ। ਅਗਲਾ ਪ੍ਰੋਗਰਾਮ ਸਾਡੇ ਸਤਿਕਾਰਯੋਗ ਭਾਈ ਜਸਵੰਤ ਸਿੰਘ ਜੀ ਹੋਠੀ ਆਪ ਜੀਆਂ ਨੂੰ ਸਰਵਣ ਕਰਵਾਉਣਗੇ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ 2 ਅਨਾਉਂਸਮੈਂਟਾਂ ਨੇ ਜਿਹੜੀਆਂ ਕਰਕੇ ਆਪਾਂ ਸਾਰਿਆਂ ਨੇ ਗੁਰੂ ਮਹਾਰਾਜ ਜੀ ਦੇ ਸੁੱਖ ਆਸਣ ਕਰਕੇ ਛੁੱਟੀ ਲੈਣੀ ਹੈ। ਸਭ ਤੋਂ ਪਹਿਲਾਂ ਜਿਵੇਂ ਆਪ ਜੀ ਨੂੰ ਦੱਸਿਆ ਸੀ ਕਿ 5 ਜੁਲਾਈ ਨੂੰ ਗੁਰੂ ਘਰ ਵਿਖੇ ਸਮੂਹ ਟਰੱਕਾਂ ਵਾਲੇ ਵੀਰ ਅਮਰ ਸਿੰਘ ਜੀ ਹੁਣਾਂ ਵੱਲੋਂ ਅਖੰਡ ਪਾਠ ਸਾਹਿਬ ਰਖਾਏ ਜਾਣਗੇ ਔਰ 7 ਜੁਲਾਈ ਨੂੰ ਭੋਗ ਪੈਣਗੇ। ਔਰ 7 ਜੁਲਾਈ ਨੂੰ ਇਸ ਗੁਰੂ ਘਰ ਦੇ ਵਿਖੇ ਬਾਹਰੋਂ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ ਅਤੇ ਬੁਲਾਰੇ ਪਹੁੰਚ ਰਹੇ ਨੇ, ਜਿਹੜੇ ਆਪ ਜੀ ਦੇ ਰੂਬਰੂ ਹੋਣਗੇ ਔਰ ਉਸ ਦਿਨ ਗੁਰੂ ਘਰ ਦਾ ਉਦਘਾਟਨ ਹੋਵੇਗਾ। ਆਪ ਜੀ ਨੂੰ ਬੇਨਤੀ ਹੈ ਕਿ ਆਪ ਸਮੇਤ ਪਰਿਵਾਰਾਂ ਪਹੁੰਚੋ
ਅਤੇ ਉਹਨਾਂ ਦਿਨਾਂ ਦੇ ਵਿੱਚ ਡਾਕਟਰ ਗੁਰਨਾਮ ਸਿੰਘ ਜੀ ਪਟਿਆਲਾ ਯੂਨੀਵਰਸਿਟੀ ਵਾਲੇ ਉਹ ਵੀ ਇੱਥੇ ਆ ਰਹੇ ਨੇ, ਉਹ ਵੀ ਕੀਰਤਨ ਦੀ ਸੇਵਾ ਕਰਨਗੇ। ਸੋ ਆਪ ਜੀ ਨੂੰ ਬੇਨਤੀ ਹੈ ਕਿ ਆਪਣੇ ਵੱਧ ਤੋਂ ਵੱਧ ਪ੍ਰੋਗਰਾਮ ਇਸ ਗੁਰੂ ਘਰ ਵਿਖੇ ਬੁੱਕ ਕਰਾ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਸ਼ੁੱਕਰਵਾਰ ਨੂੰ ਇਸ ਗੁਰੂ ਘਰ ਦੇ ਵਿੱਚ ਬਲਬੀਰ ਸਿੰਘ ਜੀ ਦੇ ਪਰਿਵਾਰ ਵੱਲੋਂ ਆਨੰਦ ਕਾਰਜ ਨੇ। ਸ਼ਨੀਵਾਰ ਨੂੰ ਜਰਨੈਲ ਸਿੰਘ ਜੀ ਸੰਘੇੜਾ ਉਹਨਾਂ ਦੇ ਪਰਿਵਾਰਾਂ ਵੱਲੋਂ ਪ੍ਰੋਗਰਾਮ ਨੇ। ਐਤਵਾਰ ਦੇ ਲੰਗਰਾਂ ਦੀ ਸੇਵਾ ਜਿਹੜੀ ਖਾਲੀ ਹੈ, ਕਿਸੇ ਵੀ ਪਰਿਵਾਰ ਨੇ ਐਤਵਾਰ ਦੇ ਸੁਖਮਨੀ ਸਾਹਿਬ ਜੀ ਦੀ ਸੇਵਾ, ਲੰਗਰਾਂ ਦੀ ਸੇਵਾ ਲੈਣੀ ਹੋਵੇ, ਜ਼ਰੂਰ ਕਿਸੇ ਵੀ ਗੁਰੂ ਘਰ ਦੇ ਸੇਵਾਦਾਰ ਜਾਂ ਗ੍ਰੰਥੀ ਸਾਹਿਬਾਨ ਨੂੰ ਉਹ ਜ਼ਰੂਰ ਦੱਸੋ। ਆਓ ਅੱਜ ਦੇ ਪ੍ਰੋਗਰਾਮ ਦੀ ਇੱਥੇ ਸਮਾਪਤੀ ਹੈ, ਪਰ ਇੱਕ ਜ਼ਰੂਰ ਬੇਨਤੀ ਕਰਾਂਗੇ ਕਿ ਆਉਣ ਵਾਲੇ ਤਕਰੀਬਨ 2.5 ਹਫ਼ਤੇ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਸਾਡੇ ਪਾਸ ਨੇ। ਐਤਵਾਰ ਉਹਨਾਂ ਦਾ ਟਾਈਮ 12 ਤੋਂ 1 ਹੈ ਔਰ ਹਰ ਰੋਜ਼ ਸ਼ਾਮ ਨੂੰ 7 ਤੋਂ 8 ਉਹ ਕਥਾ ਕਰਦੇ ਨੇ। ਕਥਾ ਜਿਵੇਂ ਅੱਜ ਉਹਨਾਂ ਨੇ ਕੀਤੀ ਹੈ, ਪਿਛਲੇ ਸਮੇਂ ਤੋਂ ਇੱਦਾਂ ਕਰਦੇ ਆ ਰਹੇ ਨੇ ਕਿ ਗੁਰੂ ਕੀ ਬਾਣੀ, ਗੁਰੂ ਗ੍ਰੰਥ ਸਾਹਿਬ ਜੀ ਸਾਡੇ ਦੁਨਿਆਵੀ ਰਿਸ਼ਤਿਆਂ ਨੂੰ ਗੁਰਬਾਣੀ ਅਨੁਸਾਰ ਕਿਵੇਂ ਅਸੀਂ ਮਜ਼ਬੂਤ ਕਰਨਾ ਹੈ, ਕਿਵੇਂ ਰਿਸ਼ਤੇ ਬਣਾਉਣੇ ਅਤੇ ਕਿਵੇਂ ਰਿਸ਼ਤੇ ਨਿਭਾਉਣੇ ਹਨ। ਸੋ ਸਾਡੇ ਸਾਰਿਆਂ ਲਈ ਇਹ ਜਿਹੜੀਆਂ ਕਥਾਵਾਂ ਨੇ ਬੜੀਆਂ ਲਾਭਦਾਇਕ ਨੇ। ਸੋ ਆਪ ਵੀ ਆਇਆ ਕਰੋ, ਆਪਣੇ ਆਂਢ ਗੁਆਂਢ ਰਿਸ਼ਤੇਦਾਰਾਂ ਨੂੰ ਵੀ ਜ਼ਰੂਰ ਦੱਸਿਆ ਕਰੋ, ਕਿਉਂਕਿ ਇਹ ਕਥਾ ਪੰਜਾਬੀ ਰੇਡੀਓ USA ਤੇ ਚੱਲਦੀ ਹੈ। ਸਮੂਹ ਟਰੱਕਾਂ ਵਾਲੇ ਵੀਰ, ਟੈਕਸੀਆਂ ਵਾਲੇ ਵੀਰ, ਜਿੱਥੇ ਜਿੱਥੇ ਵੀ ਪੰਜਾਬੀ ਰੇਡੀਓ USA ਚੱਲਦਾ ਹੈ, ਸਾਰਿਆਂ ਦੇ ਬਹੁਤ ਫੋਨ ਆਉਂਦੇ ਨੇ ਕਿ ਇਹੋ ਜਿਹੇ ਜਿਹੜੇ ਵਿਦਵਾਨ ਨੇ ਇਹਨਾਂ ਨੂੰ ਵੱਧ ਤੋਂ ਵੱਧ ਸਮਾਂ ਦਿਆ ਕਰੋ। ਸੋ ਆਪ ਜੀ ਨੂੰ ਬੇਨਤੀ ਹੈ ਕਿ ਆਉਣ ਵਾਲੇ ਦਿਨਾਂ 'ਚ ਆਪ ਵੀ ਵੱਧ ਤੋਂ ਵੱਧ ਸ਼ਾਮਾਂ ਦੀਆਂ ਹਾਜ਼ਰੀਆਂ ਭਰ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਕਿਸੇ ਵੀ ਭੁੱਲ ਚੁੱਕ ਲੇਖੇਮਾਂ। ਆਓ ਹੁਣ ਸੁੱਖ ਆਸਣ ਹੋਣਗੇ, ਉਹਨਾਂ ਤੋਂ ਉਪਰੰਤ ਆਪਾਂ ਸਾਰਿਆਂ ਨੇ ਛੁੱਟੀ ਲੈਣੀ ਹੈ, ਆਪਣੀ ਲੋੜ ਮੁਤਾਬਕ ਜੋ ਲੰਗਰ ਛਕ ਕੇ ਜਾਣਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਕਰੀਬਨ 5-7 ਮਿੰਟ ਹੋਰ ਹੁੰਦੇ ਨੇ, ਇਵੇਂ ਹੀ ਟਿਕ ਰਿਹਾ ਕਰੋ, ਕਿਉਂਕਿ ਗੁਰੂ ਜੀ ਦਾ ਸੁੱਖ ਆਸਣ ਕਰਕੇ ਆਪਾਂ ਸਾਰਿਆਂ ਨੇ ਛੁੱਟੀਆਂ ਲੈਣੀਆਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਜੀ। ਸੋਹਿਲਾ ਰਾਗ ਗੁਰਦੀਪ ਮਹੱਲਾ ਪਹਿਲਾ। ਏਕ ਓੰਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤ ਆਖੀ ਹੈ, ਕਰਤੇ ਕਾ ਹੋਈ ਵਿਚਾਰੋ। ਤਿਤ ਕਰ ਗਾਵੋ ਸੋਹਿਲਾ, ਸਿਮਰੋ ਸਿਜਨਹਾਰੋ। ਤੁਮ ਗਾਵੋ ਮੇਰੇ ਨਿਰਭੋਗਾ, ਸੋਹਿਲਾ ਹੋਵਾਰ ਜਿਤ ਸੋਹਿਲਾ ਸਦਾ ਸੋਇ ਰਹਾਉ। ਨਿਤ ਨਿਤ ਜਿਹੜੇ ਸੰਭਾਲਿਆਨ, ਦੇਖਾਗਾ ਦੇਵਨਹਾਰ। ਤੇਰਾ ਦਾਨ ਹੈ ਕੀਮਤ ਨਾ ਪਵੈ, ਦਾਤੇ ਕੌਣ ਸੰਭਾਰੋ। ਸੰਬਤ ਤੂੰ ਸਾਹਾ ਲਿਖਿਆ, ਮਿਲ ਕਰ ਪਾਵੋ ਤੇਲ। ਦੇਹੋ ਸੱਜਣਿਆ ਸੀਸਣਿਆ, ਜੋ ਹੋਵੈ ਸਭ ਸੁਮੇਲੋ। ਘਰ ਘਰ ਹੋ ਪਹੁੰਚਾ, ਸਦੜੇ ਨਿਤ ਪਵਨ। ਸਦਨਹਾਰਾ ਸਿਮਰਿਐ ਨਾਨਕ, ਸੇ ਇਹਦੇ ਰਾਗਾ ਸਮਹੱਲਾ ਪਹਿਲਾ। ਛੇ ਘਰ ਛੇ ਗੁਰ ਸ਼ਿਵਦੇਸ, ਗੁਰ ਗੋਰੇ ਕੋ ਵੇਸਨੇ ਕੋ ਬਾਬਾ। ਜਗਰ ਕਰਤੇ ਕੀਰਤ ਹੋਏ, ਸੋ ਘਰ ਰਾਖ ਵੜਾਈ ਤੋਇ ਰਹਾਉ। ਵਿਸਵੇ ਚਸਿਆ ਘੜੀਆਂ ਪਹਿਰਾ, ਥਿਥੀ ਵਾਰੀ ਮਾਹੋਆ। ਸੂਰਜ ਕੋ ਰੁਤ ਨਿਗਨਾਨ ਕਰਤੇ ਕੀਤੇ ਵੇ ਸੁਰਾਗ। ਧਨਾਸਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰਵ, ਚੰਦ ਦੀਪਕ ਬਨੇ। ਤਾਰ ਕਾਮਨ ਲਦਨਕ ਮੋਤੀ, ਧੂਮ ਲਿਆਲੋ ਪਉਣ ਚੌਰ। ਕਰ ਸਕਲ ਬਨ ਰਾਏ ਫਲਨ ਜੋਤੀ। ਕੈਸੀ ਆਰਤੀ ਹੋਏ ਭਵਨ ਨਾ ਤੁਰੀ, ਆਰਤੀ ਨ ਹਤਾ ਸ਼ਬਦ ਵਜੰਤ ਪਿਰੀ ਰਹਾਉ। ਸੈਸਤਾ ਮਨੈ ਨੈਣ ਹੈ ਤੋਇ ਕੋ, ਸੈਸ ਮੂਰਤ ਨਾਇਕ ਤੋਈ। ਸੈਸ ਪਦ ਬਿਮਲ ਏਕ ਪਦ, ਗਨ ਸੈਸਤਾ ਗਨ ਚਲਤ ਮੋਈ। ਸਾਬੈ ਜੋ ਜੋਤ ਹੈ ਸੋਏ, ਦਾ ਚਰਨ ਸਮੈ ਚਰਨ ਹੋਏ। ਗੁਰ ਸਾਖੀ ਜੋਤ ਪ੍ਰਗਟ ਹੋਏ, ਜੋਤ ਸੁਭਾਵ ਸਵਾਰਤੀ ਹੋਏ। ਹਰ ਚਰਨ ਕਮਲ ਮੁਕਰੰਦ ਲੋਭ ਤੋ, ਮਨੋਦਰ ਮੋਹਿ ਪਿਆਸਾ। ਕਿਰਪਾ ਜਲ ਦੇ ਨਾਨਕ ਸਾਰੋਂ ਕੋ ਹੋਏ, ਜਾਤੇ ਤਰਣਾ ਵਾਸਾ। ਰਾਗ ਘੋੜੀਪੁਰ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਬੋ ਭਰਿਆ, ਮਿਲ ਸਾਧੂ ਖੰਡ ਲਖੰਡਾ ਹੈ।